वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा थोड़ी होस्ट नीलम कौर मैं टीवी फॉर दे सारे दर्शकों ते श्रोतियां नु जी आया कहंदी हां प्रोग्राम सच्चो सच विच जड़े इस प्रोग्राम नाल देशां विदेशां तो जुड़ चुके ने। खालसा अफेयर सेंटर के संचालक डॉक्टर अमरजीत सिंह जी रोजाना की तरह स्टूडियो च मेरे नाल शामिल ने। आओ उन्हां नाल गलबात करके अज दे अहम इशूज़ उपर उन्हां तों उन्हां दा तबसरा जानदे हां। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 25 मई 2022 11 जेठ नानक शाही संवत 554 दा दिन है ते डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਲਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤੇ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਬੜੀ ਹੀ ਮੰਦਭਾਗੀ ਜਿਹੜੀ ਹੈ ਟੈਕਸਸ ਦੇ ਵਿੱਚ ਘਟਨਾ ਵਾਪਰੀ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੀ ਟੈਕਸਸ ਦੇ ਇੱਕ ਸਕੂਲ ਵਿੱਚ ਇੱਕ ਸਿਰਫਿਰੇ ਵੱਲੋਂ ਜੋ ਮਾਰੇ ਗਏ 19 ਬੱਚਿਆਂ ਤੇ 2 ਟੀਚਰ ਦੀ ਜਿਹੜੀ ਮੌਤ ਜਿਹੜੀ ਹੈਗੀ ਉਹਨਾਂ ਨੇ ਕੀਤੀ ਜਿਹੜੇ ਸਿਰਫਿਰੇ ਨੇ। ਸੋ ਉਸ ਦੇ ਲਈ ਅਸੀਂ ਬੜੇ ਹੀ ਭਰੇ ਦਿਲ ਦੇ ਨਾਲ ਦੁੱਖ ਦਾ ਇਜ਼ਹਾਰ ਕਰਦੇ ਹਾਂ ਔਰ ਚਾਰਜ ਫਿਰ ਜਿਹੜੀ ਇਨਸਾਨੀ ਸਮਾਜ ਵਿੱਚ ਜਿਹੜੀ ਹਿੰਸਾ ਵੱਧ ਰਹੀ ਹੈ ਸੋ COVID-19 ਦੌਰਾਨ ਜਿਹੜੀ ਆਈਸੋਲੇਸ਼ਨ ਦੇ ਵਿੱਚ ਰਹਿਣ ਦਾ ਅਸਰ ਜਿਹੜਾ ਹੈ ਹਿੰਸਕ ਰੂਪ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਦੂਸਰੇ ਪਾਸੇ ਵਰਲਡ ਇਕਨੋਮਿਕ ਫੋਰਮ ਦੇ ਡੋਵੋਸ ਸਵਿਟਜ਼ਰਲੈਂਡ ਵਿੱਚ ਹੋ ਰਹੇ ਜਿਹੜੇ ਇਜਲਾਸ ਦੇ ਵਿੱਚ ਬੋਲਦੇ ਆ ਬਿਲੀਅਨਰਸ ਮਿਸਟਰ ਜੋਰਜ ਸੋਰਸ ਤੇ ਨੇ ਜਿਹੜਾ ਕਿਹਾ ਕਿ ਯੂਕਰੇਨ ਵਾਰ ਤੀਸਰੇ ਵਰਲਡ ਵਾਰ ਦੀ ਸ਼ੁਰੂਆਤ ਹੈ ਸੋ ਜਿਹੜੀ ਸਾਰੀ ਹਿਊਮਨ ਸਿਵਲਾਈਜੇਸ਼ਨ ਨੂੰ ਤਬਾਹ ਕਰ ਦੇਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਦੁਖਦਾਈ ਘਟਨਾ ਜਿਸ ਦਾ ਦੁਨੀਆ ਭਰ ਦੇ ਵਿੱਚ ਇਸ ਵੇਲੇ ਇੱਕ ਬੜਾ ਹੀ ਗਮ ਦਾ ਮਾਹੌਲ ਹੈ। ਬੇਸ਼ੱਕ ਕੱਲ ਇਹ ਘਟਨਾ ਵਾਪਰੀ ਔਰ ਅਸੀਂ ਕਿਉਂਕਿ ਇੱਕ ਉਸ ਟੌਪਿਕ ਦੇ ਉੱਤੇ ਗੱਲਬਾਤ ਕਰ ਰਹੇ ਸੀ ਜਿੱਥੇ ਕਿ ਜਦੋਂ ਤੁਸੀਂ ਜ਼ੁਲਮ ਦੇ ਖਿਲਾਫ ਲੜਨਾ ਹੈ ਉਹਦੇ ਲਈ ਹਥਿਆਰ ਕਿੰਨੇ ਅਹਿਮੀਅਤ ਰੱਖਦੇ ਨੇ ਔਰ ਜਿਹੜੀ ਡਿਬੇਟ ਪੰਜਾਬ ਦੇ ਵਿੱਚ ਖਾਸ ਤੌਰ ਤੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਤੋਂ ਬਾਅਦ ਔਰ ਜਿਵੇਂ ਪੰਜਾਬ ਦੇ ਚੀਫ ਮਿਨਿਸਟਰ ਤੋਂ ਲੈ ਕੇ ਦੂਸਰਿਆਂ ਨੇ ਇਸ ਨੂੰ ਇੱਕ ਡਿਫਰੈਂਟ ਰੰਗ ਚ ਦੇਣ ਦੀ ਕੋਸ਼ਿਸ਼ ਕੀਤੀ। ਸੋ ਉਸ ਵੇਲੇ ਹੀ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਜਿੱਥੇ ਸਾਨੂੰ ਇਹ ਦੇਖਣਾ ਹੋਏਗਾ ਕਿ ਵੀ ਇੱਕ ਪਾਸੇ ਉਹੀ ਨਾਈਫ ਹੁੰਦਾ ਹੈ ਜੇ ਸਰਜਨ ਦੇ ਹੱਥ 'ਚ ਹੈ ਤੇ ਉਹ ਆਪਰੇਟ ਕਰਦਾ ਹੈ ਉਹ ਮੈਲਿਗਨੈਂਸੀ ਕੱਢਦਾ ਹੈ ਕੈਂਸਰ ਖਤਮ ਕਰਦਾ ਹੈ ਪਰ ਉਹੀ ਇੱਕ ਖੂਨੀ ਜਾਂ ਲੁਟੇਰੇ ਜਾਂ ਕਿਸੇ ਕ੍ਰਿਮੀਨਲ ਦੇ ਹੱਥ 'ਚ ਹੁੰਦਾ ਹੈ ਤੇ ਉਹ ਢਿੱਡ 'ਚ ਮਾਰ ਕੇ ਬੰਦੇ ਦਾ ਅੰਤ ਕਰਦਾ ਹੈ। ਹੁਣ ਉਸ ਦੇ ਵਿੱਚ ਤੁਸੀਂ ਔਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਬਟਰ ਨਾਈਫ ਦੇ ਨਾਲ ਵੀ ਕਤਲ ਹੁੰਦੇ ਨੇ ਔਰ ਜਿਵੇਂ 2-3 ਦਿਨ ਪਹਿਲਾਂ ਇੱਕ ਫੈਮਿਲੀ ਲਾਈਫ ਦੀ ਕਹਾਣੀ ਸੀ ਕਿ ਤਵਾ ਮਾਰ ਕੇ ਇੱਕ ਬੀਬੀ ਨੇ ਆਪਣੇ ਹਸਬੈਂਡ ਦਾ ਐਂਡ ਕੀਤਾ। ਸੋ ਕਈ ਵਾਰ ਕਿਸੇ ਵੀ ਜਿਹੜੀ ਡਿਬੇਟ ਜਾਂ ਡਿਸਕਸ਼ਨ ਹੈ ਉਹਨੂੰ ਠੀਕ ਪਰਸਪੈਕਟਿਵ ਦੇ ਵਿੱਚ ਦੇਖਣਾ ਬੜਾ ਜ਼ਰੂਰੀ ਹੈ ਔਰ ਅਮਰੀਕਾ ਦੇ ਵਿੱਚ ਵੀ ਜਦੋਂ ਵੀ ਇਸ ਕਿਸਮ ਦੀ ਕੋਈ ਘਟਨਾ ਦੁਖਦਾਈ ਵਾਪਰਦੀ ਹੈ ਖਾਸ ਤੌਰ ਤੇ ਮਾਸ ਸ਼ੂਟਿੰਗ ਦੀ ਤੇ ਇੱਕਦਮ ਜਿਹੜੀ ਡਿਬੇਟ ਟ੍ਰਿਗਰ ਹੋ ਜਾਂਦੀ ਹੈ ਉਹ ਕਿ ਭਾਈ ਇਹ ਜਿਹੜਾ ਵਰਤਾਰਾ ਚੱਲ ਰਿਹਾ ਹੈ ਜਿਹਦੇ ਚ ਸ਼ੁਤਰ ਬੇਮੁਹਾਰ ਵਾਂਗ ਕੋਈ ਗਨ ਕੰਟਰੋਲ ਔਰ ਕੋਈ ਜਿਹੜਾ ਇਸ ਕਿਸਮ ਦਾ ਨਹੀਂ ਹੈ। ਹਾਲਾਂ ਜਿਵੇਂ ਅਸੀਂ ਪਿਛਲੇ 2 ਦਿਨਾਂ ਦੀ ਡਿਸਕਸ਼ਨ 'ਚ ਵੀ ਮੈਂਸ਼ਨ ਕੀਤਾ ਸੀ ਕਿ ਜਿਹੜੀ ਅਮਰੀਕਾ ਦੀ ਸੈਕੰਡ ਅਮੈਂਡਮੈਂਟ ਹੈ ਜਿਹੜਾ ਕਨਸਟੀਟਿਊਸ਼ਨ ਦਾ ਹਿੱਸਾ ਬਣ ਚੁੱਕੀ ਹੈ ਉਹਦੇ 'ਚ ਤਾਂ ਕੋਈ ਤਬਦੀਲੀ ਨਹੀਂ ਹੋ ਸਕਦੀ। ਜਿਵੇਂ ਫਸਟ ਅਮੈਂਡਮੈਂਟ ਹੈ ਫਸਟ ਅਮੈਂਡਮੈਂਟ ਦੇ ਥੱਲੇ ਤੁਹਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਹੁਣ ਉਹ ਫਸਟ ਅਮੈਂਡਮੈਂਟ ਇਸ ਹੱਦ ਤੱਕ ਤੁਹਾਨੂੰ ਲਿਬਰਟੀ ਔਰ ਰਾਈਟਸ ਦਿੰਦੀ ਹੈ ਕਿ ਤੁਸੀਂ ਅਮਰੀਕਾ ਦਾ ਝੰਡਾ ਵੀ ਸਾੜ ਸਕਦੇ ਹੋ ਉਸ ਨੂੰ ਤੁਸੀਂ
ਫਰੀਜ਼ ਵੀ ਕਰ ਸਕਦੇ ਹੋ, ਪੈਰਾਂ ਥੱਲੇ ਵੀ ਉਸ ਨੂੰ ਰੋੜ ਸਕਦੇ ਹੋ। ਔਰ ਹਾਲਾਂ ਸੀਨੀਅਰ ਬੁਸ਼ ਦੇ ਵੇਲੇ ਜਦੋਂ ਇਰਾਕ ਵਾਰ ਫਸਟ 91 ਵਾਲੀ ਚੱਲ ਰਹੀ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜੀ ਅਸੀਂ ਜਿਹੜਾ ਇਹ ਨੈਸ਼ਨਲ ਫਲੈਗ ਨੂੰ ਉਸੇ ਸਪੈਸ਼ਲ ਕੈਟਾਗਰੀ 'ਚ ਲੈ ਆਈਏ ਤਾਂ ਕਿ ਉਸ ਦਾ ਅਪਮਾਨ ਨਾ ਹੋਏ, ਪਰ ਉਹ ਗੱਲ ਚੱਲੀ ਨਹੀਂ ਕਿਉਂਕਿ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਇੰਨੀ ਪਾਵਰਫੁਲ ਹੈ ਕਿ ਉਹ ਤੁਹਾਨੂੰ ਹੱਕ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਗਨ ਵਾਇਲੈਂਸ ਦੇ ਥੱਲੇ ਮਾਸ ਸ਼ੂਟਿੰਗਸ ਹੁੰਦੀਆਂ ਨੇ, ਜਿਹੜੇ ਖਾਸ ਤੌਰ ਤੇ ਸਾਡੇ ਖਿੱਤੇ 'ਚ ਬੈਠੇ ਲੋਕ ਨੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜੀ ਇੰਨਾ ਕੁਝ ਹੋ ਰਿਹਾ, ਕਿਉਂ ਨਹੀਂ ਪਾਬੰਦੀ ਲੱਗ ਸਕਦੀ, ਇਹ ਕਿਉਂ ਨਹੀਂ ਲਾਇਸੈਂਸਡ ਹੋ ਸਕਦੇ ਜਾਂ ਅਦਰ ਵੇ ਅਰਾਊਂਡ ਹੋ ਸਕਦਾ। ਸੋ ਉੱਥੇ ਦੋ ਗੱਲਾਂ ਸਮਝਣ ਦੀ ਲੋੜ ਹੈ। ਪਹਿਲਾ ਪਾਰਟ ਤਾਂ ਸੈਕੰਡ ਅਮੈਂਡਮੈਂਟ ਜਿਹਦੇ ਥੱਲੇ ਔਰ ਜਿਹਦੀ ਇੱਕ ਆਪਣੀ ਹਿਸਟਰੀ ਹੈ ਕਿ ਅਮਰੀਕਾ 'ਚ ਜਦੋਂ ਜਾਰਜ ਵਾਸ਼ਿੰਗਟਨ ਔਰ ਉਹਨਾਂ ਦੇ ਸਾਥੀਆਂ ਨੇ ਜਿਸ ਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ, ਬ੍ਰਿਟਿਸ਼ ਕਲੋਨੀਅਲ ਸਿਸਟਮ ਦੇ ਖਿਲਾਫ ਲੜਾਈ ਲੜੀ, ਤੇ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਮਿਲੀਸ਼ੀਆ ਨੇ ਅਦਾ ਕੀਤਾ ਹੈ। ਉਹ ਲੋਕ ਜਿਨ੍ਹਾਂ ਦੇ ਕੋਲ ਹਥਿਆਰ ਸਨ ਔਰ ਉਹਨਾਂ ਨੇ ਜੁਆਇਨ ਕੀਤਾ। ਔਰ ਸੈਕੰਡਲੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਅਮਰੀਕਾ ਦੇ ਵਿੱਚ ਇਹ ਸਪਿਰਿਟ ਹੈ ਕਿ ਵੀ ਬੇਸ਼ੱਕ ਸਟੇਟ ਜਿਹੜੀ ਹੈ ਉਹ ਬੜੀ ਪਾਵਰਫੁਲ ਹੁੰਦੀ ਹੈ, ਤਾਕਤਵਰ ਹੁੰਦੀ ਹੈ, ਪਰ ਜੇ ਸਟੇਟ ਹੀ ਤੁਹਾਡੇ ਤੇ ਜਾਂ ਤੁਹਾਡੇ ਹੱਕਾਂ ਤੇ ਛਾਪਾ ਮਾਰਨਾ ਚਾਹੇ ਜਾਂ ਤੁਹਾਡੀ ਸਟੇਟ ਵੀਕ ਹੋ ਜਾਏ ਔਰ ਐਨਮੀ ਜਿਹੜਾ ਹੈ ਉਹ ਤੁਹਾਡੇ ਤੇ ਚੜ੍ਹ ਦੌੜੇ, ਤਾਂ ਉਸ ਹਾਲਤ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਤੁਹਾਡੇ ਕੋਲ ਹਥਿਆਰ ਹੋਣੇ ਜ਼ਰੂਰੀ ਨੇ। ਸੋ ਇਹਨਾਂ ਦੇ ਆਧਾਰ ਦੇ ਉੱਤੇ ਹੀ ਸੈਕੰਡ ਅਮੈਂਡਮੈਂਟ ਜਿਹੜੀ ਹੈ ਤੁਹਾਨੂੰ ਉਹ ਹੱਕ ਦਿੰਦੀ ਹੈ ਕਿ ਤੁਸੀਂ ਕਿੰਨੇ ਵੀ ਹਥਿਆਰ ਰੱਖੋ। ਔਰ ਇਹ ਇਕੱਲਾ ਅਮਰੀਕਾ ਦੇ ਹਵਾਲੇ ਨਾਲ ਨਹੀਂ, ਅੱਜ ਮੈਂ ਥੋੜਾ ਜਿਹਾ ਇਸ ਦੇ ਉੱਤੇ ਰਿਸਰਚ ਵਰਕ ਵੀ ਕੀਤਾ, ਪਰ ਇਸ ਵੱਲ ਜਾਣ ਤੋਂ ਪਹਿਲਾਂ ਜਿਨ੍ਹਾਂ ਨੂੰ ਇਸ ਘਟਨਾ ਦਾ ਵੇਰਵਾ ਨਹੀਂ ਪਤਾ, ਮੈਂ ਇਹ ਦੱਸਣਾ ਚਾਹੁੰਦਾ ਕਿ ਟੈਕਸਾਸ ਸਟੇਟ ਦੇ ਵਿੱਚ ਹਿਊਸਟਨ ਤੋਂ ਬਾਅਦ ਜਾਂ ਡੈਲਸ ਤੋਂ ਬਾਅਦ ਇੱਕ ਇੰਪੋਰਟੈਂਟ ਸ਼ਹਿਰ ਹੈ ਸੈਨ ਐਂਟੋਨੀਓ। ਸੈਨ ਐਂਟੋਨੀਓ ਤੋਂ 129 ਕਿਲੋਮੀਟਰ ਲਗਭਗ 80 ਮੀਲ ਦੀ ਵਿੱਥ ਦੇ ਉੱਤੇ ਇੱਕ ਟਾਊਨ ਛੋਟਾ ਜਿਹਾ ਹੈ ਯੂਵਾਲਡੇ, ਔਰ ਉਸ ਦੇ ਵਿੱਚ ਰੌਬ ਐਲੀਮੈਂਟਰੀ ਸਕੂਲ ਜਿਹਦੇ ਚ ਲਗਭਗ 600 ਸਟੂਡੈਂਟ ਪੜ੍ਹਦੇ ਨੇ ਬੱਚੇ ਜਿਹੜੇ। ਔਰ ਉਸ ਦੇ ਵਿੱਚ ਪਿਛਲੇ ਕੱਲ੍ਹ ਇਹ ਵਾਕਿਆ ਹੁੰਦਾ ਹੈ ਕਿ ਇੱਕ ਲਗਭਗ 18 ਸਾਲ ਦਾ ਮੁੰਡਾ ਜਿਹੜਾ ਹੁਣ ਇਹ ਵੀ ਨਹੀਂ ਪਤਾ ਵੀ ਫੁੱਲੀ ਐਡਲਟ ਹੈ ਜਾਂ ਅਜੇ ਮਾਈਨਰ ਹੀ ਹੈ, ਔਰ ਉਹ ਇਹ ਵੀ ਕੋਈ ਸਾਹਮਣੇ ਨਹੀਂ ਹੈ ਵੀ ਉਸ ਸਕੂਲ ਦੇ ਜਾਂ ਟੀਚਰਸ ਨਾਲ ਜਾਂ ਕਿਸੇ ਨਾਲ ਉਸ ਦਾ ਕੋਈ ਟਕਰਾਅ ਹੋਇਆ ਹੋਏ ਜਾਂ ਕੁਛ ਹੈ। ਹਾਂ, ਜਿਹੜੀ ਇੱਕ ਰਿਪੋਰਟ ਮੈਂ ਦੇਖ ਰਿਹਾ ਸੀ ਕਿ ਵੀ ਉਹਦੀ ਮਾਂ ਵੀ ਡਰੱਗੀ ਹੈ ਔਰ ਉਹ ਜਿਹੜਾ ਕਾਫੀ ਉਹਦਾ ਟਰਬਲਡ ਚਾਈਲਡਹੁੱਡ ਹੈ, ਸਿੰਗਲ ਮਦਰ, ਔਰ ਪਿਛਲੇ 2 ਮਹੀਨੇ ਤੋਂ ਉਹ ਆਪਣੀ ਦਾਦੀ ਦੇ ਨਾਲ ਰਹਿ ਰਿਹਾ ਸੀ। ਔਰ ਹਾਲਾਂਕਿ ਇਹ ਜਿਹੜਾ ਉਹਨੇ ਕੁਕਰਮ ਕੀਤਾ ਹੈ ਜਿਹਦੇ ਥੱਲੇ ਉਹ ਪੂਰਾ ਹਥਿਆਰਾਂ ਨਾਲ ਲੈਸ ਹੋ ਕੇ ਔਰ ਉਹਨੇ ਬੁਲਟ ਪ੍ਰੂਫ ਜੈਕਟ ਵੀ ਪਾਈ, ਇਹ ਸਕੂਲ ਦੇ ਵਿੱਚ ਵੜ ਗਿਆ ਔਰ ਇੱਕ ਕਮਰੇ 'ਚੋਂ ਵੜ ਗਿਆ ਔਰ ਉਹਨੇ ਲੌਕ ਕਰਕੇ ਫਿਰ ਜਿਵੇਂ ਬੱਚਿਆਂ ਨੂੰ ਔਰ ਟੀਚਰਸ ਨੂੰ ਮਾਰਿਆ। 19 ਸਟੂਡੈਂਟ ਉਸ ਦੇ ਵਿੱਚ ਮਾਰੇ ਗਏ ਜਿਨ੍ਹਾਂ ਦੀਆਂ ਉਮਰਾਂ 7 ਤੋਂ 10 ਸਾਲ ਦੀਆਂ ਨੇ ਔਰ 2 ਟੀਚਰਸ ਵੀ। ਲੇਕਿਨ ਕਿਉਂਕਿ ਇਹ ਡੈਮੇਜ ਹੋਰ ਵੀ ਹੋ ਸਕਦਾ ਸੀ ਜ਼ਿਆਦਾ ਜਿੰਨਾ ਕੁ ਉਹਦੇ ਕੋਲ ਸਾਰਾ ਅਸਲਾ ਸੀ, ਲੇਕਿਨ ਜਿਉਂ ਹੀ ਜਿਹੜੀ ਪੈਟਰੋਲਿੰਗ ਉਹਨਾਂ ਦੀ ਪੁਲਿਸ ਫੋਰਸ ਸੀ ਉਹਨਾਂ ਨੂੰ ਖਬਰ ਹੋਈ, ਉਹ ਆਏ ਔਰ ਉਹਨਾਂ ਨੇ ਉਸ ਕਮਰੇ ਨੂੰ ਤੋੜ ਕੇ, ਹਾਲਾਂ ਟੀਚਰਸ ਨੇ ਵੀ ਮਰਨ ਤੋਂ ਪਹਿਲਾਂ ਵਿੰਡੋਜ਼ ਵਗੈਰਾ ਖੋਲ ਕੇ ਜਿੰਨੇ ਕੋ ਬੱਚਿਆਂ ਨੂੰ ਸੇਵ ਕਰ ਸਕਦੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਪੁਲਿਸ ਨੇ ਉਹਨੂੰ ਜਿਹੜਾ ਉਹ ਮਾਰਿਆ। ਔਰ ਇਹ ਵੀ ਆਇਆ ਕਿ ਵੀ ਮਾਰਨ ਤੋਂ ਪਹਿਲਾਂ ਜਿਹੜਾ ਉਸ ਨੇ ਸਕੂਲ ਤੇ ਹਮਲਾ ਕਰਨ ਤੋਂ ਪਹਿਲਾਂ ਔਰ ਜਦੋਂ ਉਹ ਸਕੂਲ ਦੇ ਵਿੱਚ ਵੀ ਦਾਖਲ ਹੁੰਦਾ ਹੈ, ਅਜੇ ਕੁਝ ਦੇਰ ਪਹਿਲਾਂ ਹੀ ਸਕੂਲ ਵਾਲਿਆਂ ਨੇ ਇੱਕ ਸਿਕਿਉਰਿਟੀ ਗਾਰਡ ਹਾਇਰ ਕੀਤਾ ਸੀ। ਸੋ ਉਹਨੇ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਸ਼ੂਟ ਕੀਤਾ, ਹਾਲਾਂ ਉਹ ਜ਼ਖਮੀ ਹੈ, ਉਹਦੀ ਡੈਥ ਨਹੀਂ ਹੈ। ਔਰ ਫਿਰ ਉਹ ਘਰੋਂ ਤੁਰਨ ਲੱਗਿਆ ਉਹਨੇ ਆਪਣੀ ਗ੍ਰੈਂਡ ਮਦਰ ਨੂੰ, ਔਰ ਈਵਨ ਉਹਨੇ ਫੇਸਬੁੱਕ ਦੇ ਉੱਤੇ ਜਿਹੜੀਆਂ ਪ੍ਰਾਈਵੇਟ ਪੋਸਟ ਪਾਈ ਜਾਂਦੀ ਹੈ 3 ਮਿੰਟ ਪਹਿਲਾਂ ਪਾਈ ਉਹਨੇ ਪੋਸਟ ਕਿ ਜੀ ਮੈਂ ਆਪਣੀ ਦਾਦੀ ਨੂੰ ਮਾਰ ਰਿਹਾ, ਹੁਣ ਮੈਂ ਸਕੂਲ ਜਾ ਰਿਹਾ ਔਰ ਦੂਸਰਾ। ਔਰ ਇਹ ਜਿਹੜੇ ਫੇਸਬੁੱਕ ਜਿਹਨੂੰ ਅੱਜ ਕੱਲ੍ਹ ਮੈਟਾ ਕਹਿੰਦੇ ਨੇ, ਉਹਨਾਂ ਦੇ ਓਨਰ ਨੇ ਕਿਹਾ ਕਿ ਵੀ ਇਹ ਜਿਹੜਾ ਮੈਸੇਜ ਸੀ that was sent privately on the platform, ਪਬਲਿਕ ਡੋਮੇਨ 'ਚ ਨਹੀਂ ਸੀ। ਪਰ ਇਹ ਵੀ ਇੱਕ ਜਿਸ ਕਿਸਮ ਦਾ ਇੱਕ ਸ਼ੋਅ ਆਫ ਚੱਲ ਪਿਆ ਵੀ ਬਹੁਤ ਵਾਰ ਜਿਹੜੇ ਕਈ ਸੁਸਾਈਡ ਵੀ ਕਰਦੇ ਨੇ ਜਾਂ ਇਹ ਪਬਲਿਕ ਕਿਲਿੰਗ ਈਵਨ ਨਿਊਜ਼ੀਲੈਂਡ 'ਚ ਜਿਹਨੇ 2 ਜਿਹੜੀਆਂ ਮਸੀਤਾਂ ਦੇ ਉੱਤੇ ਅਟੈਕ ਕੀਤਾ ਸੀ ਜਿਸ ਵਾਈਟ ਸੁਪਰੇਮੈਸਿਸਟ ਨੇ, ਉਹਦਾ ਹੀ ਨਾਲ ਦੀ ਨਾਲ ਉਹਨੂੰ ਲਾਈਵ ਕਰ ਰਿਹਾ ਸੀ ਫੇਸਬੁੱਕ ਦੇ ਉੱਤੇ। ਔਰ ਇਹ ਬੜਾ ਕ੍ਰਿਟਿਸਿਜ਼ਮ ਹੋਇਆ ਕਿ ਭਾਈ
ਕੋਈ ਤਾਂ ਮੋਨੀਟਰਿੰਗ ਪਿਓ ਹੋਏ ਇਹਨਾਂ ਦਾ ਜਿੱਥੋਂ ਪਤਾ ਲੱਗ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਇੱਕ ਚੀਪ ਪਬਲਿਸਿਟੀ ਦਾ ਰਸਤਾ ਬਣ ਗਿਆ ਹੈ ਕਿ ਭਾਈ ਤੁਸੀਂ ਇਸ ਕਿਸਮ ਦਾ ਕੁਕਰਮ ਕਰ ਰਹੇ ਹੋ ਔਰ ਉਹਨੂੰ ਤੁਸੀਂ ਲਾਈਵ ਕਰ ਰਹੇ ਹੋ। ਸੋ ਇਹਨੇ ਵੀ ਜਿਹੜਾ 3 ਮਿੰਟ ਪਹਿਲਾਂ ਜਾਣ ਤੋਂ ਇਹ ਪੋਸਟ ਕੀਤਾ ਔਰ ਇਹ ਸਾਰਾ, ਲੇਕਿਨ ਇਸ ਵਾਕਿਆ ਨੇ ਸਾਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਔਰ ਪ੍ਰੈਜ਼ੀਡੈਂਟ ਬਾਈਡਨ ਆਲਮੋਸਟ ਟੀਅਰਸ ਦੇ ਵਿੱਚ ਹੀ ਸੀ ਔਰ ਉਹੀ ਡਿਬੇਟ ਟ੍ਰਿਗਰ ਵੀ ਹੋਈ ਅਗੇਨ, ਕਿਉਂਕਿ ਟੈਕਸਾਸ ਇਸ ਮਾਮਲੇ 'ਚ ਸਭ ਤੋਂ ਜ਼ਿਆਦਾ ਹਥਿਆਰਾਂ ਦੀ ਸਪੋਰਟਰ ਸਟੇਟ ਹੈ। ਉੱਥੇ ਤਾਂ ਜਿਵੇਂ ਤੁਸੀਂ ਗੋਭੀ ਤੇ ਬਤਾਊ ਮੰਡੀ 'ਚ ਵੇਚਣ ਲਈ ਰੱਖੇ ਹੁੰਦੇ ਨੇ ਖੁੱਲੇ, ਇਵੇਂ ਹਥਿਆਰਾਂ ਦੇ ਟ੍ਰੇਡ ਫੇਅਰ ਹੁੰਦੇ ਨੇ ਜਿਹੜੇ ਨੇ ਵੈਪਨ ਮਾਰਕੀਟ 'ਚ ਲੱਗਦੀਆਂ ਖੁੱਲੇ, ਕੱਲੇ ਦੇ ਕੋਲ ਜਿੰਨੇ ਮਰਜ਼ੀ ਹਥਿਆਰ ਹੋਣ। ਔਰ ਇੱਥੋਂ ਤੱਕ ਵੀ ਇਹਦੇ ਬਾਵਜੂਦ ਕਿ ਇੰਨਾ ਵੱਡਾ ਵਾਕਿਆ ਹੁੰਦਾ ਔਰ ਇਹ ਅਮਰੀਕਾ 'ਚ ਤਾਂ ਡਿਬੇਟ ਹੈ ਕਿ ਭਾਈ ਕੋਈ ਨਾ ਕੋਈ ਮੈਡੀਕਲ ਚੈੱਕਅਪ, ਕੋਈ ਨਾ ਕੋਈ ਬੈਕਗਰਾਉਂਡ ਚੈੱਕਅਪ, ਹਾਲਾਂ ਇਸ ਨੌਜਵਾਨ ਦਾ ਕੋਈ ਜਿਹਨੇ ਕੁਕਰਮ ਕੀਤਾ ਉਸ ਦਾ ਕੋਈ ਇਸ ਕਿਸਮ ਦਾ ਮੈਡੀਕਲ ਰੈਕੋਰਡ ਜਾਂ ਦੂਜਾ ਨਹੀਂ ਹੈ, ਪਰ ਜਿਹੜਾ ਇਸ ਕਿਸਮ ਦੇ ਹਾਲਾਤ ਮੈਂਟਲੀ ਰਹਿ ਰਿਹਾ ਔਰ ਜਿਵੇਂ ਤੁਸੀਂ ਕਿਹਾ ਕਿ ਕੋਵਿਡ-19 ਦੇ ਚੱਲਦੇ ਆ ਜਿਹੜੇ ਆਈਸੋਲੇਸ਼ਨ ਹੈ, ਇਸ ਨੇ ਵੀ ਬਹੁਤ ਸਾਰੀ ਜਿਹੜੀ ਹੈ ਇਸ ਕਿਸਮ ਦੀ ਮਾਨਸਿਕਤਾ ਪੈਦਾ ਕੀਤੀ ਹੈ ਔਰ ਮੇਰਾ ਖਿਆਲ ਹੈ ਕਿ ਵੀ 2 ਗੁਣਾ ਜਾਂ 3 ਗੁਣਾ ਇਸ ਕਿਸਮ ਦੇ ਮੈਂਟਲ ਮਰੀਜ਼ ਨੇ ਉਹ ਵਰਤਾਰਾ ਸਕੂਲਾਂ ਕਾਲਜਾਂ 'ਚ ਵੀ ਦੇਖਿਆ ਜਾ ਰਿਹਾ ਹੈ। ਉਹਨਾਂ ਦੇ ਜਿਸ ਨੂੰ ਅਟੈਂਸ਼ਨ ਡੈਫੀਸ਼ੀਐਂਟ ਸਿੰਡਰੋਮ ਕਹਿੰਦੇ ਨੇ ਕਿ ਭਾਈ ਉਹ ਤਾਂ ਹੈ ਹੀ ਹੈ ਸੀ, ਉਹ ਤਾਂ ਪਹਿਲਾਂ ਵੀ ਨਜ਼ਰ ਆ ਰਿਹਾ ਸੀ, ਲੇਕਿਨ ਕਾਫੀ ਇਸ ਕਿਸਮ ਦੇ ਕੇਸਿਸ ਹੋਰ ਵੀ ਜਿਹੜੇ ਨੇ ਸੁਸਾਈਡ ਦੇ, ਹੋਮਿਸਾਈਡ ਦੇ, ਵਾਇਲੈਂਸ ਘਰਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਆ ਰਹੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਵੇਂ ਗਵਰਨਮੈਂਟ ਜਿਹੜਾ ਗਵਰਨਰ ਹੈ ਉੱਥੋਂ ਦਾ ਗ੍ਰੈਗ ਐਬਰਟਸ, ਉਹਨੇ ਤਾਂ ਇਸ ਗੱਲ ਨੂੰ ਹੀ ਡਿਸਮਿਸ ਕਰਤਾ ਵੀ ਕੋਈ ਗਨ ਕੰਟਰੋਲ ਜਾਂ ਉਸ ਦੇ ਲਈ ਕੋਈ ਲਾਅ ਦੀ ਲੋੜ ਹੈ। ਹਾਲਾਂ ਉਹ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੇ ਜਿਹੜਾ ਗਵਰਨਰ ਦੇ ਆਫਿਸ ਲਈ ਰਨ ਕਰ ਰਿਹਾ ਹੈ ਡੈਮੋਕ੍ਰੈਟਿਕ ਪਾਰਟੀ ਦਾ ਬੈਟੇ ਉਹ ਰੁਰਕੇ, ਉਹਨੇ ਜਦੋਂ ਉਹਨੂੰ ਕਿਹਾ ਕਿ ਵੀ ਇਹ ਤੁਹਾਡੇ ਜਿਹੜਾ ਸਟਿਫ ਆਪੋਜੀਸ਼ਨ ਹੈ ਟੂ ਦਾ ਗਨ ਕੰਟਰੋਲ ਲਾਜ਼ ਉਹ ਜ਼ਿੰਮੇਵਾਰ ਹੈ, ਤਾਂ ਉਹਨੂੰ ਉਹਦੇ 'ਚ ਉਹਨੇ ਪ੍ਰੈਸ ਕਾਨਫਰੰਸ 'ਚੋਂ ਹੀ ਬਾਹਰ ਕੱਢ ਦਿੱਤਾ। ਸੋ ਇਹ ਸਾਰਾ ਜਿਹੜਾ ਵਰਤਾਰਾ ਹੈ ਔਰ ਅਮਰੀਕਾ 'ਚ ਸਟੈਚੂ ਆਫ ਲਿਬਰਟੀ ਤੋਂ ਲੈ ਕੇ ਵਾਈਟ ਹਾਊਸ ਦੁਨੀਆ ਭਰ 'ਚ ਜਿੱਥੇ ਤੁਸੀਂ ਦੇਖੋਗੇ ਅਮਰੀਕਨ ਝੰਡੇ ਨਿਵੇਂ ਹੋਏ ਨੇ ਔਰ ਪ੍ਰੈਜ਼ੀਡੈਂਟ ਬਾਈਡਨ ਖੁਦ ਵੀ ਟੈਕਸਾਸ ਜਾ ਰਹੇ ਨੇ। 4 ਚਫੇਰੇ ਆਊਟਪੋਰਿੰਗ ਆਫ ਸੌਰੋ ਹੈ ਕਈ ਥਾਂ ਦੇ ਉੱਤੇ, ਪ੍ਰੇਅਰਸ ਔਰ ਦੂਸਰੀਆਂ ਰੱਖੀਆਂ ਗਈਆਂ ਔਰ ਉਹਨਾਂ ਦੇ ਜਿਹੜੇ ਖਾਸ ਤੌਰ ਤੇ ਫੈਮਿਲੀ ਮੈਂਬਰਸ ਨੇ ਉਹਨਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਜਿਸ ਹਾਲਤ ਦੇ ਵਿੱਚੋਂ ਨੇ। ਲੇਕਿਨ ਇਸ ਦੇ ਨਾਲ ਇੱਕ ਪਹਿਲਾਂ ਕੁਇਕ ਗਲੈਂਸ ਕਿ ਇਹ ਪਹਿਲੀ ਸ਼ੂਟਿੰਗ ਨਹੀਂ ਹੈ ਕਿ ਵੀ ਜਿਹੜੀ ਸਕੂਲ ਦੇ ਵਿੱਚ ਹੋਈ ਹੋਏ, ਜਿਹੜਾ ਮੈਂ ਥੋੜਾ ਬਹੁਤ ਦੇਖਿਆ ਇਹ ਸਾਰੇ ਨੂੰ, ਜੇ ਅਸੀਂ ਅੱਗੋਂ ਪਿੱਛੇ ਵੱਲ ਜਾਈਏ ਤੇ ਇਹ ਇਸ ਤੋਂ ਪਹਿਲਾਂ ਸੈਂਟਾ ਫੇ ਹਾਈ ਸਕੂਲ ਦੇ ਵਿੱਚ ਮਈ 2018 ਚ ਇੱਕ 17 ਸਾਲ ਦੇ ਬੱਚੇ ਨੇ, ਹਿਊਸਟਨ ਏਰੀਆ ਹਾਈ ਸਕੂਲ ਹੈ ਵੀ ਟੈਕਸਾਸ ਦੇ ਵਿੱਚ ਹੈ, ਸੇਂਟ ਫੇ, ਉਹਨੇ ਜਿਹੜਾ ਹਾਈ ਸਕੂਲ ਚ ਐਂਟਰ ਹੋ ਕੇ 10 ਬੱਚਿਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਚ 10 ਇਨਸਾਨਾਂ ਨੂੰ ਮਾਰਿਆ ਸੀ, ਜਿਨ੍ਹਾਂ ਚ ਸਾਰੇ ਹੀ ਜਿਹੜੇ ਨੇ ਬਹੁਤੇ ਜਿਨ੍ਹਾਂ ਚੋਂ ਸਟੂਡੈਂਟ ਸੀ ਉਹ ਫੜਿਆ ਗਿਆ ਸੀ ਔਰ ਹੁਣ ਉਸ ਦੇ ਉੱਤੇ ਟ੍ਰਾਇਲ ਚੱਲ ਰਿਹਾ ਹੈ। ਸੋ ਇਹ ਵਾਕਿਆ ਆਲਮੋਸਟ 4 ਸਾਲ ਪਹਿਲਾਂ ਟੈਕਸਾਸ ਦੇ ਹੀ ਸੈਂਟਾ ਫੇ ਹਾਈ ਸਕੂਲ ਦੇ ਵਿੱਚ ਹੋਇਆ। ਫਿਰ ਮੈਜੋਰਿਟੀ ਸਟੋਨਮੈਨ ਡਗਲਸ ਹਾਈ ਸਕੂਲ ਚ ਫਰਵਰੀ 2018 ਦੇ ਵਿੱਚ ਵਾਕਿਆ ਹੋਇਆ ਸੀ ਕਿ ਇਹ ਫਲੋਰੀਡਾ ਦੇ ਵਿੱਚ ਹੈ, ਪਾਰਕਲੈਂਡ ਫਲੋਰੀਡਾ ਚ, ਔਰ ਇੱਕ ਹਮਲੇ ਦੇ ਵਿੱਚ ਇਹਨੂੰ 20 ਸਾਲਾ ਨੌਜਵਾਨ ਨੇ ਅਟੈਕ ਕੀਤਾ, 14 ਸਟੂਡੈਂਟ ਤੇ 3 ਸਟਾਫ ਮੈਂਬਰ ਮਾਰੇ ਗਏ ਸੀ। ਇਹ ਜਿਹੜਾ ਹੈ ਫਲੋਰੀਡਾ ਦਾ ਵਾਕਿਆ ਹੈ। ਇਸੇ ਤਰ੍ਹਾਂ ਜਿਹੜਾ ਓਰੀਗਨ ਦੇ ਵਿੱਚ ਉਮਾਕਾ ਕਮਿਊਨਿਟੀ ਕਾਲਜ ਦੇ ਵਿੱਚ ਅਕਤੂਬਰ 2015 ਦੇ ਵਿੱਚ ਇੱਕ ਜਿਹੜਾ ਕਾਤਲ ਨੇ 9 ਸਟੂਡੈਂਟਸ ਨੂੰ ਮਾਰ ਦਿੱਤਾ ਸੀ ਔਰ ਆਪਣੇ ਆਪ ਨੂੰ ਵੀ ਉਹਨੇ ਸ਼ੂਟ ਕਰ ਲਿਆ ਸੀ। ਇਹ ਵਾਕਿਆ ਓਰੀਗਨ ਦੇ ਵਿੱਚ ਹੋਇਆ। ਔਰ ਨਿਊ ਟਾਊਨ ਕਨੈਟੀਕਟ ਚ 2012 ਚ ਜਿਹੜਾ ਉਹਨਾਂ ਦਾ ਮੇਜਰ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਹੈ, ਬੱਚੇ ਨੇ ਛੋਟੇ ਐਲੀਮੈਂਟਰੀ ਦੇ, ਉਹਦੇ ਚ ਜਿਹੜਾ ਔਰ ਇਹ ਉਹਦੇ ਚ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਚ 20 ਫਸਟ ਗ੍ਰੇਡਰ ਬੱਚੇ ਤੇ 6 ਟੀਚਰ ਜਿਹੜੇ ਨੇ ਉਹ ਮਾਰ ਦਿੱਤੇ ਗਏ ਸੀ। ਸੋ ਇਹ 26 ਕੈਜੂਅਲਟੀਜ਼ ਮੈਕਸਿਮਮ ਸੀ ਔਰ ਇਸ ਨੇ ਜਿਹੜਾ ਕਾਤਲ ਸੀ
उसने अपने आप ਨੂੰ ਵੀ ਐਂਡ ਕੀਤਾ। ਸੋ ਇਹ ਬੜੀ ਵੱਡੀ ਟ੍ਰੈਜੇਡੀ ਸੀ ਦਸੰਬਰ 2012 ਦੇ ਵਿੱਚ ਸਾਡੀ ਗੁਆਂਢੀ ਸਟੇਟ ਕਨੈਟੀਕਟ 'ਚ, ਜਿਹਦੇ 'ਚ ਕਿ 19 ਸਾਲਾ ਬੱਚੇ ਨੇ 20 ਫਸਟ ਗ੍ਰੇਡਰ, ਇਹ ਵੀ ਫਸਟ ਗ੍ਰੇਡਰ ਤੁਸੀਂ ਦੇਖ ਲਓ 4-5 ਸਾਲ ਦੇ, ਔਰ 6 ਟੀਚਰ ਮਾਰੇ ਸੀ। ਵਰਜੀਨੀਆ ਟੈਕ ਅਪ੍ਰੈਲ 2007 ਦੇ ਵਿੱਚ ਜ਼ਾਹਰ ਹੈ ਉਦੋਂ ਮੈਂ ਵੀ ਵਾਸ਼ਿੰਗਟਨ ਸੀ, ਔਰ ਇਸ ਘਟਨਾ ਨੇ ਬੜਾ ਉਹ ਸਾਰੇ ਮੈਟਰੋ ਏਰੀਆ ਦੇ ਵਿੱਚ ਇੱਕ ਗਮ ਦੀ ਲਹਿਰ ਪੈਦਾ ਕੀਤੀ ਸੀ। ਇੱਕ 23 ਸਾਲਾ ਸਟੂਡੈਂਟ ਨੇ ਜਿਹੜਾ ਵਰਜੀਨੀਆ ਟੈਕ ਦਾ ਹੀ ਸਟੂਡੈਂਟ ਸੀ, ਉਹਨੇ 32 ਲੋਕਾਂ ਨੂੰ ਕੈਂਪਸ ਦੇ ਵਿੱਚ ਬਲੈਕਬਰਗ ਵਰਜੀਨੀਆ ਦੇ ਵਿੱਚ ਮਾਰਿਆ ਸੀ ਔਰ 2 ਦਰਜਨ ਤੋਂ ਜ਼ਿਆਦਾ ਨੂੰ ਜ਼ਖਮੀ ਕੀਤਾ ਸੀ। ਸੋ ਇਹ ਬਹੁਤ ਵੱਡੀ ਕੈਜੂਅਲਟੀ ਸੀ ਵਰਜੀਨੀਆ ਟੈਕ ਕੈਂਪਸ ਦੇ ਵਿੱਚ ਬਲੈਕਬਰਗ ਦੇ ਵਿੱਚ ਕਿ 32 ਜਿਨ੍ਹਾਂ 'ਚ ਬਹੁਤੇ ਸਟੂਡੈਂਟ ਔਰ ਟੀਚਰ ਸੀ ਉਹ ਮਾਰ ਮੁਕਾਏ ਗਏ ਸੀ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਮਾਰਚ 2005 'ਚ ਰੈੱਡ ਲੇਕ ਹਾਈ ਸਕੂਲ ਦੇ ਵਿੱਚ ਇੱਕ 16 ਸਾਲਾ ਵਿਦਿਆਰਥੀ ਨੇ ਉਹ ਆਪਣੇ ਪਹਿਲਾਂ ਗ੍ਰੈਂਡਫਾਦਰ ਨੂੰ ਮਾਰਿਆ, ਫਿਰ ਉਹਨੇ ਮਿਨੇਸੋਟਾ ਹੋਮ 'ਚ ਜਾ ਕੇ ਉਹ ਰੈੱਡ ਲੇਕ ਹਾਈ ਸਕੂਲ 'ਚ ਗਿਆ ਜਿੱਥੇ ਉਹਨੇ 5 ਸਟੂਡੈਂਟਸ ਨੂੰ, ਇੱਕ ਟੀਚਰ ਨੂੰ ਤੇ ਇੱਕ ਗਾਰਡ ਨੂੰ ਮਾਰ ਮੁਕਾਇਆ ਸੀ। ਇਸੇ ਤਰ੍ਹਾਂ ਅਪ੍ਰੈਲ 1999 ਦੇ ਵਿੱਚ ਕੋਲੰਬੀਅਨ ਹਾਈ ਸਕੂਲ, ਇਹ ਕੋਲੋਰਾਡੋ ਦੇ ਵਿੱਚ ਹੈ, ਉਹਦੇ 'ਚ 2 ਸਟੂਡੈਂਟਸ ਨੇ ਜਿਹੜੇ ਉੱਥੋਂ ਦੇ ਹੀ ਵਿਦਿਆਰਥੀ ਸੀ, ਉਹਨਾਂ ਨੇ 12 ਆਪਣੇ ਸਾਥੀ ਸਟੂਡੈਂਟਸ ਨੂੰ ਔਰ ਇੱਕ ਟੀਚਰ ਨੂੰ ਮਾਰ ਮੁਕਾਇਆ ਸੀ। ਸੋ ਜੇ ਤੁਸੀਂ ਇਹ ਸਾਰੀਆਂ ਹੀ ਘਟਨਾਵਾਂ ਜਿਹੜੀਆਂ ਅਸੀਂ 1999 ਤੋਂ 2022 ਤੱਕ ਆਲਮੋਸਟ 23 ਸਾਲ ਦੀਆਂ ਬਿਆਨੀਆਂ ਨੇ, ਜੇ ਤੁਸੀਂ ਦੇਖੋਗੇ ਤੇ ਉਹਦੇ 'ਚ ਈਵਨ 3-4 ਕੇਸਿਸ ਦੇ ਵਿੱਚ ਤਾਂ ਜਿਹੜੇ ਕਿਲਰ ਨੇ ਉਹ ਮਾਈਨਰ ਨੇ, 16 ਸਾਲ 14 ਸਾਲ ਔਰ ਇਹ ਸਾਰੇ ਦੇ ਨਾਲ, ਔਰ ਹੁਣ ਵੀ 18 ਸਾਲ ਦਾ ਦੂਜਾ। ਪਰ ਇਸ ਸਾਰੇ ਦੇ ਬਾਵਜੂਦ, ਕਿਉਂਕਿ ਇਹ ਤਾਂ ਸਿਰਫ ਜਿਹੜਾ ਸਕੂਲਸ ਦਾ ਰੈਕਡ ਹੈ, ਜੇ ਤੁਸੀਂ ਮਾਸ ਸ਼ੂਟਿੰਗਸ ਦੇਖੋ ਤਾਂ ਫਿਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਡੈਥਸ ਹੋਈਆਂ ਨੇ। ਔਰ ਇਸ ਲਈ ਜਦੋਂ ਦੁਨੀਆ 'ਚ ਡਿਬੇਟ ਹੁੰਦੀ ਹੈ, ਬਹੁਤਿਆਂ ਨੂੰ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਭਾਈ ਇਹ ਕੀ ਹੈ। ਉਹ ਅਮਰੀਕਾ 'ਚ ਕਹਿਣਗੇ ਜੀ ਜੇ ਹਥਿਆਰਾਂ ਦੇ ਇੰਨੀ ਖੁੱਲ੍ਹ-ਡੁੱਲ ਨਾ ਹੋਏ ਤਾਂ ਇਵੇਂ ਨਾ ਹੋਏ। ਹਾਲਾਂਕਿ ਜਿਹੜੀਆਂ ਦੁਨੀਆ ਦੇ 10 ਸਭ ਤੋਂ ਵੱਡੀਆਂ ਸਿਵਿਲੀਅਨ ਜਿਹੜੀਆਂ ਹਕੂਮਤਾਂ ਨੇ ਜਿੱਥੇ, ਉੱਥੇ ਹਥਿਆਰਾਂ ਦੀ ਰੇਸ਼ੋ ਕੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਹਥਿਆਰ ਨੇ। ਔਰ ਅਮਰੀਕਾ ਦੇ ਜੇ 100 ਰੈਜ਼ੀਡੈਂਟ ਗਿਣੇ ਜਾਣ, 100 ਅਮਰੀਕਾ ਦੇ ਵਾਸੀ, ਤੇ 100 ਬੰਦਿਆਂ ਦੇ ਕੋਲ ਐਵਰੇਜ 120 ਹਥਿਆਰ ਨੇ। ਇਹਦਾ ਮਤਲਬ ਇਹ ਹੈ ਕਿ ਜਿੰਨੇ ਹਥਿਆਰ ਅਮਰੀਕਾ 'ਚ ਨੇ, ਜੇ ਉਹਨੂੰ ਕੀਤਾ ਜਾਏ ਤੇ ਹਰ ਸ਼ਹਿਰੀ ਦੇ ਕੋਲ ਅਮਰੀਕਾ ਦੀ ਕੁੱਲ ਪੋਪੂਲੇਸ਼ਨ ਦਾ 1 ਤੋਂ ਜ਼ਿਆਦਾ ਵੈਪਨ ਉਹਦੇ ਕੋਲ ਹੈ। ਔਰ ਇਸ ਤੋਂ ਬਾਅਦ ਮੈਨੂੰ ਹੈਰਾਨੀ ਹੋਈ ਦੇਖ ਕੇ ਯਮਨ, ਹੁਣ ਯਮਨ ਦੇ ਵਿੱਚ ਹਾਲਾਂ ਉੱਥੇ ਵਾਰ ਵੀ ਚੱਲ ਰਹੀ ਹੈ, ਸਾਊਦੀ ਅਰੇਬੀਆ ਔਰ ਈਰਾਨ ਪ੍ਰੌਕਸੀ ਵਾਰ ਲੜ ਰਿਹਾ, ਔਰ ਉੱਥੇ 100 ਰੈਜ਼ੀਡੈਂਟਸ ਚੋਂ 52 ਦੇ ਕੋਲ ਹਥਿਆਰ ਨੇ ਕਿ ਹਰ ਦੂਸਰਾ ਬੰਦਾ ਜਿਹੜਾ ਹੈ ਉਹ ਹਥਿਆਰਬੰਦ ਹੈ। ਔਰ ਉਹ ਅਮਰੀਕਾ ਤੋਂ ਬਾਅਦ ਯਮਨ ਦੁਨੀਆ ਦਾ ਸਭ ਤੋਂ ਜ਼ਿਆਦਾ ਹਥਿਆਰਾਂ ਵਾਲਾ ਮੁਲਕ ਹੈ। ਸਰਬੀਆ, ਹੁਣ ਅਸੀਂ ਕੋਸੋਵੋ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਯੂਗੋਸਲਾਵੀਆ ਜਦੋਂ ਟੁੱਟਿਆ, ਸਰਬਾਂ ਨੇ ਕਿਵੇਂ ਜ਼ੁਲਮ ਕੀਤੇ, ਕਰੋਟਸ ਦੇ ਵੀ ਕੀਤੇ, ਫਿਰ ਬੋਸਨੀਆ ਵਾਲਿਆਂ ਤੇ ਕੀਤੇ, ਕੋਸੋਵੋ ਨੇ ਰੈਫਰੈਂਡਮ ਨਾਲ ਆਪਣੀ ਆਜ਼ਾਦੀ ਐਲਾਨੀ, ਤੇ ਸਰਬੀਆ ਦੇ ਵਿੱਚ ਵੀ 100 ਬੰਦਿਆਂ ਦੇ ਪਿੱਛੇ 39 ਦੇ ਕੋਲ ਹਥਿਆਰ ਨੇ। ਸੋ ਤੀਸਰੀ ਜਿਹੜੀ ਦੁਨੀਆ ਦੀ ਸਭ ਤੋਂ ਜ਼ਿਆਦਾ ਵੈਪਨਾਈਜ਼ਡ ਸੁਸਾਇਟੀ ਹੈ ਉਹ ਸਰਬੀਅਨ ਸੁਸਾਇਟੀ। ਮੌਂਟੀਨੀਗਰੋ ਇਹਨਾਂ ਚੋਂ ਹੀ ਟੁੱਟਿਆ, ਯੂਗੋਸਲਾਵੀਆ ਚੋਂ ਬਹੁਤ ਛੋਟਾ ਜਿਹਾ ਮੁਲਕ ਹੈ ਜਿਵੇਂ ਮੈਸੇਡੋਨੀਆ ਹੈ, ਔਰ ਮੌਂਟੀਨੀਗਰੋ ਔਰ ਐਲਬੇਨੀਆ ਇਹ ਕੋਸੋਵੋ ਦੇ ਨਾਲ ਬਾਰਡਰ ਲੱਗਦਾ ਹੈ। ਮੌਂਟੀਨੀਗਰੋ ਦੇ ਵਿੱਚ 39 ਬੰਦਿਆਂ ਦੇ ਕੋਲ ਵੈਪਨ ਨੇ 100 ਦੇ ਪਿੱਛੇ, ਇਹ ਵੀ ਹਾਈਲੀ ਵੈਪਨਾਈਜ਼ਡ ਸੁਸਾਇਟੀ ਹੈ। ਯੂਰੋਗੇ ਉਹਨਾਂ ਦੇ ਕੋਲ 34 ਫॉर 100। ਕੈਨੇਡਾ, ਈਵਨ ਹੁਣ ਕੈਨੇਡਾ ਦੇ ਵਿੱਚ ਹਾਲਾਂ ਬਹੁਤ ਟਫ ਗਨ ਲਾਜ਼ ਨੇ, ਔਰ ਉੱਥੇ ਵੀ ਜਿਹੜੀ ਵਾਂਸ ਇਨ ਅ ਵਾਈਲ ਮਾਸ ਸ਼ੂਟਿੰਗਸ ਤਾਂ ਇਸ ਲੈਵਲ ਦੀਆਂ ਨਹੀਂ ਹੁੰਦੀਆਂ ਪਰ ਹੁੰਦੀ ਹੈ ਵਾਇਲੈਂਸ। ਸੋ ਕੈਨੇਡਾ 'ਚ ਵੀ 100 ਕੈਨੇਡੀਅਨਸ ਦੇ ਪਿੱਛੇ 34 ਜਿਹੜੇ ਨੇ ਉਹ ਹਥਿਆਰਬੰਦ ਨੇ। ਸੋ ਕੈਨੇਡਾ ਵੀ ਉਸ ਕੈਟਾਗਰੀ। ਸਾਈਪਰਸ, ਹੁਣ ਸਾਈਪਰਸ ਛੋਟਾ ਜਿਹਾ ਮੁਲਕ ਔਰ ਉਹਨਾਂ ਦਾ ਟਰਕੀ ਔਰ ਗ੍ਰੀਸ ਦਾ ਝਗੜਾ ਵੀ ਚੱਲਦਾ, ਇੱਕ ਪਾਸੇ ਇੱਕ ਸਾਈਪਰਸ ਟਰਕੀ ਦਾ ਹਿੱਸਾ ਹੈ, ਇੱਕ ਗ੍ਰੀਸ ਦਾ। ਸਾਈਪਰਸ ਦੇ ਵਿੱਚ ਵੀ 100 ਬੰਦਿਆਂ ਪਿੱਛੇ ਜਿਹੜਾ 34 ਦੇ ਕੋਲ ਹਥਿਆਰ ਨੇ। ਫਿਨਲੈਂਡ, ਹੁਣ ਜਦੋਂ ਅਸੀਂ ਫਿਨਲੈਂਡ ਔਰ ਇਹ ਸਵੀਡਨ ਔਰ ਉਹਨਾਂ ਦੀ ਗੱਲ ਕਰਦੇ ਆ, ਨੈਟੋ ਦੇ ਵਿੱਚ ਵੜਨਾ ਚਾਹੁੰਦੇ ਨੇ ਪਰ ਉੱਥੇ ਉਹ ਲੋਕ, ਉਹਨਾਂ ਦੇ ਟ੍ਰੇਨਡ ਲੋਕ ਆਪਣੇ ਬਚਾਅ ਦੇ ਲਈ ਉਹਨਾਂ ਨੇ 100 ਦੇ ਪਿੱਛੇ 32 ਦੇ ਕੋਲ ਹਥਿਆਰ ਨੇ।
ਲਬਨਾਨ ਤਾਂ ਹਮੇਸ਼ਾ ਹੀ ਖਬਰਾਂ 'ਚ ਰਿਹਾ, ਜਦੋਂ ਤੋਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਉੱਥੇ ਕਦੇ ਪੀਸ ਨਹੀਂ ਹੋਈ। ਬੈਰੂਤ ਔਰ ਲਬਨਾਨ ਇਹ ਸਿਨੋਨਿਮਸ ਹੀ ਰਹੇ ਵਾਇਲੈਂਸ ਦੇ ਲਿਹਾਜ਼ ਨਾਲ। ਉੱਥੇ 31.9 ਆਲਮੋਸਟ 100 ਰੈਜ਼ੀਡੈਂਟਸ ਪਿੱਛੇ 32 ਜਿਹੜੇ ਨੇ ਉਹਨਾਂ ਕੋਲ ਹਥਿਆਰਬੰਦ ਨੇ। ਆਈਸਲੈਂਡ ਜਿਹੜਾ ਛੋਟਾ ਜਿਹਾ ਹੈ ਉੱਥੇ ਵੀ 31.7 ਹਥਿਆਰ ਨੇ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਭਾਈ ਇਸ ਡਿਬੇਟ ਦੇ ਵਿੱਚ ਜਿੱਥੇ ਇਹ ਗਨ ਕੰਟਰੋਲ ਦਾ ਔਰ ਦੂਜਾ ਇੱਕ ਵਾਰ ਫੇਰ ਇਹ ਗੱਲ ਆਏਗੀ ਅਮਰੀਕਾ ਦੇ ਹਵਾਲੇ ਨਾਲ ਵੀ, ਲੇਕਿਨ ਇਸ ਦਾ ਕੋਈ ਸਿੱਧਾ ਇਸ ਨਾਲ ਸਬੰਧ ਜੋੜਨਾ ਵੀ ਇਸ ਨੂੰ ਜੋੜ ਕੇ ਕੋਈ ਬਿਲਕੁਲ ਹਥਿਆਰਾਂ ਦਾ ਵਿਰੋਧ ਕਰੇ ਨਹੀਂ ਹੈ, ਕਿਉਂਕਿ ਉਹ ਅਸੀਂ ਜਿਵੇਂ ਕਿਹਾ ਕਿ ਅਮਰੀਕਾ ਸੈਕੰਡ ਅਮੈਂਡਮੈਂਟ ਇਸ ਕਿਸਮ ਦਾ ਕੁਝ ਵੀ ਹੋਣ ਨਹੀਂ ਦੇਗੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਕੋਵਿਡ-19 ਦੀ ਅਜੇ ਸ਼ੁਰੂਆਤ ਹੀ ਹੋਈ ਸੀ ਤੇ ਇਹ ਖਬਰਾਂ ਲੱਗੀਆਂ ਔਰ ਦੁਨੀਆ ਨੇ ਦੇਖਿਆ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਗਨ ਹਾਊਸਸ ਦੇ, ਜਿਹੜੇ ਗਨ ਸਟੋਰ ਨੇ ਉਹਨਾਂ ਦੇ ਬਾਹਰ ਅਮਰੀਕਾ 'ਚ ਵੈਪਨ ਖਰੀਦਣ ਲਈ, ਕਿਉਂਕਿ ਇਹ ਵੀ ਫੀਅਰ ਹੁੰਦਾ ਹੈ ਕਿ ਜਦੋਂ ਕਿਤੇ ਵੀ ਆਰਥਿਕ ਮੰਦਹਾਲੀ ਹੁੰਦੀ ਹੈ, ਸਭ ਤੋਂ ਪਹਿਲਾਂ ਫੂਡ ਸਕ੍ਰੈਸਿਟੀ ਹੁੰਦੀ ਹੈ, ਖਾਣ ਪੀਣ ਦੀਆਂ ਚੀਜ਼ਾਂ, ਨਾਲ ਦੀ ਨਾਲ ਲੁੱਟ ਖੋਹਾਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਅਸੀਂ ਦੇਖ ਰਹੇ ਹਾਂ ਅੱਜ ਹੀ ਮੈਂ ਅੱਜ ਦੀ ਆਵਾਜ਼ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਜਦੋਂ ਅਸੀਂ ਹੁਣ ਅਮਰੀਕਾ 'ਚ ਗੱਲ ਕਰ ਰਹੇ ਹਾਂ ਕਿ ਆਲਰੇਡੀ ਰਿਸੈਸ਼ਨ ਸ਼ੁਰੂ ਹੋ ਗਈ ਹੈ, ਬਾਈਡਨ ਨੇ ਵੀ ਮੰਨਿਆ ਤੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਨੇੜੇ ਤੇੜੇ ਪਿਛਲੇ 5-6 ਹਫ਼ਤਿਆਂ ਦੇ ਵਿੱਚ 5 ਤੋਂ ਜ਼ਿਆਦਾ ਜਿਹੜੇ ਵਾਕਿਆਤ ਨੇ ਉਹ ਹੇਟ ਕ੍ਰਾਈਮ ਵੀ ਔਰ ਲੁੱਟਾਂ ਖੋਹਾਂ ਵੀ, ਕਿਉਂਕਿ ਇਹ ਆਪਣੇ ਆਪ 'ਚ ਸਬੂਤ ਹੁੰਦਾ ਹੈ ਕਿਉਂਕਿ ਕੋਵਿਡ ਦੇ ਚੱਲਦਿਆਂ ਇੰਨੇ ਖੁੱਲੇ ਪੈਸੇ ਦਿੱਤੇ ਗਏ ਕਿ ਉਹ ਖਾ ਪੀ ਕੇ ਜਦੋਂ ਉਹਨਾਂ ਨੇ ਤਾਂ ਉਹ 3 ਟ੍ਰਿਲੀਅਨ ਦਾ ਪੈਕੇਜ ਟਰੰਪ ਨੇ ਦਿੱਤਾ, 3 ਦਾ ਬਾਈਡਨ ਨੇ ਦਿੱਤਾ, ਮੁੱਕ ਗਿਆ ਕੰਮ। ਹੁਣ ਅੱਗੋਂ ਕਿਉਂਕਿ ਰਿਸੈਸ਼ਨ ਸ਼ੁਰੂ ਹੋ ਗਈ ਹੈ, ਈਵਨ ਐਮਾਜ਼ੋਨ ਔਰ ਦੂਸਰੇ ਜਿਨ੍ਹਾਂ ਨੇ ਬੜੇ ਲੋਕਾਂ ਨੂੰ ਹਾਇਰ ਕੀਤਾ ਸੀ ਉਹ ਵੀ ਫਾਇਰ ਕਰ ਰਹੇ ਨੇ। ਟਰੱਕਿੰਗ ਇੰਡਸਟਰੀ ਜਿਨ੍ਹਾਂ ਦਾ ਬਹੁਤ ਚੰਗਾ ਕੰਮ ਸੀ ਉਹ ਅਗੇਨ ਸਫਰ ਕਰ ਰਹੇ ਨੇ, ਉਹਨਾਂ ਦਾ ਸ਼ੁਰੂ ਹੋ ਗਿਆ ਕੰਮ ਕਿਉਂਕਿ ਗੈਸ ਪ੍ਰਾਈਸਿਸ ਵੀ ਅਪ ਨੇ ਔਰ ਬਾਹਰੋਂ ਕੋਈ ਸਮਾਨ ਨਹੀਂ ਆ ਰਿਹਾ। ਸੋ ਜਦੋਂ ਇਸ ਕਿਸਮ ਦਾ ਵਰਤਾਰਾ ਹੁੰਦਾ ਹੈ ਉਦੋਂ ਵੀ ਲੁੱਟ ਖਸੁੱਟ ਔਰ ਦੂਸਰਾ ਸ਼ੁਰੂ ਹੁੰਦਾ ਹੈ ਤੇ ਉਹਦੇ 'ਚ ਆਪਣੀ ਪ੍ਰੋਟੈਕਸ਼ਨ ਦੇ ਲਈ ਤੁਹਾਡੇ ਕੋਲ ਹਥਿਆਰ ਦਾ ਹੋਣਾ ਜ਼ਰੂਰੀ ਵੀ ਹੁੰਦਾ। ਸੋ ਇਹ ਸੀਰੀਅਸ ਡਿਬੇਟ ਹੈ, ਪਰ ਅਸੀਂ ਅਲਟੀਮੇਟਲੀ ਇਹ ਜਦੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾਂ ਮਾਰਕੀਟ ਪਲੇਸ ਤੇ, ਜਿਵੇਂ ਅਜੇ ਪਿਛਲੇ ਹਫ਼ਤੇ ਹੀ 10 ਦਿਨ ਪਹਿਲਾਂ ਬਫਲੋ ਦੇ ਵਿੱਚ ਨਿਊਯਾਰਕ ਦੇ ਮਾਰਕੀਟ ਪਲੇਸ 'ਚ 12 ਤੋਂ ਜ਼ਿਆਦਾ ਅਫਰੀਕਨ ਅਮਰੀਕਨਾਂ ਨੂੰ ਇੱਕ ਵਾਈਟ ਸੁਪਰੈਮਿਸਿਸਟ ਨੇ ਆਪਣਾ ਸ਼ਿਕਾਰ ਬਣਾਇਆ ਤੇ ਉੱਥੇ ਨਫ਼ਰਤ ਵੀ ਹੈ। ਉਹਦੇ ਨਾਲ ਜਦੋਂ ਨਫ਼ਰਤ ਦੇ ਨਾਲ ਫਰਸਟ੍ਰੇਸ਼ਨ ਜੁੜ ਜਾਂਦੀ ਹੈ ਤੇ ਈਜ਼ੀ ਅਵੇਲੇਬਿਲਟੀ ਵੈਪਨ ਦੀ ਜੁੜ ਜਾਂਦੀ ਹੈ ਤੇ ਇਹ ਫਿਰ ਇੱਕ ਬੜਾ ਡਿਜ਼ਾਸਟਰਸ ਜਿਹੜਾ ਉਹ ਕੰਬੀਨੇਸ਼ਨ ਬਣ ਜਾਂਦਾ ਹੈ। ਸੋ ਅਸੀਂ ਜਿਹੜੇ ਬੱਚੇ ਜਿਹੜੇ ਮਾਸੂਮ ਔਰ ਉਹ ਕਲੀਆਂ ਜਿਹੜੀਆਂ ਅਜੇ ਜਿਨ੍ਹਾਂ ਨੇ ਫੁੱਲ ਬਣਨਾ ਸੀ, ਜਿਨ੍ਹਾਂ ਦੇ ਸਾਹਮਣੇ ਜ਼ਿੰਦਗੀ ਸੀ, ਔਰ ਉਹਨਾਂ ਦੇ ਮਾਪਿਓ ਔਰ ਕਿਵੇਂ ਰੀਝਾਂ ਦੇ ਨਾਲ ਤੁਸੀਂ ਪਹਿਲਾਂ ਗ੍ਰਸਤੀ ਜੀਵਨ ਦੇ ਅੰਦਰ ਬੱਚੀ ਦਾ ਹੋਣਾ, ਉਸ ਲਈ ਇੱਕ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਇੱਕ ਹੋਪ ਮਿਲਦੀ ਹੈ, ਫਿਰ ਤੁਸੀਂ ਬੱਚਿਆਂ ਨੂੰ ਹਰ ਦਿਨ ਗਰੋ ਹੁੰਦੇ ਦੇਖਦੇ ਹੋ, ਫਿਰ ਆਲ ਆਫ ਏ ਸਡਨ ਤੁਹਾਡਾ ਉਹ ਸੰਸਾਰ ਉਜੜ ਜਾਂਦਾ ਹੈ। ਔਰ ਜ਼ਾਹਰ ਹੈ ਕਿ ਸਾਡੇ ਇਨਸਾਨੀ ਸਮਾਜ ਦੇ ਵਿੱਚ ਜਿਹੜਾ ਇਹ ਵਾਇਲੈਂਸ ਵੀ ਵੱਧ ਰਹੀ ਹੈ, ਇਨਟੋਲਰੈਂਸ ਵੀ ਵੱਧ ਰਹੀ ਹੈ, ਇਨਸਾਨੀਅਤ ਦਾ ਫੁਕਦਾਨ ਹੋ ਰਿਹਾ ਹੈ, ਕਮੀ ਹੋ ਰਹੀ ਹੈ ਔਰ ਦੂਸਰਾ ਜਿਹੜਾ ਪਾਰਟ ਹੈ ਵਾਇਲੈਂਸ ਦਾ ਉਹ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਔਰ ਇਸੇ ਕੰਟੈਕਸਟ ਜਿਵੇਂ ਤੁਸੀਂ ਮੈਂਸ਼ਨ ਵੀ ਕੀਤਾ ਹੈ ਕਿਉਂਕਿ ਜਦੋਂ ਦੁਨੀਆ ਦੇ ਵਿੱਚ ਇਕਨੋਮੀ ਨੂੰ ਘੁਮਾਉਣ ਵਾਲੇ ਤਾਂ ਬਿਲੀਅਨਰ ਹੀ ਹੁੰਦੇ ਨੇ ਕਿ ਉਹਨਾਂ ਨੇ ਕਿੱਥੋਂ ਕੀ ਕਰਨਾ ਹੈ। ਔਰ ਜ਼ਾਹਰ ਹੈ ਯੂਕਰੇਨ ਦੇ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਲਗਭਗ 2.5 ਮਹੀਨੇ ਹੁਣ ਬੀਤ ਗਏ ਨੇ, ਜਿਹੜਾ ਰੂਸ ਸਮਝਦਾ ਸੀ ਕਿ ਜਿਵੇਂ 2014 ਚ ਕ੍ਰੀਮੀਆ ਦੇ ਵਿੱਚ ਉਹਨੇ ਵਿਦਨ ਡੇਜ਼ ਜਿਹੜਾ ਉਹਨੂੰ ਹਥਿਆ ਲਿਆ ਔਰ ਆਪਣਾ ਰੈਫਰੈਂਡਮ ਹੀ ਕਰਵਾ ਲਿਆ, ਦੁਨੀਆ ਨੇ ਮਾੜੀਆਂ ਮੋਟੀਆਂ ਸੈਂਕਸ਼ਨਸ ਲਾਈਆਂ, ਗੱਲਬਾਤ ਮੁੱਕ ਗਈ। ਸੋ ਸਮਝਦੇ ਸੀ ਵੀ ਯੂਕਰੇਨ ਦਾ ਆਪਰੇਸ਼ਨ ਵੀ ਜਿਹੜਾ ਇਸ ਲੈਵਲ ਦਾ ਹੋਏਗਾ, ਪਰ ਮਿਲਟਰੀ ਹਿਸਟਰੀ ਯੂਕਰੇਨ ਨੇ ਬਦਲੀ। ਟੈਂਕਸ ਕਿਵੇਂ ਨਿਕੰਮੇ ਹੋ ਗਏ, ਕਿਵੇਂ ਕਿਸ ਲੈਵਲ ਤੇ ਜਾ ਕੇ ਜਦੋਂ ਲੋਕ ਇਹ ਧਈਆ ਕਰ ਲੈਂਦੇ ਨੇ ਕਿ ਉਹਨਾਂ ਨੇ ਲੜਨਾ, ਬੇਸ਼ੱਕ ਉਹਨਾਂ 'ਚ ਬਹੁਤ ਸਾਰੇ ਫੁੱਲੀ ਟ੍ਰੇਨਡ ਸੋਲਜਰ ਵੀ ਨਹੀਂ ਸੀ, ਪਰ ਜਦੋਂ ਜਾ ਕੇ ਉਹ ਖਲੋਤੇ ਔਰ ਉਹਨਾਂ ਨੂੰ ਵੈਪਨਸ ਵੀ ਮਿਲੇ ਔਰ ਜਿਹੜੀ ਰੈਜ਼ਿਸਟੈਂਸ ਉਹਨਾਂ ਨੇ ਦਿੱਤੀ, ਇਹ ਕਦੇ ਪੁਤਿਨ ਨੇ ਖਿਆਲ 'ਚ ਵੀ ਨਹੀਂ ਹੋਏਗਾ ਉਹਦੇ ਕਿ ਉਹਨੂੰ ਕੀਵ ਤੋਂ ਔਰ ਦੂਸਰੀਆਂ ਥਾਵਾਂ ਤੋਂ ਪਿੱਛੇ ਫੌਜ ਖਿੱਚਣੀ ਪਏਗੀ
ਔਰ ਹੁਣ ਤਾਂ ਜਿਹੜੇ ਇਲਾਕੇ ਈਵਨ ਰੂਸ ਦੇ ਆਪਣੇ ਬਾਰਡਰ ਤੇ ਲੱਗਦੇ ਨੇ ਉੱਥੋਂ ਤੱਕ ਵੀ ਯੂਕਰੇਨੀਅਨ ਅੱਗੇ ਜਾ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਕਿਉਂਕਿ ਪੁਤਿਨ ਔਰ ਸ਼ੀ ਜਿਨਪਿੰਗ ਚਾਈਨੀਜ਼ ਪ੍ਰੀਮੀਅਰ ਉਹਨਾਂ ਦੀ ਰਿਲੇਸ਼ਨਸ਼ਿਪ ਵੀ ਜਿਹੜੀ ਹੈ ਉਹ ਘਿਓ ਖਿਚੜੀ ਨੇ ਆਪਸ ਦੇ ਵਿੱਚ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਏਸ਼ੀਆ ਦੇ ਟੂਰ ਤੇ ਨੇ, ਜਦੋਂ ਕੁਆਡ ਦੀ ਮੀਟਿੰਗ ਜਾਪਾਨ ਦੇ ਵਿੱਚ ਚੱਲ ਰਹੀ ਸੀ ਉਦੋਂ ਰਸ਼ੀਆ ਔਰ ਚਾਈਨਾ ਉਹ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕਰ ਰਹੇ ਸੀ। ਸੋ ਇਹ ਵੀ ਇੱਕ ਸਪਾਰਟ ਨੂੰ ਜਦੋਂ ਦੇਖਿਆ ਜਾ ਰਿਹਾ ਵੀ ਇਹਦੇ ਬਾਵਜੂਦ ਕਿ ਰਸ਼ੀਆ ਤੇ ਸੈਂਕਸ਼ਨਸ ਲੱਗੀਆਂ, ਇਕਨੋਮਿਕਲੀ ਵੀ ਉਹ ਆਈਸੋਲੇਟ ਹੋਇਆ ਹੈ, ਪੋਲੀਟੀਕਲੀ ਵੀ ਆਈਸੋਲੇਟ ਹੋਇਆ ਹੈ, ਪਰ ਇਹ ਦੋਨੋਂ ਹੀ ਰਜੀਮ ਜਿਹੜੇ ਅਲਟੀਮੇਟਲੀ ਡਿਕਟੇਟਰਸ਼ਿਪ ਜਾਂ ਕਮਿਊਨਿਜ਼ਮ, ਸ਼ੀ ਜਿਨਪਿੰਗ ਵੀ ਆਲ ਇਨ ਆਲ ਹੈ, ਤੈਅ ਜ਼ਿੰਦਗੀ ਪ੍ਰੈਜ਼ੀਡੈਂਟ ਉਹਨੇ ਰਹਿਣਾ। ਸੋ ਇਹ ਕਿੱਧਰ ਨੂੰ ਲਿਜਾਏਗੀ ਗੱਲ ਕਿ ਯੂਕਰੇਨੀਅਨ ਵਾਰ ਦਾ ਐਂਡ ਹੋਏਗਾ ਤਾਂ ਪੁਤਿਨ ਬੈਕ ਆਫ ਹੋਏਗਾ ਜਾਂ ਕਿ ਜਿਵੇਂ ਜ਼ੈਲੈਂਸਕੀ ਨੇ ਕਿਹਾ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਵੀ ਡਾਇਰੈਕਟ ਮੈਂ ਗੱਲ ਕਰਾਂਗਾ, ਇਹ ਗੱਲ ਕਿੱਧਰ ਨੂੰ ਜਾਏਗੀ। ਔਰ ਇੱਕ ਬੜਾ ਇੰਪੋਰਟੈਂਟ ਫੋਰਮ ਹੈ ਵਰਲਡ ਇਕਨੋਮਿਕ ਫੋਰਮ, ਉਹਨਾਂ ਦਾ ਜਿਹੜੀ ਹੈ ਜਨਵਰੀ ਮਹੀਨੇ 'ਚ ਯੂਜਲੀ ਇੱਕ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਦੁਨੀਆ ਉਹਦੇ 'ਚ ਵੱਡੇ ਦੁਨੀਆ ਦੇ ਬਿਲੀਅਨਰ ਐਡਰੈਸ ਵੀ ਕਰਦੇ ਨੇ ਔਰ ਉੱਥੇ ਦੁਨੀਆ ਦੀ ਜਿਹੜੀ ਇਕਨੋਮਿਕ ਹਾਲਤ ਹੈ ਉਸ ਬਾਰੇ ਵੀ ਕੀਤਾ ਜਾਂਦਾ ਹੈ। ਪਰ ਇਸ ਵਾਰ ਕਿਉਂਕਿ ਆਲਰੇਡੀ ਯੂਕਰੇਨ ਵਾਲਾ ਕ੍ਰਾਈਸਿਸ ਸ਼ੁਰੂ ਹੋ ਗਿਆ ਸੀ, ਇਸ ਲਈ ਜਨਵਰੀ ਵਾਲੀ ਤਾਂ ਉਹਨਾਂ ਦੀ ਨਹੀਂ ਹੋ ਸਕੀ। ਔਰ ਇਹ ਹੁਣ ਜਿਹੜਾ ਉਹ ਸੈਸ਼ਨ ਹੈ ਵਰਲਡ ਇਕਨੋਮਿਕ ਫੋਰਮ ਦਾ ਮਈ 23 ਤੋਂ 26 ਤੱਕ ਚੱਲਣਾ ਹੈ, ਉਹ ਡੈਵੋਸ ਸਿਟੀ ਹੈ ਸਵਿਟਜ਼ਰਲੈਂਡ ਦੀ, ਉਸ ਦੇ ਵਿੱਚ ਚੱਲ ਰਿਹਾ। ਔਰ ਮੈਂ ਵੀ ਥੋੜਾ ਬਹੁਤ ਹਾਲਾਂ ਕੋਈ ਇਕਨੋਮੀ ਮੇਰਾ ਆਫ ਇੰਟਰਸਟ ਨਹੀਂ ਹੈ ਫੀਲਡ, ਹਾਲਾਂ ਦੁਨੀਆ ਤਾਂ ਇਹੀ ਇੱਥੋਂ ਵਾਲੇ ਘੁਮਾਉਂਦੇ ਨੇ, ਨਿੱਕੀਆਂ ਟੋਪੀਆਂ ਸਿਰਾਂ ਤੇ ਰੱਖੀਆਂ ਵਾਲ ਸਟਰੀਟ ਜਰਨਲ ਵਾਲੇ। ਪਰ ਕਿਉਂਕਿ ਹੁਣ ਪੋਲੀਟੀਕਲ ਕ੍ਰਾਈਸਿਸ ਦੇ ਨਾਲ ਇਹ ਮੈਂ ਸਮਝਣ ਦੀ ਵੀ ਕੋਸ਼ਿਸ਼ ਕਰਦਾ ਹਾਂ ਕਿ ਭਾਈ ਕਿਹਦੇ ਪਿੱਛੇ ਕੌਣ ਹੈ। ਔਰ ਈਵਨ ਕੋਵਿਡ ਕ੍ਰਾਈਸਿਸ ਦੇ ਚੱਲਦੇ ਆ ਜਦੋਂ ਇਹ ਆਇਆ ਕਿ ਭਾਈ ਕਿੰਨੇ ਪੈਸੇ ਬਣਾਏ, ਵੈਕਸੀਨ ਦੇ ਨਾਂ ਥੱਲੇ ਕੀ ਹੋਇਆ, ਬਿਲ ਗੇਟਸ ਕਿੱਧਰ ਗਿਆ, ਜਾਂ ਮਿਸਟਰ ਮਸਕ ਜਿਹਨੇ 40 ਕੇ 44 ਬਿਲੀਅਨ ਡਾਲਰ ਦਾ ਟਵਿੱਟਰ ਖਰੀਦਣਾ ਸੀ, ਉਹਦਾ ਵਿਰੋਧ ਕਿਵੇਂ ਜਿਹੜਾ ਉਹਨਾਂ ਨੇ ਬਿਲ ਗੇਟਸ ਔਰ ਦੂਸਰਿਆਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਜਿਹੜਾ ਉਹ NGOs ਤੋਂ, ਔਰ ਇਹਦੇ 'ਚ ਈਵਨ ਕਲਿੰਟਨ ਵੀ, ਓਬਾਮਾ ਵੀ, ਉਹਨਾਂ ਨੇ ਜਿਹੜਾ ਉਹ ਲਿਖਿਆ ਟਵਿੱਟਰ ਨੂੰ ਕਿ ਮਤ ਕਰੋ। ਔਰ ਇਹ ਸਾਰਾ ਕੀ ਹੈ ਪੋਲਿਟਿਕਸ। ਫਿਰ ਤੁਹਾਨੂੰ ਕਈ ਵਾਰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਅਸੀਂ ਲੋਕ ਤਾਂ ਐਵੇਂ ਉਹ ਬਿਮਾਰੀ ਦੇ ਲੱਛਣਾਂ ਦੇ ਨਾਲ ਹੀ ਡੀਲ ਕਰ ਰਹੇ ਹੁੰਦੇ ਆ, ਕਹਾਣੀ ਕਿਤੇੋਂ ਹੋਰ ਕੋਈ ਹੋਰ ਏਜੰਡਾ ਸੈੱਟ ਕਰਦਾ ਹੈ। ਔਰ ਉਸ ਦੇ ਇਹੀ ਕਾਰਨ ਸੀ ਕਿ ਵੱਡੇ ਹਿੱਸਾ ਅਮਰੀਕਨਾਂ ਦਾ ਜਿਹੜੇ ਵੈਕਸੀਨੇਸ਼ਨ ਲੈਣ ਤੋਂ ਇਨਕਾਰੀ ਰਹੇ ਲੰਬਾ ਵਕਤ, ਔਰ ਹੁਣ ਵੀ ਕੁਝ ਨੇ, ਉਹਨਾਂ ਨੂੰ ਤਾਂ ਇਹ ਸਾਰਾ ਕੋਵਿਡ-19 ਜਾਂ ਦੂਜਾ ਹੀ ਉਹ ਕੰਸਪੀਰੇਸੀ ਲੱਗਦਾ ਸੀ। ਕਿਉਂਕਿ ਜਦੋਂ ਤੁਸੀਂ ਇਹ ਜਿਹੜੇ ਬਿਲੀਅਨਰ ਨੇ ਇਹਨਾਂ ਦੀ ਇੰਨੀ ਭੁੱਖ ਵਧੀ ਹੁੰਦੀ ਹੈ ਕਿ ਇਹ ਅੱਗੋਂ ਹੋਰ ਸਹਿਜ ਖਟੇ ਲਾਕੋ ਉੱਠ ਧਾਵੇ ਵਾਂਗ ਆਪਣਾ ਯਤਨ ਹੁੰਦਾ ਕਿ ਉਹਨਾਂ ਨੂੰ ਹਰ ਚੀਜ਼ ਚੋਂ ਹੀ ਉਹ ਦੇਖਦੇ ਨੇ ਵੀ ਕੁਛ ਨਾ ਕੁਛ ਖਰਾਬ ਹੈ। ਔਰ ਮੈਂ ਇਸ ਵਰਲਡ ਇਕਨੋਮਿਕ ਫੋਰਮ ਜਿਹੜਾ ਡੈਵੋਸ ਚੱਲ ਰਿਹਾ ਉਹਦੇ 'ਚ ਜਿਹੜੀ ਹੈ ਜਾਰਜ ਸੋਰੋਸ, ਇਹ ਦੁਨੀਆ ਦੇ ਵੱਡੇ ਬਿਲੀਅਨਰਸ ਚੋਂ ਇੱਕ ਹੈ, ਉਹਦਾ ਐਡਰੈਸ ਮੈਂ ਦੇਖ ਰਿਹਾ ਸੀ ਔਰ ਉਹ ਅੱਜ ਹੈਡਲਾਈਨ ਵੀ ਹੈ ਸਾਰੇ ਇੰਟਰਨੈਸ਼ਨਲ ਮੀਡੀਆ ਦੀ। ਤਾਂ ਉਹਦੇ 'ਚ ਉਹਨੇ ਕਿਹਾ ਕਿ ਯੂਕਰੇਨ ਵਾਰ ਮੇ ਬੀ ਬਿਗਨਿੰਗ ਆਫ ਥਰਡ ਵਰਲਡ ਵਾਰ। ਔਰ ਇਹ ਇੱਕ ਅਹਿਮ ਗੱਲ ਹੈ ਜਿਹੜੀ ਉਸਨੇ ਕਹੀ ਹੈ। ਔਰ ਇਹ ਉਹਨੇ ਕਿਹਾ ਕਿ ਸ਼ੀ ਜਿਨਪਿੰਗ ਐਂਡ ਵਲੈਡੀਮੀਰ ਪੁਤਿਨ ਆਰ ਟਾਈਡ ਟੁਗੇਦਰ ਇਨ ਐਨ ਅਲਾਇੰਸ that has no limits। ਹੁਣ ਇਹ ਲਫ਼ਜ਼ ਵੀ ਜਿਹੜੇ ਉਹਨੇ ਇਸਤੇਮਾਲ ਕੀਤੇ ਕਿ they have no limits, ਇਹ ਐਕਚੁਅਲੀ ਜਦੋਂ ਬੀਜਿੰਗ ਦੇ ਵਿੱਚ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਖੇਡਾਂ, ਔਰ ਉਦੋਂ ਇਹ ਸੀ ਕਿ ਵੀ ਅਮਰੀਕਾ ਕੋਲ ਵੀ ਜਾਣਕਾਰੀ ਸੀ ਔਰ ਨੈਟੋ ਕੋਲ ਵੀ ਸੀ ਕਿ ਰਸ਼ੀਆ ਅਟੈਕ ਕਰ ਸਕਦਾ ਯੂਕਰੇਨ ਦੇ ਉੱਤੇ, ਅਮਰੀਕਾ ਤਾਂ ਵਾਰਨ ਕਰਦਾ ਰਿਹਾ। ਔਰ ਲੇਕਿਨ ਉਹਨਾਂ ਦਿਨਾਂ 'ਚ ਉਹਨਾਂ ਨੇ ਕਰਨਾ ਸੀ ਜਦੋਂ ਕਿ ਇਹ ਵਿੰਟਰ 올림픽ਸ ਹੋਣੀਆਂ ਸੀ, ਲੇਕਿਨ ਚੀਨ ਨੇ ਜਿਹੜਾ ਉਹਨੂੰ ਇਸ ਗੱਲ ਲਈ ਮਨਾਇਆ ਕਿ ਵੀ ਨਹੀਂ ਇਹਦੇ 'ਚ ਕੋਈ ਇੰਟਰਪਸ਼ਨ ਨਾ ਹੋਏ। ਔਰ ਬਾਅਦ ਸੋ ਉਸ ਵੇਲੇ ਵੀ ਜਿਵੇਂ ਰਸ਼ੀਆ ਨੇ ਕੋਆਪਰੇਟ ਕੀਤਾ ਔਰ ਚਾਈਨਾ ਦੇ ਨਾਲ, ਔਰ ਦੂਜਾ ਉਦੋਂ ਹੀ ਇਹ ਸਟੇਟਮੈਂਟ ਸਾਂਝੇ ਤੌਰ ਤੇ ਸੀ ਕਿ ਵੀ ਜਿਹੜੀ ਰਸ਼ੀਆ ਚਾਈਨਾ ਰਿਲੇਸ਼ਨਸ਼ਿਪ ਹੈ ਇਹਦੀਆਂ ਕੋਈ ਲਿਮਿਟਸ ਨਹੀਂ ਨੇ। ਔਰ ਉਸ ਸਟੇਟਮੈਂਟ ਨੂੰ ਕੋਟ ਕਰਦੇ ਆ ਮਿਸਟਰ ਜਾਰਜ ਸੋਰਸ, ਇਹ ਕਹਿੰਦੇ ਨੇ ਕਿ ਬਿਲੀਅਨਰ ਇਨਵੈਸਟਰ ਜਾਰਜ ਸੋਰਸ ਹੈਜ਼ ਵਾਰਨਡ that Russia's invasion of Ukraine may be the beginning of the Third World War
and that the civilization may not survive this war. ਇਹ much more important ਹੈ। ਹਾਲਾਂ ਵਰਲਡ ਵਾਰ ਬਣ ਜਾਏਗੀ ਨਹੀਂ ਹੋਏਗੀ, ਇਹ ਨਵੀਂ ਬਲੌਕਿੰਗ ਰੀਗਰੁਪਿੰਗ, ਕਿਉਂਕਿ ਇਹ ਗੱਲ ਹਰ ਕੋਈ ਸਮਝਦਾ ਹੈ ਕਿ ਜੇ ਇਹ ਅਨਐਂਡਿੰਗ ਵਾਰ ਬਣ ਜਾਂਦੀ ਹੈ, ਅਲਟੀਮੇਟਲੀ ਬਿਲਕੁਲ ਕੰਧ ਦੇ ਨਾਲ ਪੁਤਿਨ ਨੂੰ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਉਹ ਨਿਊਕਲੀਅਰ ਬਟਨ ਦੱਬ ਦਿੰਦਾ ਹੈ, ਜਿਹਦਾ ਮਤਲਬ ਹੋਏਗਾ ਕਿ ਐਂਡ ਆਫ ਦਾ ਸਿਵਲਾਈਜੇਸ਼ਨ। ਔਰ ਇਸ ਦੇ ਉੱਤੇ ਹੀ ਇਹਨੇ ਮਿਸਟਰ ਜਾਰਜ ਨੇ ਆਪਣਾ ਕੇਸ ਬਿਲਡ ਕੀਤਾ ਕਿ ਵੀ ਇਹ ਜਿਹੜਾ ਹੈ ਉਹਨੇ ਇਹੀ ਅਪੀਲ ਕੀਤੀ ਹੈ ਕਿ ਵਰਲਡ ਮਸਟ ਮੋਬਿਲਾਈਜ਼ all resources to bring the war to an early end, and the best and perhaps only way to preserve the civilization is to defeat Mr. Putin as soon as possible. कि भाई सारी दुनिया सिर जोड़ के बैठे इस वार ਦਾ ਐਂਡ ਕਰੇ ਔਰ ਇਹ ਜਿਹੜੀ ਪੁਤਿਨ ਦੀ ਹਾਰ ਨੂੰ ਯਕੀਨੀ ਬਣਾਉਣਾ, ਜ਼ਾਹਰ ਹੈ ਇਹ ਤਾਂ ਉਹਨਾਂ ਦਾ ਫਿਰ ਆਪਣਾ ਏਜੰਡਾ ਹੈ ਜਿਹੜਾ, ਲੇਕਿਨ ਇਸ ਬਾਰੇ ਕੋਈ ਦੋਰਾਵਾ ਨਹੀਂ ਹੈ ਕਿ ਭਾਈ ਜੇ ਇਹ ਨਾ ਹੋਇਆ ਤਾਂ ਫਿਰ ਇਹ ਐਂਡ ਆਫ ਦਾ ਸਿਵਲਾਈਜੇਸ਼ਨ ਹੋਏਗਾ। ਅਸੀਂ ਸਮਝਦੇ ਹਾਂ ਕਿ ਇਹ ਸਿਰਫ ਇੱਕ ਵਾਰਨਿੰਗ ਨਹੀਂ ਹੈ, ਇਹ ਕਾਫੀ ਕੁਝ ਜੋ ਕੁਝ ਚੱਲ ਰਿਹਾ, ਔਰ ਜਿਨ੍ਹਾਂ ਨੇ ਥੋੜੇ ਬਹੁਤ ਜਿਹੜੇ ਹਿਸਟਰੀ ਦੇ ਸਟੂਡੈਂਟ ਨੇ ਫਸਟ ਵਰਲਡ ਵਾਰ ਕਿਵੇਂ ਬਿਗਨ ਹੁੰਦੀ ਹੈ ਅਚਾਨਕ ਔਰ ਕਿੱਥੇ ਕਿੰਨਾ ਐਂਡ ਹੁੰਦਾ ਹੈ, ਕਰੋੜਾਂ ਡੈਥ, ਸੈਕੰਡ ਵਰਲਡ ਵਾਰ ਕਿਵੇਂ ਇਹਦੇ ਬਾਵਜੂਦ ਕਿ ਯਤਨ ਹੁੰਦੇ ਨੇ, ਚੈਂਬਰਲੇਨ ਹਿਟਲਰ ਐਗਰੀਮੈਂਟ ਹੁੰਦਾ ਹੈ, ਸਟਾਲਿਨ ਔਰ ਹਿਟਲਰ ਪਹਿਲਾਂ ਇੱਕੋ ਪੇਜ ਤੇ ਹੁੰਦੇ ਨੇ, ਪਰ ਕਿਵੇਂ ਫਿਰ ਹੱਥਾਂ ਚੋਂ ਹਾਲਤ ਨਿਕਲ ਜਾਂਦੀ ਹੈ। ਸੋ ਸਾਨੂੰ ਇਹ ਲੱਗਦਾ ਕਿ ਭਾਈ ਇਹ ਜਿੱਥੇ ਯੂਕਰੇਨ ਦੀ ਰੈਜ਼ਿਸਟੈਂਸ ਨੇ ਪੁਤਿਨ ਨੂੰ ਰੋਕਿਆ ਔਰ ਇਸ ਦੇ ਉੱਤੇ ਬਹੁਤ ਸਾਰੀਆਂ ਡਿਸਕਸ਼ਨਸ ਹੋ ਰਹੀਆਂ ਨੇ ਕਿ ਕਿਵੇਂ ਈਵਨ ਮਿਲਟਰੀ ਹਿਸਟਰੀ ਚੇਂਜ ਹੋਈ ਹੈ, ਕਿਵੇਂ ਈਵਨ ਟੈਂਕਸ ਯੂਜ਼ਲੈਸ ਹੋ ਗਏ ਨੇ, ਕਿਉਂਕਿ ਅੱਗੇ ਇਹੀ ਸੀ ਕਿ ਟੈਂਕਾਂ ਦੀ ਵਾਰ, ਰਸ਼ੀਅਨਸ ਕਾਲਮ ਤਾਂ ਟੈਂਕਾਂ ਦੇ ਵਿੱਚ ਜਾ ਰਹੇ ਨੇ, ਪਰ ਜਿਸ ਕਿਸਮ ਦੀਆਂ ਮਿਸਾਈਲਸ ਔਰ ਦੂਸਰੀਆਂ ਡਿਵੈਲਪ ਹੋਈਆਂ ਨੇ, ਜਿਵੇਂ ਉਹਨਾਂ ਨੇ ਉਸ ਹਾਰਟ ਨੂੰ ਰੋਕਿਆ ਔਰ ਇਸੇ ਤਰ੍ਹਾਂ ਈਵਨ ਉਹਨਾਂ ਦੇ ਇੱਕ ਵੱਡੇ ਸਮੁੰਦਰੀ ਬੇੜੇ ਨੂੰ ਵੀ ਇੱਕ ਸਿੰਪਲ ਮਿਸਾਈਲ ਨੇ ਡੋਬਿਆ। ਇਹ ਮਿਲੀਟੈਰੀਲੀ ਵੀ ਚੇਂਜ ਹੋ ਰਿਹਾ, ਬਟ ਨਿਊਕਲੀਅਰ ਦਾ ਤਾਂ ਜੇ ਉਹ ਬਟਨ ਦੱਬਣ ਵੱਲ ਗੱਲ ਜਾਂਦੀ ਹੈ ਤੇ ਉੱਥੇ ਤਾਂ ਫਿਰ ਕਿਸੇ ਦੇ ਕੋਲ ਵੀ ਕੋਈ ਇਸ ਕਿਸਮ ਦਾ ਕੋਈ ਜਿਹੜਾ ਉਹ ਟ੍ਰੈਂਚ ਨਹੀਂ ਬਣਿਆ ਹੋਇਆ ਕਿ ਜਿਹਦੇ 'ਚ ਉਹ ਵੜ ਜਾਏਗਾ ਤੇ ਉਹ ਨਿਊਕਲੀਅਰ ਤੋਂ ਬਚਾਅ ਹੋ ਜਾਏਗਾ। ਇਹਦਾ ਮਤਲਬ ਤਾਂ ਜਿਵੇਂ ਇਹਨੇ ਕਿਹਾ ਮਿਸਟਰ ਜਾਰਜ ਨੇ ਕਿ ਐਂਡ ਆਫ ਦਾ ਸਿਵਲਾਈਜੇਸ਼ਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬਰੇਸ਼ੀਆ ਅਤੇ ਨਵਲਾਰਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਤੀਜਾ ਸੈਂਟਰ ਕਾਜ਼ਲ ਮੋਰਾਨੋ ਕਰਮੋਨਾ। ਕਾਜ਼ਲ ਮੋਰਾਨੋ ਵਿਖੇ ਵੋਟਾਂ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਖੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ।
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਇਸ਼ੂ ਦੇ ਨਾਲ ਉਸ ਦੇ ਬਾਰੇ ਆਪਾਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਹਿੰਦੂ ਤਵੀ ਅਦਾਲਤਾਂ ਨੇ ਕਸ਼ਮੀਰੀ ਲੀਡਰ ਜਾਸਨ ਮਲਕ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਸੁਣਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਐਸੇ ਅਖਾਣ ਕਿ ਜੀ ਅਲਟੀਮੇਟਲੀ ਕਾਨੂੰਨ ਅੰਨਾ ਹੁੰਦਾ ਹੈ। ਮਤਲਬ ਇਹ ਹੈ ਕਿ ਵੀ ਉਹਨੇ ਵੱਡਾ ਜਾਂ ਛੋਟਾ ਨਹੀਂ ਦੇਖਣਾ ਹੁੰਦਾ, ਜਸਟਿਸ ਹੁੰਦਾ। ਫਿਰ ਇਹ ਵੀ ਹੁੰਦਾ ਹੈ ਕਿ ਜੀ ਜਿਹੜੀਆਂ ਸਿਵਲਾਈਜ਼ ਸੁਸਾਇਟੀਜ਼ ਨੇ, ਡੈਮੋਕ੍ਰੇਸੀਜ਼ ਨੇ, ਉਹਨਾਂ ਦੇ ਵਿੱਚ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਇੱਕ ਆਜ਼ਾਦ ਗਰੰਟੀ ਹੁੰਦੀ ਹੈ ਕਿਸੇ ਜਮਹੂਰੀਅਤ ਦੀ, ਕਿਉਂਕਿ ਜੇ ਲੈਜਿਸਲੇਚਰ ਜਾਂ ਐਗਜ਼ੈਕਟਿਵ ਨੇ ਕੋਈ ਧੱਕਾ ਵੀ ਕੀਤਾ ਹੈ, ਕਾਨੂੰਨ ਦੀ ਖਿਲਾਫਤ ਕੀਤੀ ਹੈ, ਤੇ ਜੁਡੀਸ਼ਰੀ ਉਸ ਗਲਤੀ ਨੂੰ ਰੋਕਦੀ ਹੈ ਔਰ ਜਸਟਿਸ ਦਿੰਦੀ ਹੈ। ਔਰ ਇਹ ਵੀ ਅਲਟੀਮੇਟਲੀ ਲੋਕਾਂ ਦੇ ਵਿੱਚ ਹਮੇਸ਼ਾ ਰਿਹਾ ਹੈ ਕਿ ਜੀ ਅਸੀਂ ਲੜਦੇ ਰਹਾਂਗੇ ਜਦੋਂ ਤੱਕ ਸਾਨੂੰ ਜਸਟਿਸ ਨਹੀਂ ਮਿਲਦਾ। ਅਦਾਲਤਾਂ ਦੀ ਵੀ ਉਹ ਗੱਲ ਕਰਦੇ ਨੇ। ਲੇਕਿਨ ਹਕੀਕਤਨ ਔਰ ਮੈਂ ਦੇਖ ਰਿਹਾ ਹਾਂ ਕਿ ਵੀ ਅੱਜ ਜਦੋਂ ਅਸੀਂ ਖਾਸ ਤੌਰ ਤੇ ਭਾਰਤੀ ਸਿਸਟਮ ਦੇ ਨਾਲ ਸਾਡਾ ਵਾਹ ਪਿਆ ਪਿਛਲੇ 75 ਸਾਲਾਂ ਤੋਂ, ਔਰ ਉੱਥੇ ਕਿਵੇਂ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ ਦੋ ਅੱਡ-ਅੱਡ ਚੀਜ਼ਾਂ ਨੇ। ਭਾਰਤ ਦੇ ਕਨਸਟੀਟਿਊਸ਼ਨ ਦੀ ਗੱਲ ਕਰਨ ਵਾਲੇ ਸਾਨੂੰ ਦੱਸਣਗੇ ਕਿ ਜੀ ਦੁਨੀਆ ਦਾ ਸਭ ਤੋਂ ਲੰਬਾ, ਸਭ ਤੋਂ ਵੱਡਾ ਕਨਸਟੀਟਿਊਸ਼ਨ, ਸਭ ਤੋਂ ਵਧੀਆ, ਸਭ ਤੋਂ ਫਲਾਣਾ, ਦੁਨੀਆ ਦੇ ਸਾਰੇ ਕਨਸਟੀਟਿਊਸ਼ਨਸ ਦੀ ਨਕਲ ਮਾਰ ਕੇ ਬੈਸਟ ਅਸੀਂ ਬਣਾਇਆ ਹੋਇਆ। ਇਹ ਲੈਟਰਸ ਨੇ। ਲੈਟਰਸ ਦੇ ਵਿੱਚ ਸ਼ਾਇਦ ਬਹੁਤ ਕੁਝ ਐਸਾ ਹੋਏ ਜਿਹੜਾ ਲੱਗੇ ਕਿ ਵਾਹ ਕਿਆ ਹਕੂਕ ਦਿੱਤੇ ਨੇ। ਦੂਸਰੇ ਸਪਿਰਿਟ ਆਫ ਦਾ ਕਨਸਟੀਟਿਊਸ਼ਨ। ਸਪਿਰਿਟ ਕਿਨੇ ਇੰਟਰਪ੍ਰੇਟ ਕਰਨੀ ਹੈ? ਉਹ ਜੱਜਾਂ ਨੇ ਕਰਨੀ ਹੈ। ਜੱਜਾਂ ਨੂੰ ਕੌਣ ਬਣਾਉਂਦਾ ਹੈ, ਕਿਹਦੇ ਆਖੇ ਤੇ ਚੱਲਦੇ ਨੇ, ਔਰ ਕਿੱਥੇ ਤੱਕ ਅੱਜ ਜੁਡੀਸ਼ਰੀ ਦਾ ਕਿਵੇਂ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ ਹੈ ਜਾਂ ਹਿੰਦੂ ਤੋਂ ਵੀ ਬਣ ਚੁੱਕੇ ਨੇ, ਉਹ ਅਸੀਂ ਇੱਕ ਤੋਂ ਬਾਅਦ ਇੱਕ ਕੇਸ ਦੀ ਗੱਲ ਕਰਦੇ ਹਾਂ ਕਿ ਭਾਈ ਜੂਨ 84 ਦਾ ਘੱਲੂਘਾਰਾ, ਹਜ਼ਾਰਾਂ ਬੇਗੁਨਾਹ ਨੌਜਵਾਨਾਂ ਦਾ ਅਗਲੇ 10 ਸਾਲਾਂ 'ਚ ਅਣਪਛਾਤੀਆਂ ਲਾਸ਼ਾਂ ਉਹਨਾਂ ਨੂੰ ਬਣਾ ਦੇਣਾ। ਕੋਈ ਸਿੱਖਾਂ ਲਈ ਨਵੰਬਰ 84 ਐਨ ਦਿੱਲੀ ਰਾਜਧਾਨੀ 'ਚ ਜਿੱਥੇ ਸੁਪਰੀਮ ਕੋਰਟ ਹੈ ਉਹਨਾਂ ਦੀ ਨੱਕ ਥੱਲੇ 8 ਤੋਂ 10,000 ਸਿੱਖਾਂ ਨੂੰ ਜਿਉਂਦਿਆਂ ਸਾੜ ਦਿੱਤਾ ਜਾਂਦਾ ਹੈ। ਮਾਸ ਗੈਂਗ ਰੇਪ ਹੁੰਦੇ ਨੇ। ਭਾਰਤ ਭਰ 'ਚ 25-30 ਹਜ਼ਾਰ ਸਿੱਖ ਮਾਰੇ ਜਾਂਦੇ ਨੇ। ਔਰ ਅੱਜ ਅਸੀਂ 38 ਸਾਲ ਬਾਅਦ ਵੀ ਇਹ ਦੇਖ ਰਹੇ ਹਾਂ ਕਿ ਭਾਈ ਕੋਈ ਦੋਸ਼ੀਆਂ ਦੇ ਲਈ ਸਜ਼ਾ ਨਹੀਂ ਹੈ, ਕਿਉਂਕਿ ਉਹੀ ਕਾਨੂੰਨ ਜਦੋਂ ਬਹੁ ਗਿਣਤੀ ਵਾਲੇ, ਵੱਡ ਗਿਣਤੀ ਵਾਲੇ ਹਿੰਦੂ ਤਵੀਆਂ ਦਾ ਸਿਸਟਮ ਆਉਂਦਾ ਹੈ ਤੇ ਉੱਥੇ ਕਾਨੂੰਨ ਜਿਹੜਾ ਹੈ ਇਹ ਨਹੀਂ ਕਿ ਵੀ ਜਿਹੜਾ ਹੈ ਉਹ ਕਾਨੂੰਨ ਦੇ ਵਿੱਚ ਹੈ ਨਹੀਂ ਹੈ, ਪ੍ਰੋਵੀਜ਼ਨ ਨਹੀਂ ਹੈ, ਪਰ ਉੱਥੇ ਉਹ ਸੱਚਮੁੱਚ ਅੰਨੇ ਹੋ ਜਾਂਦੇ ਨੇ ਸਿੱਖਾਂ ਵੱਲ ਦੇਖਣ ਦੇ ਲਈ ਕਿ ਭਾਈ ਅਸੀਂ ਨਾ ਕੁਝ ਦੇਖਿਆ ਨਾ ਕੁਝ ਸੁਣਿਆ, ਔਰ ਉਹ ਸਾਰੇ ਬਾਹਰ ਘੁੰਮਦੇ ਨੇ। ਇਹੀ ਵਰਤਾਰਾ ਅਸੀਂ 2002 ਚ ਗੁਜਰਾਤ ਚ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲੇ ਮੋਦੀ ਔਰ ਅਮਿਤ ਸ਼ਾਹ ਕਿਵੇਂ ਇੱਕ ਤੋਂ ਬਾਅਦ ਇੱਕ ਸਪੈਸ਼ਲ ਕੋਰਟ ਸਭ ਚੋਂ ਬਰੀ, ਉਹੀ ਨਾਨਾਵਤੀ ਕਮਿਸ਼ਨ ਨਵੰਬਰ 84 ਲਈ ਰਾਜੀਵ ਗਾਂਧੀ ਨੂੰ ਬਰੀ ਕਰਦਾ, ਉਹਦਾ ਕੋਈ ਰੋਲ ਨਹੀਂ। ਉਹੀ ਨਾਨਾਵਤੀ ਕਮਿਸ਼ਨ ਵਾਜਪਾਈ ਲਾਉਂਦਾ ਗੁਜਰਾਤ ਦੇ ਲਈ, ਔਰ ਉਹ ਮੋਦੀ ਔਰ ਦੂਸਰਿਆਂ ਨੂੰ ਬਰੀ ਕਰਦਾ ਵੀ ਇਹਨਾਂ ਦਾ ਕੁਝ ਨਹੀਂ ਹੈ। ਔਰ ਦੂਸਰੇ ਪਾਸੇ ਕਿਵੇਂ ਉਹ ਸੁਸਾਇਟੀ ਜਿੱਥੇ ਜਿਹਦਾ ਇੱਕ ਕਾਨੂੰਨੀ ਪਾਰਟ ਹੈ ਕਿ ਭਾਈ ਅਦਾਲਤ ਦੇ ਵਿੱਚ ਇੱਕ ਮੁਕੱਦਮਾ ਚਲਾ ਕੇ ਔਰ ਪ੍ਰੋਪਰ ਹੋਏ, ਕਿੰਨੇ ਵੱਡੇ ਪੈਮਾਨੇ ਦੇ ਉੱਤੇ ਝੂਠੇ ਐਨਕਾਊਂਟਰ ਕੀਤੇ ਜਾਂਦੇ ਨੇ, ਹੋਏ ਨੇ ਲਗਾਤਾਰਤਾ ਨਾਲ। ਹੋ ਯੂਪੀ ਦੇ ਵਿੱਚ ਗੁੰਡਾ ਆਦਿੱਤਿਆਨਾਥ ਯੋਗੀ, ਇਹਨੇ ਹਜ਼ਾਰਾਂ ਦੀ ਗਿਣਤੀ 'ਚ ਐਨਕਾਊਂਟਰ ਪਿਛਲੇ 6 ਸਾਲ ਜਦੋਂ ਦਾ ਇਹ ਪਾਵਰ 'ਚ ਆਇਆ, ਕੋਈ ਸੁਪਰੀਮ ਕੋਰਟ ਜਾਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਜੰਮੂ ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਜਿਹੜੀਆਂ ਕਿਲਿੰਗਸ ਕੀਤੀਆਂ ਗਈਆਂ ਨੇ ਔਰ ਲਗਾਤਾਰਤਾ ਨਾਲ ਜਾਰੀ ਨੇ, ਉਹਦਾ ਕੋਈ ਜਿਹੜਾ ਵਾਲੀ ਵਾਰਸ ਨਹੀਂ ਆ ਉਹਨਾਂ ਦਾ, ਕਿਉਂਕਿ ਕਨਸਟੀਟਿਊਸ਼ਨ ਵੀ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਉਦੋਂ ਹੀ ਐਕਟਿਵ ਹੁੰਦੀ ਹੈ ਜਦੋਂ ਹਿੰਦੂਤਵੀ ਅਦਾਲਤਾਂ ਚਾਹੁੰਦੀਆਂ ਨੇ, ਉਹਨਾਂ ਦੇ ਆਕਾ ਚਾਹੁੰਦੇ ਨੇ। ਜਿਵੇਂ ਅਸੀਂ ਬਾਬਰੀ ਮਸਜਿਦ ਦੇ ਮਾਮਲੇ 'ਚ ਦੇਖਿਆ, ਹੁਣ ਗਿਆਨ ਵਾਪੀ ਔਰ ਦੂਸਰਾ ਮਸੀਤਾਂ ਔਰ ਕੁਤਬ ਮੀਨਾਰ ਔਰ ਤਾਜ ਮਹਿਲ,
ਉਹਨਾਂ ਮਾਮਲਿਆਂ 'ਚ ਅਦਾਲਤਾਂ ਕੀ ਕਰ ਰਹੀਆਂ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਤੇ ਅੱਜ ਉਹ ਪਲੇਟੋ ਜਿਹੜਾ ਸੁਕਰਾਤ ਦਾ ਫਾਲੋਅਰ ਔਰ ਜਿਸ ਨੂੰ ਸਾਡੀ ਆਪਣੀ ਲੈਂਗੁਏਜ ਦੇ ਵਿੱਚ ਵੀ ਜਾਂ ਉਸ ਖਿੱਤੇ ਦੇ ਵਿੱਚ ਅਫਲਾਤੂਨ ਕਰਕੇ ਜਾਣਿਆ ਜਾਂਦਾ, ਕਿਉਂਕਿ ਬਹੁਤ ਸਿਆਣਾ ਬੰਦਾ ਆਮ ਵੀ ਲੋਕਾਂ 'ਚ ਹੁੰਦਾ ਸੀ, ਤੂੰ ਐਡਾ ਅਫਲਾਤੂਨ, ਔਰ ਅਫਲਾਤੂਨ ਐਕਚੁਅਲੀ ਪਲੇਟੋ ਦਾ ਨਾਂ ਹੈ। ਔਰ ਉਹਦਾ ਇੱਕ ਕੋਟ ਹੈ, ਉਹਨੇ ਕਿਹਾ ਕਿ ਵੀ ਜੇ ਦੁਨੀਆ ਦਾ ਕੋਈ ਸਭ ਤੋਂ ਵੱਡਾ ਝੂਠ ਕਹਿਣਾ ਤੇ ਉਹ ਇਹ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਉਹਨੇ ਕਿਹਾ ਜੀ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨ ਮੱਕੜੀ ਦਾ ਜਾਲ ਹੈ ਜਿਹਦੇ 'ਚ ਕੀੜੇ ਮਕੌੜੇ ਤਾਂ ਫਸਦੇ ਨੇ, ਪਰ ਜਿਹੜੇ ਤਾਕਤਵਰ ਜਾਨਵਰ ਨੇ ਉਹ ਉਹਨੂੰ ਜਾਲੇ ਨੂੰ ਉਡਾ ਕੇ ਨਿਕਲ ਜਾਂਦੇ ਨੇ। ਹੁਣ ਇਹ ਇੰਨੀ 2500 ਸਾਲ ਪਹਿਲਾਂ ਇਸ ਲੈਵਲ ਦੀ ਗੱਲ, ਔਰ ਇਹ ਪਲੇਟੋ ਦਾ ਜਾਂ ਸੁਕਰਾਤ ਦਾ ਉਹ ਪੀਰੀਅਡ ਹੈ ਜਦੋਂ ਸਿਟੀ ਸਟੇਟਸ ਨੇ ਸ਼ਹਿਰੀਆਂ ਦੀਆਂ ਜੂਰੀਜ਼ ਬੈਠਦੀਆਂ ਨੇ ਜਿਹੜੀਆਂ ਇਨਸਾਫ ਕਰਦੀਆਂ ਨੇ, ਪਰ ਪਲੇਟੋ ਦੇ ਸਾਹਮਣੇ ਤਾਂ ਉਹਦੇ ਆਪਣੇ ਉਸਤਾਦ ਜਾਂ ਆਪਣੇ ਗੁਰੂ ਦੀ ਸ਼ਹਾਦਤ ਹੀ ਸੀ ਸੁਕਰਾਤ ਦੀ ਕਿ ਭਾਈ ਉਹਨੂੰ ਇਸ ਲਈ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ, ਉਹਦੇ ਤੇ ਚਾਰਜ ਇਹੀ ਲਾਇਆ ਗਿਆ ਕਿ ਭਾਈ ਇਹ ਨੌਜਵਾਨ ਬੱਚਿਆਂ ਦੇ ਨਾਲ ਗੱਲਬਾਤ ਕਰਦਾ ਹੈ ਔਰ ਉਹਨਾਂ ਦੇ ਦਿਮਾਗਾਂ ਦੇ ਵਿੱਚ ਗਲਤ ਜਿਹੜਾ ਬਾਗੀ ਖਿਆਲ ਉਹਨਾਂ ਦੇ ਦਿਮਾਗਾਂ 'ਚ ਭਰਦਾ। ਹੁਣ ਪਲੇਟੋ ਨੇ ਉਹ ਦੇਖਿਆ, ਉਹਨੇ ਕਿਹਾ ਵੀ ਆਹ ਜੁਡੀਸ਼ਰੀ ਹੈ, ਕਾਨੂੰਨ ਤਾਂ ਅਲਟੀਮੇਟਲੀ ਜੁਡੀਸ਼ਰੀ ਉਹਨੂੰ ਇੰਟਰਪ੍ਰੀਟ ਕਰਦੀ ਹੈ ਕਿ ਵੀ ਇਹ ਤਾਂ ਮੱਕੜੀ ਦਾ ਜਾਲ ਹੈ ਜਿਹਦੇ ਛੋਟੇ ਮੋਟੇ ਤਾਂ ਫਸ ਜਾਂਦੇ ਨੇ, ਲੇਕਿਨ ਇਹ ਉਹਨਾਂ ਲਈ ਨਹੀਂ ਹੈ ਜਿਹੜੇ ਅਸਲੀ ਘਾਗ ਜਿਹੜੇ ਨੇ ਕਰਨ ਵਾਲੇ ਉਹ ਇਹਦੇ ਚੋਂ ਨਿਕਲ ਜਾਂਦੇ ਨੇ। ਸੋ ਇਹ ਵਰਤਾਰਾ ਲਗਾਤਾਰਤਾ ਨਾਲ ਇਨਸਾਨੀ ਸੁਸਾਇਟੀ 'ਚ ਵਾਪਰਦਾ ਰਿਹਾ ਹੈ। ਬ੍ਰਿਟਿਸ਼ ਪੀਰੀਅਡ 'ਚ ਤਾਂ ਅਸੀਂ ਇਹ ਕਹਿੰਦੇ ਸੀ ਜੀ ਗੋਰੇ 7 ਸਮੁੰਦਰੋਂ ਪਾਰ ਆਏ, ਉਹਨਾਂ ਨੇ ਆ ਕੇ ਜਿਹੜਾ ਗੁਲਾਮ ਬਣਾਇਆ, ਗੋਰਿਆਂ ਦੇ ਲਈ ਹੋਰ ਸੈਟ ਆਫ ਰੂਲਸ ਹੈ, ਦੂਜਿਆਂ ਲਈ ਹੋਰ ਹੈ। ਹੁਣ ਤਾਂ ਇੰਡੀਅਨ ਸਿਸਟਮ ਦੇ ਵਿੱਚ ਉਹਨਾਂ ਦੇ ਕਨਸਟੀਟਿਊਸ਼ਨ ਦੇ ਥੱਲੇ ਸਾਰੇ ਸ਼ਹਿਰੀ ਨੇ, ਉਹਨਾਂ 'ਚ ਕੋਈ ਮਜ਼ਹਬ, ਜ਼ਾਤ, ਰੰਗ, ਨਸਲ, ਜੈਂਡਰ ਦਾ ਵਿਤਕਰਾ ਨਹੀਂ ਹੈ ਐਜ਼ ਪਰ ਕਨਸਟੀਟਿਊਸ਼ਨ। ਲੇਕਿਨ ਅੱਜ ਘੱਟ ਗਿਣਤੀਆਂ ਦੇ ਨਾਲ ਕੀ ਸਲੂਕ ਹੋ ਰਿਹਾ, ਔਰ ਲੇਟੈਸਟ ਜੇ ਅਸੀਂ ਇਸ ਜੁਡੀਸ਼ੀਅਲ ਕ੍ਰਿਮੀਨਲਾਈਜੇਸ਼ਨ ਦੀ ਗੱਲ ਕਰੀਏ ਕਿ ਜੁਡੀਸ਼ਰੀ ਦੀ ਕ੍ਰਿਮੀਨਲਾਈਜੇਸ਼ਨ, ਤੇ ਉਹ ਯਾਸਨ ਮਲਕ ਦਾ ਕੇਸ ਹੈ। ਅਸੀਂ ਪਿਛਲੇ ਹਫਤੇ ਇੱਕ ਸੈਗਮੈਂਟ ਦੇ ਉੱਤੇ ਕੀਤਾ ਸੀ, ਉਦੋਂ ਉਹਨਾਂ ਨੂੰ ਕਨਵਿਕਟ ਕੀਤਾ ਗਿਆ ਸੀ ਉਹਨਾਂ ਦੇ ਉੱਤੇ, ਕਿਉਂਕਿ ਯਾਸਨ ਮਲਕ ਉਹ ਸ਼ਖਸੀਅਤ ਜਿਹੜਾ 1990 ਦੇ ਨੇੜੇ ਤੇੜੇ ਜਿਹੜਾ ਉਹ ਜੁਆਇਨ ਕਰਦਾ ਹੈ ਮਿਲੀਟੈਂਸੀ, ਕਿਉਂਕਿ 1999 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਰਮਡ ਸਟਰਗਲ ਸ਼ੁਰੂ ਹੋਈ ਔਰ ਉਹਨੇ ਜਿਹੜੀ ਆਰਗੇਨਾਈਜੇਸ਼ਨ ਲਈ ਕੰਮ ਕੀਤਾ, ਜ਼ਾਹਰ ਹੈ ਮਕਬੂਲ ਭੱਟ ਵਰਗਾ ਉਹਨਾਂ ਦਾ ਆਈਕਨ ਸੀ, JKLF, ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੇ ਜਦੋਂ ਜੰਮੂ ਕਸ਼ਮੀਰ ਮਸਲੇ ਦੀ ਗੱਲ ਹੁੰਦੀ ਹੈ, ਜਿਹੜੇ ਰੈਜ਼ੋਲੂਸ਼ਨ ਨੇ 14-15 ਉਹ ਇਹੀ ਨੇ ਕਿ ਬਈ ਕਸ਼ਮੀਰੀਆਂ ਨੇ ਡਿਸਾਈਡ ਕਰਨਾ ਹੈ ਕਿ ਉਹਨਾਂ ਨੇ ਇੰਡੀਆ ਨਾਲ ਜਾਣਾ ਹੈ ਕਿ ਪਾਕਿਸਤਾਨ ਨਾਲ ਜਾਣਾ ਹੈ ਬਾਈ ਪਲੇਬਿਸਾਈਡ। ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਨੇ ਆਪਣਾ ਜਿਹੜਾ ਇੰਡੀਪੈਂਡੈਂਟ ਜਿਹੜਾ ਲਾਈਨ ਦਿੱਤੀ ਉਹ ਆਪਸ਼ਨ ਸੀ ਆਜ਼ਾਦੀ ਦੀ ਕਿ ਵੀ ਅਸੀਂ ਇਹ ਵੀ ਪਲੇਬਿਸਾਈਡ ਦਾ ਹਿੱਸਾ ਹੋਏ ਕਿ ਜੇ ਕਸ਼ਮੀਰੀ ਨਾ ਭਾਰਤ ਨਾਲ ਜਾਣਾ ਚਾਹੁੰਦੇ ਨੇ ਨਾ ਪਾਕਿਸਤਾਨ। ਇਸ ਲਈ ਦੋਨਾਂ ਵੱਲੋਂ ਹੀ ਉਹਨੂੰ ਨਹੀਂ ਸੀ ਪਸੰਦ ਕੀਤਾ ਗਿਆ, ਪਾਕਿਸਤਾਨ ਵੱਲੋਂ ਤਾਂ ਖਾਸ ਤੌਰ ਤੇ। ਇੱਥੇ ਵੀ ਮੈਨੂੰ ਪਤਾ ਉਹਨਾਂ ਦੀਆਂ ਬ੍ਰਾਂਚਿਸ ਬਣੀਆਂ ਤੇ ਜੇ JKLF ਵਾਲੇ ਪ੍ਰੋਟੈਸਟ ਆ ਜਾਂਦੇ ਸੀ ਤੇ ਜਿਹੜੇ ਪਾਕਿਸਤਾਨ ਪੱਖੀ ਤਨਜ਼ੀਮਾਂ ਨੇ ਉਹ ਬਾਈਕਾਟ ਕਰ ਦਿੰਦੀਆਂ ਸੀ। ਅਸੀਂ ਤਾਂ UN ਦੇ ਸਾਹਮਣੇ ਪ੍ਰੋਟੈਸਟ ਦੇ ਵਿੱਚ ਦੇਖਿਆ। ਲੇਕਿਨ ਇੱਕ ਪੀਰੀਅਡ ਆਇਆ ਕਿ ਯਾਸਨ ਮਲਕ ਨੂੰ ਇਹ ਗੱਲ ਲੱਗੀ ਕਿ ਵੀ ਚਲੋ ਆਰਮਡ ਸਟਰਗਲ 1994 ਤੱਕ ਹੋ ਰਿਹਾ, 3-4 ਸਾਲ ਉਹਨੇ ਆਪਣਾ ਉਸ ਸਟਰਗਲ ਦੇ ਵਿੱਚ ਵੀ ਚੰਗਾ ਰੋਲ ਅਦਾ ਕੀਤਾ। ਔਰ ਇਹ ਅਮਰੀਕਨ ਡਿਪਲੋਮੈਟ ਰਾਹੀਂ ਇਹ ਗੱਲ ਹੋਈ ਕਿ ਭਾਈ ਗੱਲਬਾਤ ਰਾਹੀਂ ਭਾਰਤ ਦੇ ਨਾਲ ਸੌਰਟ ਆਊਟ ਕਰ ਲਓ। ਉਹਨੇ ਪਾਕਿਸਤਾਨ ਦੇ ਨਾਲ ਵੀ ਆਪਣਾ ਜਿਹੜਾ ਖੋਲ੍ਹਿਆ ਰਾਬਤਾ ਔਰ 1994 ਦੇ ਵਿੱਚ ਉਹਨੇ ਐਲਾਨ ਕੀਤਾ ਕਿ ਮੇਰੀ ਮਿਲੀਟੈਂਸੀ ਤੋਂ ਤੋਬਾ ਔਰ ਮੈਂ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਉਹ ਇਸ ਮਸਲੇ ਦਾ ਹੱਲ ਲੱਭਾਂਗਾ। ਉਹ ਵਾਜਪਾਈ ਨੂੰ ਵੀ ਮਿਲਿਆ, ਮਨਮੋਹਨ ਸਿੰਘ ਨੂੰ ਵੀ ਮਿਲਿਆ, ਪਾਕਿਸਤਾਨ ਵੀ ਗਿਆ ਔਰ ਇਹ ਸਾਰਾ ਡਾਇਲੌਗ ਔਰ ਇਸ ਸਾਰੇ ਪੀਰੀਅਡ 'ਚ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸੀ। ਰਾਦਰ ਕਸ਼ਮੀਰ ਦਾ ਜਿਹੜਾ ਖਾੜਕੂ ਸਟਰਗਲ ਵਾਲੇ ਸੀ ਉਹਨਾਂ ਨੇ ਸ਼ੁਰੂ 'ਚ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ, ਪਰ ਯਾਸਨ ਮਲਕ ਜਿਹੜਾ ਉਹ ਕਿਉਂਕਿ ਪੀਸਫੁਲ ਤਰੀਕੇ ਨਾਲ ਜਿਵੇਂ ਹੁਰੀਅਤ ਕਾਨਫਰੰਸ ਦਾ ਏਜੰਡਾ ਸੀ, ਸੈਯਦ ਅਲੀ ਸ਼ਾਹ ਗਿਲਾਨੀ ਦਾ ਜਾਂ ਮੀਰ ਵਾਇਜ਼ ਉਮਰ ਫਾਰੂਕ, ਔਰ ਇਹਨਾਂ ਨੇ ਕਿਵੇਂ ਈਵਨ ਜਿਹੜੇ ਪੀਸਫੁਲ ਗੱਲ ਕਰਨ ਵਾਲੇ ਸੀ ਉਹਨਾਂ ਦਾ ਵੀ ਉਹਨਾਂ ਨੂੰ ਪਹਿਲਾਂ ਕਾਰਨਰ ਕੀਤਾ। ਸੈਯਦ ਅਲੀ ਸ਼ਾਹ ਗਿਲਾਨੀ ਤਾਂ 91 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਉਹਨਾਂ ਦੀ ਮਈਅਤ ਨੂੰ ਵੀ ਰੋਲਿਆ ਗਿਆ। ਔਰ ਜਦੋਂ ਅਸੀਂ ਹੁਣ ਦੂਸਰੇ ਪਾਸੇ ਦੇਖਦੇ ਹਾਂ ਕਿ ਭਾਈ ਕਿਵੇਂ ਹੁਰੀਅਤ ਕਾਨਫਰੰਸ ਦੇ ਮੀਰ ਵਾਇਜ਼ ਉਮਰ ਫਾਰੂਕ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ
ਔਰ ਯਾਸਿਨ ਮਲਕ ਦੇ ਉੱਤੇ ਚਾਰਜ ਲਾ ਕੇ ਇਹਨਾਂ ਨੂੰ UAPA ਦੇ ਥੱਲੇ ਫੜਿਆ ਗਿਆ ਔਰ ਉਹਦੀ ਧਾਰਾ ਲਾਈ ਗਈ ਕਿ ਵੇਜਿੰਗ ਵਾਰ ਅਗੇਂਸਟ ਇੰਡੀਆ, ਕਿ ਭਾਰਤ ਦੇ ਖਿਲਾਫ ਇਹ ਜਿਹੜੀ ਹੈ ਲੜਾਈ, ਜੰਗ ਦਾ ਐਲਾਨ। ਔਰ ਦੂਸਰਾ ਮਨੀ ਲਾਂਡਰਿੰਗ, ਕਿ ਜੀ ਇਹ ਪੈਸਾ ਲੈ ਕੇ ਔਰ ਇਹ ਜਿਹੜਾ ਉਹਨਾਂ ਨੂੰ ਮਿਲੀਟੈਂਟਸ ਨੂੰ ਔਰ ਦੂਸਰਿਆਂ ਨੂੰ ਜਿਹੜਾ ਉਹ ਉਹਨਾਂ ਨੂੰ ਐਨਕਰੇਜ ਕਰਨ ਦੀ ਲਾਈਨ ਝੂਠੇ। ਔਰ ਇੰਨਾ ਉੱਥੋਂ ਇਹਨਾਂ ਦੀ ਨੈਸ਼ਨਲ ਸਿਕਿਉਰਿਟੀ ਏਜੰਸੀ NSA ਚੁੱਕ ਕੇ ਲਿਆਈ। ਅੱਛਾ। ਔਰ ਇਹ ਜਿਹੜੇ NSA ਕੋਰਟ ਨੇ, ਅੱਡ ਨੇ, ਇਹ ਕੋਈ ਆਮ ਅਦਾਲਤਾਂ। ਔਰ UAPA ਇਸ ਕਿਸਮ ਦਾ ਹੈ ਜਿਹਦੇ ਥੱਲੇ ਨਾ ਜ਼ਮਾਨਤ ਹੈ ਔਰ ਜੋ ਤੁਸੀਂ ਲਾਣਾ ਹੈ। ਔਰ ਇੱਕ ਸਟੇਜ ਤੇ ਆ ਕੇ ਕੁਝ ਮਹੀਨੇ ਪਹਿਲਾਂ ਯਾਸਿਨ ਮਲਕ, ਕਿਉਂਕਿ 2019 ਤੋਂ ਬਾਅਦ ਹੀ ਉਹਨਾਂ ਨੇ ਵਰਤਾਰਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਸ਼ਮੀਰ ਦਾ ਸਟੇਟਸ ਖਤਮ, ਉਹਨਾਂ ਨੇ ਕਿਹਾ ਜੀ ਪਾ ਦਿਓ ਜਿੰਨੇ ਕੇਸ ਮੇਰੇ ਤੇ ਪਾਣੇ ਨੇ। ਔਰ ਉਹ ਜਿਹੜਾ ਪਿਛਲੇ ਦਿਨਾਂ ਜਦੋਂ ਅਸੀਂ ਪ੍ਰੋਗਰਾਮ ਕੀਤਾ ਉਦੋਂ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਹ ਇੰਤਜ਼ਾਰ ਸੀ ਕਿ ਜੀ ਕੀ ਸਜ਼ਾ ਦਿੱਤੀ ਜਾਏਗੀ। ਹਾਲਾਂਕਿ NSA ਵਾਲਿਆਂ ਨੇ ਜਿਹੜਾ ਉਹ ਡੈਥ ਸੈਂਟੈਂਸ ਮੰਗੀ, ਲੇਕਿਨ ਕੋਰਟ ਨੇ ਜਿਹੜਾ ਉਹਨਾਂ ਨੂੰ ਉਮਰ ਕੈਦ ਦਿੱਤੀ ਹੈ। ਔਰ ਉਮਰ ਕੈਦ ਵੀ ਕਨਕਰੈਂਟ ਕਈ ਮਾਮਲਿਆਂ 'ਚ IPC ਦੀ, ਇੰਡੀਅਨ ਪੀਨਲ ਕੋਡ ਦੀ ਧਾਰਾ 120B ਦੇ ਥੱਲੇ 10 ਸਾਲ ਦੀ ਸਜ਼ਾ, 10,000 ਜੁਰਮਾਨਾ। ਫਿਰ IPC ਦੀ ਧਾਰਾ 121 ਦੇ ਥੱਲੇ ਉਮਰ ਕੈਦ, IPC ਦੀ ਧਾਰਾ 121A ਦੇ ਥੱਲੇ 10 ਸਾਲ ਦੀ ਇੰਪ੍ਰਿਜ਼ਨਮੈਂਟ ਦਾ ਮਤਲਬ ਹੈ ਲਾਈਫ ਇੰਪ੍ਰਿਜ਼ਨਮੈਂਟ। ਸੋ ਇਸ ਨੂੰ ਲੈ ਕੇ ਕਾਫੀ ਕੰਡੈਮਨੇਸ਼ਨ ਹੋ ਰਹੀ ਹੈ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਨਿਊਯਾਰਕ ਦੇ ਟਾਈਮ ਸਕੁਏਅਰ ਦੇ ਵਿੱਚ ਪ੍ਰੋਟੈਸਟ ਵੀ ਰੱਖਿਆ ਹੋਇਆ ਕਸ਼ਮੀਰੀ ਜਥੇਬੰਦੀਆਂ ਨੇ। ਅਸੀਂ ਵੀ ਜੁਆਇਨ ਕਰਨਾ ਸੀ, ਪਰ ਅਸੀਂ ਕਿਉਂਕਿ ਪਿਛਲੇ ਦਿਨਾਂ 'ਚ ਕਾਫੀ ਗੈਰ ਹਾਜ਼ਰੀਆਂ ਲਵਾਈਆਂ ਹੋਈਆਂ ਨੇ, ਹੁਣ ਅਸੀਂ ਆਪਣੇ ਵਿਊਅਰਸ ਨੂੰ ਡਿਸਅਪਾਇੰਟ ਨਹੀਂ ਕਰਨਾ ਚਾਹੁੰਦੇ। ਸੋ ਸਾਨੂੰ ਲੱਗਾ ਕਿ ਭਾਈ ਉੱਥੇ ਵੀ ਆਵਾਜ਼ ਚੁੱਕੀ ਜਾ ਰਹੀ ਹੈ, ਅਸੀਂ ਵੀ ਯਾਸਿਨ ਮਲਕ ਨੂੰ ਇੱਕ ਕਸ਼ਮੀਰੀਆਂ ਦਾ ਹੀਰੋ ਮੰਨਦੇ ਹਾਂ। ਔਰ ਇਸ ਮੌਕੇ ਦੇ ਉੱਤੇ ਈਵਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਸਾਰਿਆਂ ਨੇ ਇਸ ਨੂੰ ਕੰਡੈਮ ਕੀਤਾ ਹੈ। UN ਨੂੰ ਕਿਹਾ ਕਿ ਭਾਈ ਇਹ ਧੱਕਾ ਹੋ ਰਿਹਾ। ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਯਾਸਿਨ ਮਲਕ ਨੇ ਜਿਵੇਂ ਬਹਾਦਰੀ ਦੇ ਨਾਲ ਇਹ ਸਾਰਾ ਫੇਸ ਕੀਤਾ, ਔਰ ਉਹਨਾਂ ਦੀਆਂ ਉਹ ਵੀਡੀਓਜ਼ ਵੀ ਜਿਹੜੀਆਂ ਸਾਹਮਣੇ ਆਈਆਂ ਕਿ ਜਦੋਂ ਸਜ਼ਾ ਸੁਣਾਈ ਜਾਣੀ ਹੈ ਔਰ ਉਹ ਵਾਕ ਕਰ ਰਹੇ ਨੇ 4 ਚੁਫੇਰੇ ਪੁਲਿਸ ਦੇ ਘੇਰੇ ਦੇ ਵਿੱਚ, ਤੇ ਉਹ ਕੈਮਰਿਆਂ ਵੱਲ ਦੇਖ ਕੇ ਮੁਸਕਰਾ ਰਹੇ ਨੇ, ਹੱਸ ਰਹੇ ਨੇ। ਮਤਲਬ ਇਹ ਵੀ ਹੁੰਦਾ ਹੈ ਕਈ ਵਾਰ ਜਦੋਂ ਤੁਹਾਨੂੰ ਜਿਸ ਸਿਸਟਮ ਦੇ ਲਈ ਤੁਹਾਨੂੰ ਪਤਾ ਹੈ ਵੀ ਤੁਹਾਡੇ ਲਈ ਜਸਟਿਸ ਨਹੀਂ ਨਿਕਲਣਾ, ਔਰ ਫਿਰ ਜੇ ਇੱਕ ਪਾਰਟ ਇਹ ਹੈ ਕਿ ਵੀ ਤੁਸੀਂ ਤਰਲੇ ਮਿੰਨਤਾਂ ਕਰੋ, ਯਾਨੀ ਮਾਫੀਨਾਮੇ ਲਿਖੋ, ਪਰ ਇਹ ਜਿਹੜੇ ਆਜ਼ਾਦੀ ਦੇ ਰਸਤੇ ਦੇ ਉੱਤੇ ਪਰਵਾਨੇ ਤੁਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਭਾਈ ਬੇਸ਼ੱਕ ਅੱਜ ਸਾਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ, ਪਰ ਅਸੀਂ ਆਪਣੇ ਲੋਕਾਂ ਦੇ ਲਈ ਫਿਊਚਰ ਦੀ ਜਿਹੜੀ ਹੈ ਤਾਰੀਖ ਵੀ ਲਿਖ ਰਹੇ ਹਾਂ ਕਸ਼ਮੀਰ ਦੀ ਹਿਸਟਰੀ ਦੇ ਵਿੱਚ। ਇਹ ਕੋਈ ਛੋਟੇ ਨਾਂ ਨਹੀਂ ਨੇ। ਮਕਬੂਲ ਬੱਟ ਨੂੰ ਫੜ ਕੇ ਇੰਦਰਾ ਗਾਂਧੀ ਨੇ 1984-85 ਪੀਰੀਅਡ 'ਚ ਫਾਂਸੀ ਦੇ ਦਿੱਤੀ ਸੀ, ਲੇਕਿਨ ਅੱਜ ਤੱਕ ਵੀ ਮਕਬੂਲ ਬੱਟ ਉਹਨੂੰ ਉਹਦੇ ਤਿਹਾੜ ਜੇਲ੍ਹ ਦੇ ਕੈਂਪ 'ਚ ਦਫਨਾਇਆ ਹੋਇਆ। ਉਹਦੀ ਉਹ ਡੈੱਡ ਬਾਡੀ ਵੀ ਉਹਨਾਂ ਨੇ ਕਸ਼ਮੀਰ ਨਹੀਂ ਭੇਜੀ ਕਿ ਬਈ ਉੱਥੇ ਜਿੱਥੇ ਉਹਦੀ ਕਬਰ ਬਣੇਗੀ ਉਹ ਵੀ ਲੋਕਾਂ ਦੇ ਲਈ ਮੋਟੀਵੇਸ਼ਨ ਹੋਏਗੀ। ਇਸੇ ਤਰ੍ਹਾਂ ਅਫਜ਼ਲ ਗੁਰੂ, ਕਸ਼ਮੀਰ ਦਾ ਡਾਕਟਰੀ ਦਾ ਸਟੂਡੈਂਟ, ਜਿਹਨੂੰ ਪਾਰਲੀਮੈਂਟ ਹਮਲੇ ਦੇ ਝੂਠੇ ਕੇਸ 'ਚ ਫਸਾਇਆ, ਲੇਕਿਨ ਉਹਦੀ ਜਿਹੜੀ ਡੈੱਡ ਬਾਡੀ ਹੈ ਉਹ ਵੀ ਉੱਥੇ ਹੀ ਬਰੀ ਕੀਤੀ ਹੋਈ ਹੈ ਤਿਹਾੜ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਾਈ ਉਹਦੀ ਜਿਹੜੀ ਕਬਰ ਹੈ ਉਹ ਵੀ ਲੱਖਾਂ ਲੋਕਾਂ ਨੂੰ ਇਨਸਪਾਇਰ ਕਰੇਗੀ। ਸੋ ਯਾਸਿਨ ਮਲਕ ਨੇ ਜਿੱਥੇ ਆਪਣਾ ਉਹ ਇੱਕ ਬੜਾ ਸੁਲਝਿਆ ਹੋਇਆ, ਔਰ ਜਦੋਂ ਉਹ ਇੰਟਰੈਕਸ਼ਨ ਵੀ ਕਰਦਾ ਸੀ ਭਾਰਤ ਦੇ ਵਿੱਚ ਸਾਰੀਆਂ ਧਿਰਾਂ ਦੇ ਨਾਲ, ਕਿਉਂਕਿ ਉਹ ਓਵਰਗਰਾਉਂਡ ਸੀ, ਪੀਸਫੁਲ ਹੱਲ ਲੱਭਦਾ ਸੀ, ਤਾਂ ਉਹਨੇ ਇਸ ਪਾਰਟ ਨੂੰ ਵੀ ਐਕਸਪੋਜ਼ ਕਰ ਦਿੱਤਾ। ਜਿਹੜੇ ਲੋਕ ਇਹ ਸਮਝਦੇ ਸੀ ਕਿ ਭਾਈ ਸ਼ਾਂਤਮਈ ਤਰੀਕੇ ਨਾਲ, ਅਮਨ ਪਸੰਦ ਤਰੀਕੇ ਦੇ ਨਾਲ ਮਸਲੇ ਦਾ ਹੱਲ ਲੱਭਿਆ ਜਾ ਸਕਦਾ, ਤੇ ਹੁਣ ਜੇ ਆਉਣ ਵਾਲੇ ਪੀਰੀਅਡ 'ਚ ਕਸ਼ਮੀਰ ਇੱਕ ਵਾਰ ਫੇਰ
ਉਸ ਕਿਸਮ ਦੀ ਵਾਇਲੈਂਸ ਦਾ ਸ਼ਿਕਾਰ ਹੋਏਗਾ ਜੋ ਨਜ਼ਰ ਆ ਰਿਹਾ ਹੈ, ਤੇ ਉਹਦੀ ਸਾਰੀ ਜ਼ਿੰਮੇਵਾਰੀ ਇੰਡੀਅਨ ਸਟੇਟ ਦੀ ਹੋਏਗੀ, ਭਾਰਤੀ ਹਕੂਮਤ ਦੀ ਹੋਏਗੀ, ਉਹਨਾਂ ਦੀ ਜੁਡੀਸ਼ਰੀ ਦੀ ਹੋਏਗੀ। ਕਿਉਂਕਿ ਜਦੋਂ ਤੁਸੀਂ ਲੋਕਾਂ ਨੂੰ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ, ਉਸ ਦਾ ਪ੍ਰੀਐਂਬਲ, ਉਸ ਦੀ ਭੂਮਿਕਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ, ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਵੱਲ ਜਾਣ ਤੋਂ ਰੋਕਣਾ ਹੈ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਯਾਸਿਨ ਮਲਕ ਨੇ ਦੱਸ ਦਿੱਤਾ ਹੈ ਕਿ ਉਹਨੇ ਆਲਮੋਸਟ 28 ਸਾਲ 1994 ਤੋਂ ਹੁਣ ਤੱਕ ਅਮਨਮਈ ਤਰੀਕੇ ਦੇ ਨਾਲ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਸਾਰੀਆਂ ਹਕੂਮਤਾਂ ਨਾਲ, ਵਾਜਪਾਈ ਦੇ ਜ਼ਮਾਨੇ ਤੋਂ ਮਿਲ ਕੇ, ਉਹਨਾਂ ਦੀਆਂ ਏਜੰਸੀਆਂ, ਰਾਹ ਨਾਲ, NSA ਨਾਲ, ਲੇਕਿਨ ਅੱਜ ਉਸ ਨੂੰ ਸਾਰੀ ਉਮਰ ਦੇ ਲਈ ਜੇਲ੍ਹ ਖਾਨਿਆਂ ਦੇ ਵਿੱਚ ਸੜਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੋ ਕਸ਼ਮੀਰੀ ਨੌਜਵਾਨਾਂ ਦੇ ਕੋਲ ਹੋਰ ਫਿਰ ਕਿਹੜਾ ਰਸਤਾ ਬਾਕੀ ਬਚਿਆ? ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣੇ ਬ੍ਰੇਕ ਫਿਓਰ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 ਸੈਕਿੰਡ ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਆਸਟ੍ਰੇਲੀਆ ਤੋਂ ਸਾਡੇ ਇੱਕ ਵੀਰ ਨਵਰੂਪ ਸਿੰਘ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਜਿਹੜੇ ਸਿੱਖਾਂ ਤੇ ਮੁਸਲਮਾਨਾਂ ਦੇ ਸਿਰਾਂ ਤੇ ਜਿਹੜੀ ਨਸਲਕੁਸ਼ੀ ਉਹਨਾਂ ਦੇ ਸਿਰਾਂ ਤੇ ਜਿਹੜੀ ਹੈ ਮੰਡਰਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਸਾਰੇ ਵਿਊਅਰਸ ਦਾ ਵੀ ਔਰ ਜਿਹੜੇ ਬਾਅਦ ਦੇ ਵਿੱਚ ਵੀ ਲਾਈਵ ਇਸ ਪ੍ਰੋਗਰਾਮ ਨੂੰ ਅੱਡ ਅਪਲੋਡਡ ਵੀਡੀਓਜ਼ ਤੇ ਦੇਖਦੇ ਨੇ, ਸੈਂਕੜਿਆਂ ਕਮੈਂਟਸ ਹੁੰਦੇ ਨੇ, ਦਰਜਨਾਂ ਲਿਖਤਾਂ ਸਾਨੂੰ ਰੋਜ਼ਾਨਾ ਮਿਲਦੀਆਂ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ, ਬੇਸ਼ੱਕ ਅਸੀਂ ਨਾਂ ਲੈ ਕੇ ਬਹੁਤ ਵਾਰ ਹੁਣ ਉਹਨਾਂ ਨੂੰ ਨਹੀਂ ਡਿਸਕਸ ਕਰਦੇ, ਲੇਕਿਨ ਉਹਨਾਂ ਦੇ ਜਿਹੜੇ ਸੁਝਾਅ ਨੇ ਜਾਂ ਉਹਨਾਂ ਦੇ ਵਿੱਚ ਜੇ ਕੋਈ ਯੂਜ਼ਫੁਲ ਕੰਟੈਂਟ ਸਾਨੂੰ ਲੱਗਦਾ ਵੀ ਸ਼ੇਅਰ ਕਰਨਾ ਚਾਹੀਦਾ ਹੈ ਤੇ ਅਸੀਂ ਆਪਣੇ ਟੌਪਿਕਸ ਰਾਹੀਂ ਕਰਦੇ ਹਾਂ। ਸਾਡੇ ਇਸ ਕਿਸਮ ਦੇ ਬੜੇ ਸੁਲਝੇ ਵੀਰਾਂ ਚੋਂ ਨਵਰੂਪ ਸਿੰਘ ਆਸਟ੍ਰੇਲੀਆ ਤੋਂ ਨੇ। ਅਸੀਂ ਕੱਲ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਨਵੇਂ ਉਭਾਰ ਦਾ ਜ਼ਿਕਰ ਵੀ ਕੀਤਾ ਔਰ ਸਾਨੂੰ ਉਸ ਦੇ ਲਈ ਵੀ ਆਸਟ੍ਰੇਲੀਆ ਤੋਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਸ਼ੁਕਰੀਆ ਵਾਲੇ ਕਮੈਂਟ ਭੇਜੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਉਹਨਾਂ ਦਾ ਮੁਲਕ ਵੀ ਕੈਨੇਡਾ, UK, ਅਮਰੀਕਾ ਵਾਂਗ ਹੁਣ ਮੋਰਲੀਆਂ ਖਾਲਿਸਤਾਨੀ ਸਫਾਂ 'ਚ ਹੈ ਔਰ ਦੁਸ਼ਮਣ ਨੂੰ ਤਕਲੀਫ ਕਿੰਨੀ ਹੁੰਦੀ ਹੈ ਕਿ ਇੱਕ ਇਸ ਕਿਸਮ ਦੀ ਦੁਸ਼ਮਣ ID ਤੋਂ ਇਹ ਉਹਨਾਂ ਕਿਹਾ ਕਿ ਵੀ ਹੁਣ ਖਾਲਿਸਤਾਨੀ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ 'ਚ ਵੀ ਗੰਦ ਪਾਉਣਗੇ। ਸੋ ਮਤਲਬ ਜ਼ਾਹਰ ਹੈ ਕਿ ਵੀ ਇਹ ਸਾਡੀ ਤਾਕਤ ਹੈ ਕਿ ਜਿੱਥੇ ਜਿੱਥੇ ਅਸੀਂ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸੂਝਵਾਨ ਨੇ, ਸਮਝਦੇ ਨੇ। ਔਰ ਵੀਰ ਨਵਰੂਪ ਸਿੰਘ ਹੋਰਾਂ ਦਾ ਜਿਹੜਾ ਇੱਕ ਬਰੀਫ ਕਮੈਂਟ ਇਸ ਦੇ ਉੱਤੇ ਜਿਹਦਾ ਉਹਨਾਂ ਨੇ ਸਿਰਲੇਖ ਜਾਂ ਉਹਨੂੰ ਦਿੱਤਾ ਹੈ, ਇਹ ਜੈਨੋਸਾਈਡ ਇਜ਼ ਇੰਪੈਂਡਿੰਗ ਇਨ ਇੰਡੀਆ, ਮੈਂ ਉਹ ਪੜਾਂਗਾ ਔਰ ਉਹਦੇ ਤੇ ਹੀ ਮੈਂ ਕਮੈਂਟ ਕਰਾਂਗਾ। ਉਹਨਾਂ ਨੇ ਕਿਹਾ ਕਿ ਇਨ ਦਾ ਕਮਿੰਗ ਅਨਸਰਟਨ ਟਾਈਮਸ when India will be weak
and could disintegrate, I do not believe for a second that sons of Chanakya are not already planning to wipe out the threats to India's so-called integrity and sovereignty before their strength is tested in the uncertain times. ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ। ਉਹਨਾਂ ਨੇ ਕਿਹਾ ਵੀ ਜਿਸ ਪਾਸੇ ਵੱਲ ਜਾ ਰਿਹਾ ਹੈ ਭਾਰਤ ਦਾ ਹਾਲ, ਖਾਸ ਤੌਰ ਤੇ ਇਕਨੋਮਿਕਲੀ ਵੀ ਇਹ ਐਵੇਂ ਇਹਨਾਂ ਨੇ ਕਵਰ ਅਪ ਕੀਤਾ ਹੋਇਆ ਹੈ ਬਹੁਤ ਸਾਰਾ ਜਿਹੜਾ ਉਹਨਾਂ ਦਾ, ਔਰ ਇਹ ਇਸੇ ਤਰ੍ਹਾਂ ਹੀ ਸਡਨ ਕਲੈਪਸ ਹੁੰਦਾ ਹੈ। श्रीलंका ਦੀ ਇਕਨੋਮੀ ਵੀ ਬੜੀ ਉੱਪਰ ਨੂੰ ਨਜ਼ਰ ਆ ਰਹੀ ਸੀ, ਸੋਵੀਅਤ ਯੂਨੀਅਨ ਵੀ ਇੱਕ ਜ਼ਮਾਨੇ 'ਚ ਸੁਪਰ ਪਾਵਰ ਬਣਿਆ ਹੋਇਆ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਨੇ ਅੰਦਰੋਂ ਕਲੈਪਸ ਹੋਣ ਵੱਲ ਹੋਣਾ ਤੇ ਜਿਹੜੀਆਂ ਥ੍ਰੈਟਸ ਉਹਨਾਂ ਨੂੰ ਡਿਸਇੰਟੀਗ੍ਰੇਸ਼ਨ ਦੇ ਨਾਂ ਥੱਲੇ ਨਜ਼ਰ ਆਉਂਦੀਆਂ ਨੇ ਕਿ ਅੱਜ ਜਦੋਂ ਉਹ ਬੈਟਰ ਹਾਲਤ 'ਚ ਨੇ ਉਹਨਾਂ ਨੂੰ ਪਹਿਲਾਂ ਹੀ ਕ੍ਰਸ਼ ਕਰ ਦਿਓ ਤਾਂ ਕਿ ਜਦੋਂ ਉਹ ਕਮਜ਼ੋਰੀ ਵੱਲ ਵੱਧ ਰਹੇ ਹੋਣ ਉਦੋਂ ਉਹਨਾਂ ਧਿਰਾਂ ਦਾ ਜ਼ੋਰ ਨਾ ਪਏ। ਇਹ ਉਹਨਾਂ ਦੇ ਕਮੈਂਟ ਦੀ ਜਿਹੜੀ ਹੈ ਉਹ ਸਪਿਰਿਟ ਹੈ। I have heard Ajit Doval many times he emphasized on removing the threat before it can eventuate, which means weaken the enemy at will when you want, so that when you face uncertain times you slither through without disintegrating ਉਹਦੇ 'ਚ ਇਹਨਾਂ ਨੇ ਇਹੀ ਅਜੀਤ ਡੋਵਲ ਜਿਹੜਾ ਜ਼ਾਹਰ ਹੈ ਉਹਨਾਂ ਦੇ ਸਾਰੇ ਇੰਟੈਲੀਜੈਂਸ ਏਜੰਡੇ ਦਾ ਕਰਤਾ ਧਰਤਾ ਹੈ, ਬਾਕੀ ਤਾਂ ਸਾਰੇ ਉਹਦੇ ਚੇਲੇ ਚਾਟੜੇ ਨੇ ਰਾ ਔਰ ਇੰਟੈਲੀਜੈਂਸ ਬਿਊਰੋ ਦੇ। ਉਹਨਾਂ ਨੇ ਵੀਰ ਨਵਰੂਪ ਸਿੰਘ ਹੋਰਾਂ ਨੇ ਕਿਹਾ ਕਿ ਵੀ ਉਹਨੇ ਕਈ ਵਾਰੀ ਇਹ ਕਿਹਾ ਸੀ ਔਰ ਉਹਨੇ ਦੋ ਗੱਲਾਂ ਕਹੀਆਂ, ਇੱਕ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ, ਜਿਸ ਉਹਨੇ ਕਿਹਾ ਕਿ ਜੀ ਆਉਣ ਵਾਲਾ ਚੈਲੰਜ ਜਿਹੜਾ ਉਹ ਵਿਦਨ ਸੁਸਾਇਟੀ ਹੋਏਗਾ ਜਿਹੜਾ ਕਿ ਡਿਫਰੈਂਟ ਆਈਡੀਓਲੋਜੀ ਰਾਹੀਂ ਮੁਲਕ ਨੂੰ ਤੋੜਨ। ਸੋ ਉਹਦੇ ਲਈ ਉਹਨਾਂ ਨੇ ਗਰਾਊਂਡ ਪ੍ਰਿਪੇਅਰ ਕਰ ਲਈ ਕਿ ਭਾਈ, ਔਰ ਉਹਦੇ ਤੋਂ ਹੀ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਕਿਸੇ ਦਾ ਕਮੈਂਟ ਆ ਗਿਆ, ਜੇ ਕਿਸੇ ਨੇ ਲਿਖ ਦਿੱਤਾ ਕਿ ਜੀ ਸ਼ਿਵਲਿੰਗ ਜਿਹੜਾ ਕਹਿੰਦੇ ਨੇ ਕਿ ਉੱਥੋਂ ਗਿਆਨ ਵਾਪੀ ਚੋਂ ਮਿਲਿਆ ਉਹ ਤਾਂ ਵਜ਼ੂ ਖਾਨੇ ਦੇ ਵਿੱਚ ਉਹ ਫੁਹਾਰਾ ਹੈ, ਤੇ ਉਹਦੇ ਤੇ ਉਹ ਈਵਨ ਹਿਸਟੋਰੀਅਨ ਹੈ ਪ੍ਰੋਫੈਸਰ ਰਤਨ ਰਾਮ ਕੇ ਕੌਣ ਦਿੱਲੀ ਯੂਨੀਵਰਸਿਟੀ ਦਾ, ਉਹਦੇ ਤੇ ਜਿਹੜਾ ਉਹਨੂੰ ਕੇਸ ਬਣਾ ਕੇ ਰਾਤੋਂ ਰਾਤ ਚੁੱਕ ਲਿਆ, ਹਾਲਾਂਕਿ ਕੋਰਟ ਨੇ ਅਗਲੇ ਦਿਨ ਜ਼ਮਾਨਤ ਕਰ ਦਿੱਤੀ। ਸੋ ਉੱਥੇ ਉਹਨਾਂ ਨੇ ਇੱਕ ਆਲਰੇਡੀ ਖੌਫ ਭਰਪਾ ਕਰ ਦਿੱਤਾ ਹੈ, ਕਿਉਂਕਿ ਇਹ ਸਾਰਾ ਵੀ ਅਜੀਤ ਡੋਵਲ ਦੇ ਉਸ ਏਜੰਡੇ 'ਚ ਹੀ ਸੀ ਕਿ ਇਹ ਜਿਹੜੀ ਇਨਰ ਪੋਲਰਾਈਜੇਸ਼ਨ ਕਰਨ ਵਾਲੇ ਲੋਕ ਨੇ, ਮਤਲਬ ਇਹ ਹੈ ਕਿ ਜਿਹੜੇ ਹਿੰਦੂਤਵਾ ਦੇ ਖਿਲਾਫ ਇੱਕ ਲਫ਼ਜ਼ ਵੀ ਮੂੰਹੋਂ ਕੱਢਣ ਜਾਂ ਸੋਚਣ ਦੀ ਸਮਰੱਥਾ ਰੱਖਦੇ ਨੇ, ਉਹ ਆਵਾਜ਼ਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਣ, ਸੀਲ ਕਰ ਦਿੱਤੀਆਂ ਜਾਣ। ਔਰ ਫਿਰ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਅਜੀਤ ਡੋਵਲ ਦਾ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਵੀ ਤੁਹਾਡੇ ਲਈ ਉਹ ਅਨਸਰਟਨ ਟਾਈਮ ਆਏ ਜਿਹਦੇ 'ਚ ਕਿ ਭਾਰਤ ਨੇ ਡਿਸਇੰਟੀਗ੍ਰੇਸ਼ਨ ਵੱਲ ਵਧਣਾ, ਉਸ ਤੋਂ ਪਹਿਲਾਂ ਹੀ ਆਪਣਾ ਕੰਮ ਕਰ ਦਿਓ, ਪ੍ਰੀਐਂਪਟ ਕਰ ਦਿਓ। ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਜਿਹੜੀ ਜੈਨੋਸਾਈਡ ਹੈ ਇਹ ਇੰਪੈਂਡਿੰਗ ਹੈ, ਲਟਕ ਰਹੀ ਹੈ, ਜਿਹਨੂੰ ਤੁਸੀਂ ਕਿਹਾ ਵੀ ਤਲਵਾਰ ਸਿਰ ਤੇ ਲਟਕ ਰਹੀ ਹੈ ਜੈਨੋਸਾਈਡ ਦੀ, ਇਹ ਇਸੇ ਤੋਂ ਮੁਸਲਿਮਸ ਐਂਡ ਸਿੱਖਸ, especially the Jat Sikhs, who the Brahman has declared to be the Chandals, will be eliminated through genocidal campaigns in coming future, or if they feel other Sikhs are a threat, everyone gets the same treatment, but in my personal opinion they will keep it targeted at one section of Sikhs once I have mentioned before। ਹੁਣ ਇਹਦੇ 'ਚ ਉਹਨਾਂ ਨੇ ਜਿਹੜਾ ਲਫ਼ਜ਼ ਈਵਨ ਚੰਡਾਲ ਇਸਤੇਮਾਲ ਕੀਤਾ ਕਿ ਵੀ ਇਹ ਜਦੋਂ ਤੁਸੀਂ ਬ੍ਰਾਹਮਣ ਦਾ ਵਰਣ ਆਸ਼ਰਮ ਸਿਸਟਮ ਦੇਖਦੇ ਹੋ ਉਸ ਦੇ ਵਿੱਚ ਉਹਨਾਂ ਨੇ ਹੁਣ ਬਹੁਤ ਵਾਰ ਅਸੀਂ ਦਲਿਤ ਲਫ਼ਜ਼ ਜਦੋਂ ਇਸਤੇਮਾਲ ਕਰਦੇ ਹਾਂ ਤੇ ਉਹ ਅਸੀਂ ਸ਼ੂਦਰ ਦੀ ਸੈਂਸ ਕਰਦੇ ਹਾਂ ਚੌਥੇ। ਜੇ ਤੁਸੀਂ ਮਨੂ ਸੰਹਿਤਾ ਨੂੰ ਪੜ੍ਹੋ, ਬ੍ਰਾਹਮਣ, ਕਸ਼ਤਰੀ, ਵੈਸ਼ ਉੱਚ ਜਾਤੀਆਂ 'ਚ ਨੇ, ਸ਼ੂਦਰਾਂ ਦੇ ਵੀ ਹਕੂਕ ਨੇ ਕੁਛ ਨਾ ਕੁਛ, ਹਾਲਾਂਕਿ ਸ਼ੂਦਰ ਨੇ, ਲੇਕਿਨ ਉਹਨਾਂ ਨੂੰ ਵੀ ਹੈ ਕਿ ਜਿਵੇਂ ਸ਼ੂਦਰ ਜਿਹੜਾ ਬਜ਼ੁਰਗ ਹੈ ਉਹਨੂੰ ਉਨਾ ਹੀ ਸਤਿਕਾਰ ਦਿੱਤਾ ਜਾਏ ਜਿੰਨਾ ਦੂਸਰੇ ਬਜ਼ੁਰਗ ਨੂੰ ਦਿੱਤਾ ਜਾਂਦਾ ਹੈ। ਸੋ ਵਰਣ ਆਸ਼ਰਮ ਦਾ ਹਿੱਸਾ ਹੈ, ਲੇਕਿਨ ਇਹਨਾਂ ਚਾਰੋਂ ਕੈਟਾਗਰੀਆਂ ਤੋਂ ਬਾਹਰ ਜਿਨ੍ਹਾਂ ਦਾ ਕੋਈ ਹਕੂਕ ਨਹੀਂ, ਜਿਹੜੇ ਰਹਿ ਵੀ ਨਹੀਂ ਸੀ ਸਕਦੇ ਆਬਾਦੀਆਂ ਦੇ ਵਿੱਚ, ਉਹਨਾਂ ਨੂੰ ਅਛੂਤ ਕਿਹਾ ਗਿਆ। ਅਛੂਤ ਦਾ ਤਾਂ ਇਹ ਹੈ ਕਿ ਭਾਈ ਉਸ ਦਾ ਜੇ ਪਰਛਾਵਾਂ ਵੀ ਪੈ ਜਾਏ ਜਿਹੜਾ ਉਹ ਪਿੱਟਿਆ ਜਾਂਦਾ ਬ੍ਰਾਹਮਣ, ਉਹ ਪਿੱਟਿਆ ਜਾਣਾ ਤਾਂ ਸੀ ਜਾ ਕੇ ਉਹ ਨਹਾ ਲੈਂਦਾ ਸੀ ਕਿ ਭਾਈ, ਲੇਕਿਨ ਇੱਕ ਕੈਟਾਗਰੀ ਜਿਹੜੀ ਅਛੂਤ ਤੋਂ ਵੀ, ਸ਼ੂਦਰ ਤੋਂ ਥੱਲੇ ਅਛੂਤ, ਔਰ ਜੇ ਤੁਸੀਂ ਉਹਦੇ ਬਰਾਬਰ ਵੀ ਰੱਖ ਕੇ ਕਹੋ ਤਾਂ ਜਿਨ੍ਹਾਂ ਨੂੰ ਚੰਡਾਲ ਕਿਹਾ ਜਾਂਦਾ ਸੀ ਉਹ ਨੇੜੇ ਤੇੜੇ ਵੀ ਨਹੀਂ ਸੀ ਲੱਗ ਸਕਦੇ, ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਲਾਜ਼ਮ ਸੀ ਕਿ ਉਹ ਆਪਣੇ ਪਿੱਛੇ ਜਿਹੜਾ ਉਹ ਬੰਨਣ ਪੂਰਾ ਇੱਕ ਝਾੜੂ, ਤਾਂ ਕਿ ਜਿੱਥੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਪਏ ਨੇ
ਉਹ ਜਦੋਂ ਤੁਰਨ ਛਾਪੇ ਉਹਨੂੰ ਕਹਿੰਦੇ ਸੀ ਤੇ ਉਹ ਸਾਰੇ ਮਿਟਦੇ ਚਲੇ ਜਾਣ। ਹੁਣ ਇਹ ਜਿਹੜੀ ਸਾਰੀ ਕੈਟਾਗਰੀ ਹੈ ਚੰਡਾਲ ਜਾਂ ਅਛੂਤ, ਉਹ ਸ਼ੂਦਰ ਦੇ ਥੱਲੇ, ਸ਼ੂਦਰ ਦੇ ਵਿੱਚ ਹੁਣ ਤਾਂ ਦਲਿਤ ਦੇ ਵਿੱਚ ਸਾਰੇ ਕਾਊਂਟ ਕਰ ਦਿੱਤੇ ਜਾਂਦੇ ਨੇ। ਤੇ ਜੇ ਤੁਸੀਂ ਇਹਨਾਂ ਦਾ ਵਰਣ ਆਸ਼ਰਮ ਸਿਸਟਮ ਦੇਖੋ, ਕਿਸੇ ਵੇਲੇ ਅਸੀਂ ਇਸ ਤੇ ਹੋਰ ਡਿਟੇਲ 'ਚ ਗੱਲ ਕਰਾਂਗੇ ਕਿ ਉਹਨਾਂ ਨੇ ਜਿਹੜੇ ਜੱਟ ਟ੍ਰਾਈਬ ਸੀ, ਜਿਹੜੇ ਜ਼ਾਹਰ ਹੈ ਸੈਂਟਰਲ ਏਸ਼ੀਅਨ ਸਕੀਥੀਅਨ ਮੂਲ ਜਾਂ ਸੈਂਟਰਲ ਏਸ਼ੀਆ ਦੇ ਰਿਪਬਲਿਕਸ ਉਹਨਾਂ ਚੋਂ ਆਏ, ਜਿਨ੍ਹਾਂ ਨੇ ਕਦੇ ਵੀ ਇਹ ਵਰਣ ਆਸ਼ਰਮ ਜਾਂ ਬ੍ਰਾਹਮਣ ਦੀ ਸੁਪੀਰੀਅਰਿਟੀ ਨੂੰ ਜਿਹੜਾ ਐਕਸੈਪਟ ਨਹੀਂ ਕੀਤਾ। ਬ੍ਰਾਹਮਣ ਸੁਸਾਇਟੀ ਜਾਂ ਬ੍ਰਾਹਮਣਵਾਦ ਤਾਂ ਗੰਗਾ ਜਮਨਾ ਦੀ ਜਿਹੜੀ ਤਹਿਜ਼ੀਬ ਉੱਥੇ ਹੀ ਫਲੀ ਫੁੱਲੀ। ਪੰਜਾਬ ਨੂੰ ਈਵਨ ਤੁਸੀਂ ਜਿਹੜਾ ਈਵਨ ਮਹਾਭਾਰਤ ਦਾ ਅਕਾਊਂਟ ਹੈ ਉਹਦੇ 'ਚ ਦੇਖੋਗੇ ਤੇ ਉਹਦੇ ਲਈ ਲਫ਼ਜ਼ ਵੀ ਮਲੇਸ਼ ਭੂਮੀ ਵੀ ਇਸਤੇਮਾਲ ਹੁੰਦਾ ਹੈ ਉਹਨਾਂ ਕਬੀਲਿਆਂ ਦੇ ਲਈ। ਔਰ ਪੰਜਾਬ ਦੇ ਜਿਹੜੇ ਬਹੁਤ ਸਾਰੇ ਉਹ ਦਸੂਏ ਦਾ ਰਾਜਾ ਹੋਏ, ਦਸਿਊ ਜਾਂ ਦੂਜੇ, ਉਹ ਸਾਰੇ ਤੁਹਾਨੂੰ ਕੌਰਵਾਂ ਦੇ ਸਾਥੀ ਨਜ਼ਰ ਆਣਗੇ ਕਿ ਵੀ ਇਹ ਜਿਵੇਂ ਇਹਨਾਂ ਦੀ ਨੈਰੇਟਿਵ ਦਿੱਤਾ ਗਿਆ ਹੈ ਇਹ ਅਲ ਟੂਗੈਦਰ। ਔਰ ਉਹਦੇ 'ਚ ਮਹਾਭਾਰਤ 'ਚ ਪੰਜਾਬ ਬਾਰੇ ਕੀ ਲਫ਼ਜ਼ ਗਿਆ ਉਹਨੂੰ ਮਲੇਸ਼ ਭੂਮੀ ਗਿਣਦੇ ਸੀ, ਔਰ ਇਹ ਆਪਣੀ ਜਿਹੜੀ ਉਹਨਾਂ ਦੀ ਗੰਗਾ ਜਮਨਾ ਵਾਲੀ ਆ ਉਹੀ ਦੇਵ ਭੂਮੀ ਹੈ, ਕਿਉਂਕਿ ਇੱਥੋਂ ਉਹਨਾਂ ਨੂੰ ਚੈਲੰਜ ਸੀ। ਇਹ ਵੱਖਰੀ ਗੱਲ ਹੈ ਕਿ ਜਦੋਂ ਫਿਰ ਇਸਲਾਮ ਦੀ ਆਮਦ ਹੁੰਦੀ ਹੈ, ਬਾਅਦ ਦੇ ਵਿੱਚ ਸਿੱਖੀ ਦੀ ਆਮਦ ਹੁੰਦੀ ਹੈ, ਬਹੁਤ ਸਾਰੇ ਜਿਹੜੇ ਜੱਟ ਕਬੀਲੇ ਨੇ ਜਾਂ ਫਿਰ ਬਾਅਦ ਦੇ ਵਿੱਚ ਰਾਜਪੂਤ ਕਬੀਲੇ ਵੀ ਜਿਨ੍ਹਾਂ ਨੂੰ ਬ੍ਰਾਹਮਣਵਾਦੀ ਵਰਤ ਲੈਂਦੇ ਨੇ ਕਿ ਛਤਰੀਆ ਬਣਾ ਕੇ ਬੁੱਧ ਧਰਮ ਦਾ ਖਾਤਮਾ ਕਰਨ ਦੇ ਲਈ, ਉਹ ਵਾਪਸ ਇਸਲਾਮ ਵੱਲ ਜਾਂਦੇ ਨੇ। ਔਰ ਇਸਲਾਮ ਕਿਉਂਕਿ ਸਿੱਖੀ ਤੋਂ 500-600 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਆ ਜਾਂਦੇ ਔਰ ਫਿਰ ਸਿੱਖੀ ਵੱਲ ਮੁੜਦੇ ਨੇ। ਔਰ ਉਹਨਾਂ ਦੇ ਨਾਲ ਜਿਹੜੇ ਬਾਕੀ ਚੰਡਾਲ ਅਛੂਤ, ਔਰ ਇਹ ਤੁਹਾਨੂੰ ਜਦੋਂ ਤੁਸੀਂ ਪੰਜ ਪਿਆਰਿਆਂ ਦੀ ਬਣਤਰ ਦੇਖਦੇ ਹੋ ਤੇ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇਹ ਕੀ ਪਿਛੋਕੜ ਹੈ। ਸੋ ਇਹਨਾਂ ਦਾ ਕਿਉਂਕਿ ਕਿਸਾਨ ਅੰਦੋਲਨ ਨੇ ਜਿਹੜਾ ਇਹਨਾਂ ਨੂੰ ਪੈਰੋਂ ਕੱਢਿਆ, ਇਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਸਭ ਤੋਂ ਵੱਡਾ ਫਿਕਰ, ਔਰ ਤੁਸੀਂ ਇਹ ਦੇਖੋਗੇ ਕਿ ਇਹਨਾਂ ਨੇ ਕਿਵੇਂ ਸਿੱਖਾਂ ਦੇ ਵਿੱਚ ਘੁਸਪੈਠ ਕਰਨ ਦੇ ਲਈ ਕਿਵੇਂ ਪਹਿਲਾਂ ਬਾਹਰਲੇ ਸਿੱਖਾਂ ਨੂੰ ਕਾਬੂ, ਸ਼ਿਵ ਸੈਨਾ ਦੇ ਥੱਲੇ ਮਹਾਰਾਸ਼ਟਰ ਹਜ਼ੂਰ ਸਾਹਿਬ ਕਮੇਟੀ ਇਹਨਾਂ ਦੇ ਕੋਲ ਹੀ ਸੀ, ਫਿਰ ਦਿੱਲੀ ਨੂੰ ਕਿਵੇਂ ਕਾਬੂ ਕੀਤਾ। ਇੱਥੇ ਅਸੀਂ ਕੋਈ ਜ਼ਾਤ ਪਾਤੀ ਏਜੰਡੇ ਦੀ ਗੱਲ ਨਹੀਂ ਕਰ ਰਹੇ, ਪਰ ਕਿਉਂਕਿ ਇਹਨਾਂ ਨੇ ਵਿਦਨ ਸਿੱਖਾਂ ਦੇ ਔਰ ਇਹ ਡਿਵੀਜ਼ਨ ਪੋਸਟ 47 ਇਹਨਾਂ ਨੇ ਕ੍ਰੀਏਟ ਕਰਨੀ ਸ਼ੁਰੂ ਕਰ ਦਿੱਤੀ ਸੀ, ਸ਼ਹਿਰੀ ਤੇ ਪਿੰਡੂ। ਕੁਝ ਸਾਡੇ ਸਮਾਜ ਦੇ ਵਿੱਚ ਵੀ ਜਿਹੜੀਆਂ ਨਫ਼ਰਤਾਂ ਜੱਟ ਪਾਪਾ ਰਾਮਗੜੀਆ ਔਰ ਦੂਸਰੇ ਤੀਸਰੇ ਦਲਿਤ ਔਰ ਇਹ ਸਾਰੇ ਸੀ, ਉਹਨੂੰ ਉਹਨਾਂ ਨੇ ਟੂ ਦਾ ਹਿਲਟ ਐਕਸਪੋਜ਼ ਕੀਤਾ। ਪੋਲੀਟੀਕਲੀ ਵੀ ਉਹਨਾਂ ਨੂੰ ਜਿਹੜਾ ਉਹ ਪੈਟਰਨਾਈਜ਼ ਕਰਕੇ ਇੱਕ ਦੂਜੇ ਦੇ ਅਗੇਂਸਟ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਕਿਉਂਕਿ ਜਿਹੜਾ ਸੋਲਿਡ ਚੈਲੰਜ ਹੈ ਕਿਸਾਨ ਲਹਿਰ ਦੇ ਵੇਲੇ ਉਹਨਾਂ ਨੇ ਦੇਖਿਆ, ਭਾਵੇਂ ਮਜ਼ਦੂਰ ਵਰਗ ਨੇ ਦਲਿਤ ਵਰਗ ਨੇ ਪੂਰਾ ਸਾਥ ਦਿੱਤਾ ਹੈ ਇਸ ਦੇ ਵਿੱਚ, ਪਰ ਉਹ ਸਮਝਦੇ ਨੇ ਔਰ ਇਹੀ ਕਾਰਨ ਸੀ ਕਿ ਜਿਹੜਾ ਜ਼ਿਮੀਂਦਾਰ ਹੈ ਜੋ ਉਹਨੂੰ ਬੇਜ਼ਮੀਨਾ ਕਰ ਦਿੱਤਾ ਜਾਏ ਤੇ ਉਹਦੇ ਪੱਲੇ ਉਹ ਇੱਕ ਸੜਕ ਦੇ ਉੱਤੇ ਆ ਜਾਂਦਾ, ਇਕਨੋਮਿਕਲ ਕ੍ਰਾਈਸਿਸ ਚ ਹੁੰਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿਉਂਕਿ ਬਹੁਤ ਗਿਣਤੀ ਜਾਂ ਬਹੁਤ ਸੰਮਤੀ ਵਾਲੇ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਆਮਨਾ ਕਰਦੇ ਨੇ ਕਿ ਭਾਈ ਇਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖ ਨਸਲਕੁਸ਼ੀ ਦਾ ਦੌਰ ਸ਼ੁਰੂ ਹੋਣ ਵਾਲਾ, ਉਹਨਾਂ ਨੇ ਠੀਕ ਕਿਹਾ ਕਿ ਬੇਸ਼ੱਕ ਉਹਨਾਂ ਦਾ ਫੋਕਸ ਉਹ ਕਿਰਤੀ, ਬੇਸ਼ੱਕ ਅੱਜ ਪੰਜਾਬ 'ਚ 80% ਤੋਂ ਜ਼ਿਆਦਾ ਜਿਹੜੇ ਜੱਟ ਜ਼ਿਮੀਂਦਾਰ ਨੇ ਉਹਨਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ, ਪਰ ਇਹ ਉਸ ਬੈਕਬੋਨ ਨੂੰ ਤੋੜਨਾ ਚਾਹੁੰਦੇ ਨੇ। ਤੇ ਜੇ ਉਸ ਰਸਤੇ 'ਚ ਦੂਸਰੇ ਵੀ ਆ ਜਾਣਗੇ, ਇਹਦੇ 'ਚ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਇੱਕ ਜ਼ਾਤ ਮਿੱਥੀ ਹੋਈ ਹੈ। ਜਿਹੜਾ ਵੀ ਸਿੱਖ ਰੈਜ਼ਿਸਟ ਕਰੇਗਾ ਕਿਸੇ ਲੈਵਲ ਤੇ ਵੀ ਉਹਨੂੰ ਉਹ ਜਿਹੜਾ ਹੈ ਉਸ ਦਾ ਸ਼ਿਕਾਰ ਬਣਾਉਣਗੇ। ਫਿਰ ਉਹਨਾਂ ਨੇ ਕਿਹਾ ਕਿ ਵੀ the economic downturn is the perfect time for them to do so, as when chaos is all over the world, no one has time to think about what happens in Punjab and other parts of India with Sikhs and Muslims, and it is easy to blame it on the hard times. उन्होंने कहा भी दुनिया हुण क्योंकि इकोनॉमिकल रिसैशन स्लाइड डाउन शुरू है, जे ਉਹ ਅੱਜ ਮੁਸਲਮਾਨਾਂ ਨਾਲ ਭਾਰਤ ਭਰ 'ਚ ਜੋ ਕਰ ਰਹੇ ਨੇ ਸਿੱਖਾਂ ਨਾਲ ਆਉਣ ਵਾਲੇ ਪੀਰੀਅਡ 'ਚ ਹੋਰ ਤੇਜ਼ੀ ਨਾਲ ਕਰਨਗੇ ਤੇ ਜਿਹਨੂੰ ਕਹਿੰਦੇ ਨੇ ਹੂ ਗਿਵਜ਼ ਅ ਹੂਟ, ਹਰ ਇੱਕ ਨੂੰ ਆਪੋ ਆਪਣੇ ਮੁਲਕਾਂ 'ਚ ਆਪਣੇ ਸ਼ਹਿਰੀਆਂ ਨੂੰ ਬਚਾਉਣ ਦਾ ਪਿਆ ਹੋਇਆ ਤੇ ਇਹ ਉਹ ਸਮਝਦੇ ਨੇ ਵੀ ਇਹ ਜਿਹੜਾ ਇਕਨੋਮਿਕਲ ਮੈਲਟਡਾਊਨ ਦਾ ਟਾਈਮ ਹੈ ਇਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਸਿੱਖਾਂ ਔਰ ਮੁਸਲਮਾਨਾਂ ਦਾ ਜਿਹੜਾ ਉਹ ਸਫਾਇਆ ਕਰਨ ਦੇ ਲਈ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ Sikhs need to live by Guru Sahib's ਹੁਕਮ to defend ourselves, ਕਿ ਅਸੀਂ ਗੁਰੂ ਸਾਹਿਬਾਨ ਦੇ ਹੁਕਮਾਂ ਦੇ ਉੱਤੇ ਅਮਨਾ ਕਰੀਏ, ਸ਼ਸਤਰਧਾਰੀ ਹੋਈਏ, ਆਪਣੇ ਆਪ ਆਪਣੇ ਬਚਾਅ ਦਾ ਆਪ ਹੀਲਾ ਕਰੀਏ।
और रियलिटी इज स्ट्रेंजर दैन फिक्शन. Blame it on, and most of our people want to live in vanilla land, which is kind of sad. ਹੁਣ ਜੇ ਤੁਸੀਂ ਵਨੀਲਾ ਲੈਂਡ ਜਾਂ ਈਵਨ ਜਦੋਂ ਇਹਨਾਂ ਦੀ ਜਿਹਨੂੰ ਕਿ ਰੀਅਲ ਏਸਟੇਟ ਦੇ ਵਿੱਚ ਵੀ ਇਹ ਟਰਮ ਯੂਜ਼ ਕੀਤੀ ਜਾਂਦੀ ਹੈ ਕਿ ਵਨੀਲਾ ਹਾਊਸਿਸ ਜਾਂ ਦੂਜਾ ਹੁੰਦਾ ਵੀ ਜਿਹੜੇ ਅਨਫਰਨਿਸ਼ਡ ਨੇ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਹੈ. ਜਦੋਂ ਵਨੀਲਾ ਜ਼ਾਹਰ ਹੈ ਅਸੀਂ ਤਾਂ ਵਨੀਲਾ ਆਈਸਕ੍ਰੀਮ ਦੇ ਹੀ ਆਦੀ ਹੈ. ਸੋ ਉਸ ਸਾਰੇ ਨੂੰ ਇਹ ਇਵੇਂ ਹੁੰਦਾ ਕਿ ਜਦੋਂ ਤੁਸੀਂ ਇੱਕ ਆਪਣੇ 'ਚ ਬੈਠੇ ਹੋ ਔਰ ਇੱਕ ਮੋਨੋਟਨਸ ਜੇ ਤੁਸੀਂ ਉਸ ਤੋਂ ਬਾਹਰ ਆਊਟ ਆਫ ਦਾ ਬਾਕਸ ਸੋਚ ਹੀ ਨਹੀਂ ਰਹੇ. ਤੁਹਾਨੂੰ ਲੱਗਦਾ ਹੈ ਕਿ ਵੀ ਨਹੀਂ ਇਹ ਠੀਕ ਹੈ ਚੱਲੀ ਇਦਾਂ ਹੀ ਚੱਲੀ ਜਾਣਾ ਇਹ ਹੋਣਾ ਕਿ ਔਰ ਇਹ ਨਵਰੂਪ ਸਿੰਘ ਕਹਿ ਰਹੇ ਨੇ ਕਿ ਜਿੰਨਾ ਚੈਲੰਜ ਸੀਰੀਅਸ ਹੈ ਔਰ ਜਿਵੇਂ ਉਹ ਪਲਾਨ ਕਰ ਰਹੇ ਨੇ ਅਸੀਂ ਬਹੁਤ ਸਾਰੇ ਜਿਹੜੇ ਹੈ ਅਸੀਂ ਵਨੀਲਾ ਲੈਂਡ ਦੇ ਵਿੱਚ ਹੀ ਬੈਠੇ ਹੋਏ ਹਾਂ. I have grave concerns about the Sikhs living in the Western countries as well, because visible by our look, as soon as the economic downturn hits, we will have to bear it all on the streets. और ये भी उन्होंने ठीक वार्न किया जिवें मैं पहले ही गल करके हटिया कि ईवन जो रिचमंड हिल गुरुद्वारा साहब दे ਜਿਹੜਾ ਨਾਲ ਲੱਗਦੀਆਂ ਸੜਕਾਂ ਤੇ ਪਿਛਲੇ ਕੁਝ ਹਫ਼ਤਿਆਂ 'ਚ 5-6 ਘਟਨਾਵਾਂ ਹੁੰਦੀਆਂ ਨੇ ਕਿਉਂਕਿ ਜਦੋਂ ਇਕਨੋਮਿਕਲ ਮੈਲਟਡਾਊਨ ਹੁੰਦਾ ਹੈ ਜਾਂ ਰਿਸੈਸ਼ਨ ਹੁੰਦੀ ਹੈ ਤਾਂ ਲੁੱਟਾਂ ਖੋਹਾਂ ਔਰ ਸਾਡੀ ਕਿਉਂਕਿ ਵਿਜ਼ਿਬਿਲਟੀ ਹੈ ਔਰ ਜੇ ਨਜ਼ਰ ਆਉਂਦਾ ਔਰ ਉਹਨਾਂ 'ਚੋਂ ਹੇਟ ਕ੍ਰਾਈਮ ਦੀਆਂ ਤਾਂ ਸ਼ਾਇਦ 2 ਘਟਨਾਵਾਂ ਨੇ. ਦੂਸਰੀਆਂ ਲੁੱਟ ਖੋਹ ਦੀਆਂ ਹੀ ਨੇ ਕਿ ਭਾਈ ਕਿਸੇ ਨੇ ਸੋਨੇ ਦੀ ਰਿੰਗ ਪਾਈ ਹੋਈ ਹੈ ਕਿਸੇ ਦਾ ਕੜਾ ਹੈ ਜਾਂ ਦੂਜਾ ਹੈ ਜਾਂ ornaments ਨੇ. ਸੋ ਅਸੀਂ ਵੀਰ ਨਵਰੂਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਇਸ ਵਕਤ ਲੈਣੇ ਬ੍ਰੇਕ. ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ. ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ. ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ. ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ. ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ. ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ. ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ. ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ. ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁਕੰਮਲ ਕੰਟਰੋਲ ਹਥਿਆਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਾਰਾ ਹੈ ਉਹ ਜਿਹੜਾ ਲਿਆ ਜਾ ਰਿਹਾ. ਸੋ ਸੈਂਟਰ ਦੀ ਇਸ ਬਦਨੀਤੀ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇੱਕ ਨੀਤੀ 47 ਤੋਂ ਬਾਅਦ ਦਿੱਲੀ ਹਾਕਮਾਂ ਦੀ ਰਹੀ ਕਿ ਕਿਵੇਂ ਪੰਜਾਬ ਨੂੰ ਲੁੱਟਣਾ ਹੈ. ਪੰਜਾਬ ਦੀ ਇੱਕੋ ਇੱਕ ਦੌਲਤ ਪਾਣੀਆਂ ਦੀ ਲੁੱਟ ਦੀ ਗੱਲ ਅਸੀਂ 1950 ਤੋਂ ਦੇਖਦੇ ਹਾਂ ਕਿ ਕਿਵੇਂ ਰਾਜਸਥਾਨ ਨੂੰ 1950 'ਚ ਹੀ ਅੱਧੇ ਤੋਂ ਜ਼ਿਆਦਾ ਪਾਣੀ ਪੰਜਾਬ ਦਾ ਬਿਨਾਂ ਕੋਈ ਕੀਮਤ ਵਸੂਲੇ ਦੇਣਾ ਨਹਿਰੂ ਨੇ ਸ਼ੁਰੂ ਕਰਵਾ ਦਿੱਤਾ ਸੀ ਕੈਰੋ ਰਾਹੀਂ. ਫਿਰ ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ ਦਾ ਨਾਂ ਲਾਣਾ ਔਰ ਹਰ ਹੀਲਾ ਹਰਬਾ ਜੋ ਉਹਨਾਂ ਨੇ ਸਾਡੀ ਜ਼ਬਾਨ ਨੂੰ ਗਵਾਰਾਂ ਦੀ ਭਾਸ਼ਾ ਕਹਿ ਕੇ ਸੂਬਾ ਬਣਾਉਣ ਤੋਂ ਇਨਕਾਰ ਕਰਨਾ ਔਰ ਇਹ ਲੁੱਟ ਹਰ ਲੈਵਲ ਦੇ ਉੱਤੇ ਤਾਂ ਕਿ ਜਦੋਂ ਅਸੀਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਇਹਦਾ ਮਤਲਬ ਸਿੱਖ ਕੌਮ ਦਾ ਹੋਮਲੈਂਡ ਔਰ ਸਿੱਖਾਂ ਨੂੰ ਘਸਿਆਰੇ ਬਣਾਉਣਾ ਵੀ ਉਹ ਬਿਲਕੁਲ. ਔਰ ਇਹ ਜਿਹੜੇ ਲੇਟੈਸਟ 3 ਖੇਤੀ ਕਾਨੂੰਨਾਂ ਦੀ ਗੱਲ ਸੀ ਅੰਬਾਨੀਆਂ ਅਡਾਨੀਆਂ ਪਤੰਜਲੀਆਂ ਦੇ ਹਵਾਲੇ ਕਰਨ ਦੀ ਇਹ ਵੀ ਉਸੇ ਦਾ ਇਹ ਹਿੱਸਾ ਸੀ ਕਿ ਇਹਨਾਂ ਨੂੰ ਬੇਜ਼ਮੀਨੇ ਕਰੋ ਆਪਣੇ ਜ਼ਮੀਨਾਂ 'ਚ ਹੀ ਇਹ ਫਿਰ ਮਜ਼ਦੂਰ ਬਣਨ ਉਹ ਵੀ ਉਹਨੂੰ ਉਹ ਦੇਣ ਜਾਂ ਨਾ ਦੇਣ ਬਾਹਰੋਂ ਲਿਆ ਕੇ ਭਈਏ ਬਿਠਾ ਦੇਣ ਇਸ ਕਿਸਮ ਦਾ. ਔਰ ਕਿਵੇਂ ਜੇ 47 ਤੋਂ ਪਹਿਲੇ ਪੰਜਾਬ ਦੀ ਕੈਪੀਟਲ ਲਾਹੌਰ ਸੀ, ਲਾਹੌਰ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਿਆ ਔਰ ਇਧਰ
ਕਿਵੇਂ ਪੰਜਾਬ ਦੀ ਜ਼ਮੀਨ ਅੰਬਾਲਾ ਜਿਹੜਾ ਜ਼ਿਲ੍ਹਾ ਸੀ ਉਸ ਦੇ ਪੰਜਾਬੀ ਰੀਜਨ ਦੇ ਪਿੰਡ ਦੇ ਕੇ ਚੰਡੀਗੜ੍ਹ ਪੰਜਾਬ ਦੇ ਲਈ ਬਣਾਉਣ ਦੀ ਲਾਈਨ ਆਈ ਔਰ ਅਸੀਂ ਦੇਖਿਆ ਕਿ ਕਿਵੇਂ ਸ਼ਾਹ ਕਮਿਸ਼ਨ ਨੇ ਜਿਹਨੇ 1966 ਦੀ ਵੰਡ ਕੀਤੀ ਜਿਹੜਾ ਚੰਡੀਗੜ੍ਹ ਉਹ ਹਰਿਆਣੇ ਨੂੰ ਦਿੱਤਾ। ਜੇ ਰੌਲਾ ਪਿਆ ਸਿੱਖਾਂ ਨੇ ਐਜੀਟੇਟ ਕੀਤਾ ਤੇ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਕੰਟਰੋਲ ਲੈ ਲਿਆ ਔਰ ਕਿਵੇਂ ਕੰਟਰੋਲ ਲੈਂਦੇ ਰਹਿੰਦੇ ਔਰ ਮਕਸਦ ਇਹੀ ਸੀ ਕਿ ਜੀ ਹਰਿਆਣਾ ਆਪਣੀ ਬਣਾਏਗਾ ਫਿਰ ਇਹਨੂੰ ਯੂਨੀਅਨ ਟੈਰੀਟਰੀ ਨੂੰ ਪੰਜਾਬ ਨੂੰ ਦੇ ਦਿੱਤਾ ਜਾਏਗਾ। ਪਰ ਉਹਨਾਂ ਨੇ ਨਾ ਸਾਡੀ ਰਾਜਧਾਨੀ ਪੰਜਾਬ ਦੀ ਸਾਡੇ ਹਵਾਲੇ ਕੀਤੀ ਔਰ ਈਵਨ ਹਾਈ ਕੋਰਟ ਵੀ ਇੱਕ ਹਿਮਾਚਲ ਵਰਗੀ ਨਿੱਕੀ ਜਿਹੀ ਸਟੇਟ ਉਹਨਾਂ ਦਾ ਆਪਣਾ ਹਾਈ ਕੋਰਟ ਹੈ ਪਰ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਥੱਲੇ ਦੋਨਾਂ ਦਾ ਹਾਈ ਕੋਰਟ ਵੀ ਸਾਂਝਾ ਔਰ ਗਵਰਨਰ ਵੀ ਸਾਂਝਾ, ਪੰਜਾਬ ਦਾ ਆਪਣਾ ਗਵਰਨਰ ਵੀ ਨਹੀਂ। ਹੁਣ ਪੰਜਾਬ ਯੂਨੀਵਰਸਿਟੀ ਵੀ ਕਿਉਂਕਿ ਜ਼ਾਹਰ ਹੈ 47 ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਜਿਹਦੀ 19th ਸੈਂਚੁਰੀ ਐਂਡ ਤੋਂ ਜਿਹੜੀ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਔਰ ਇਹ ਕਿਵੇਂ ਜਿਹੜੀ ਹੈ 47 ਤੋਂ ਬਾਅਦ ਕੁਝ ਦੇਰ ਹੁਸ਼ਿਆਰਪੁਰ ਫਿਰ ਸ਼ਿਮਲਾ ਔਰ ਬਾਅਦ ਦੇ ਵਿੱਚ ਚੰਡੀਗੜ੍ਹ ਜਦੋਂ ਬਣਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਇੱਧਰ ਆਉਂਦੀ। ਹਾਲਾਂ ਉਹਦੀ ਮੈਨੇਜਮੈਂਟ 'ਚ ਸੈਨੇਟ ਜਾਂ ਦੂਜੇ ਜਾਂ RSS ਦੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਭਰਤੀ ਰਹੇ ਨੇ। ਉਦੋਂ ਜੇ ਸਿੱਧਾ RSS ਨਹੀਂ ਸੀ ਤਾਂ ਆਰੀਆ ਸਮਾਜੀ ਸੀ ਜਿਹੜੇ ਐਂਟੀ ਸਿੱਖ ਸੀ ਲੇਕਿਨ ਕੰਟਰੋਲ ਜਿਹੜਾ ਹੈ ਉਹ ਪੰਜਾਬ ਦਾ ਸੀ। ਜ਼ਾਹਰ ਹੈ ਪੰਜਾਬ ਯੂਨੀਵਰਸਿਟੀ ਹੈ। ਜਦੋਂ 1966 ਦੇ ਵਿੱਚ ਇਹਨਾਂ ਨੇ ਜਿਹੜਾ ਉਹ ਹਰਿਆਣਾ ਔਰ ਹਿਮਾਚਲ ਕ੍ਰੀਏਟ ਕਰ ਦਿੱਤਾ। ਹਿਮਾਚਲ ਦਾ ਤਾਂ ਉਹਨਾਂ ਨੇ ਤਾਂ ਆਪਣੀ ਯੂਨੀਵਰਸਿਟੀ ਬਣਾ ਲਈ ਲੇਕਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਉਸ ਦੇ ਨਾਲ ਬਹੁਤ ਸਾਰੇ ਕਾਲਜ ਮਾਲਵੇ ਦੇ ਸੀ। ਗੁਰੂ ਨਾਨਕ ਯੂਨੀਵਰਸਿਟੀ 1969 'ਚ ਬਣੀ, ਅੰਮ੍ਰਿਤਸਰ ਜਲੰਧਰ ਔਰ ਕੁਝ ਜ਼ਿਲ੍ਹਿਆਂ ਦੇ ਕਾਲਜ ਉਹਨਾਂ ਦੇ ਨਾਲ ਲੱਗੇ। ਜਿਉਂ ਹੀ ਹਰਿਆਣਾ ਬਣ ਜਾਂਦਾ ਹੈ ਔਰ ਇਹ ਜਦੋਂ 66 ਦੇ ਵਿੱਚ ਹਰਿਆਣਾ ਬਣਿਆ 1966 'ਚ ਯੂਨੀਵਰਸਿਟੀ ਦੇ ਖਰਚਿਆਂ ਦਾ ਦੀ ਪਰਸੈਂਟੇਜ ਇਹ ਸੀ 40% ਪੰਜਾਬ ਯੂਨੀਵਰਸਿਟੀ ਦੇ ਬਜਟ ਲਈ ਪੰਜਾਬ ਦਿੰਦਾ ਸੀ, 40% ਹਰਿਆਣਾ ਦਿੰਦਾ ਸੀ ਔਰ 20% ਸੈਂਟਰ ਦਿੰਦਾ ਸੀ। ਲੇਕਿਨ ਕੁਝ ਸਮਾਂ ਪਾ ਕੇ ਹਰਿਆਣੇ ਨੇ ਕਿਹਾ ਜੀ ਅਸੀਂ ਆਪਣੇ ਕਾਲਜ ਇਥੋਂ ਕੱਢੇ, ਅਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਾਲ ਲਾ ਰਹੇ ਹਾਂ, ਉਹਨਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ। ਪੰਜਾਬ 60% ਦਿੰਦਾ ਰਿਹਾ। ਫਿਰ ਬਾਦਲਾਂ ਦੇ ਜ਼ਮਾਨੇ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਉਹਨਾਂ ਨੂੰ ਲੱਗਾ ਕਿ ਬਈ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਵੀ ਉਹਨਾਂ ਦਾ ਕੰਟਰੋਲ ਅਦਰਵਾਈਜ਼ ਵੀ ਸਾਰਾ ਔਰ ਫਿਰ ਇਹ ਹੋਇਆ ਕਿ 92% ਸੈਂਟਰ ਦੇਣ ਲੱਗ ਗਿਆ ਪੈਸੇ। ਪੰਜਾਬ ਨੇ ਕਿਹਾ ਜੀ ਸਾਡੇ ਕੋਲ 8% ਜਿਹੜਾ ਉਹ ਪੰਜਾਬ ਦਿੰਦਾ, ਹੁਣ ਤੱਕ ਵੀ ਦਿੰਦਾ। ਹੁਣ ਇਹਨਾਂ ਨੇ ਇਹ ਬਹਾਨਾ ਬਣਾ ਕੇ ਯੂਨੀਵਰਸਿਟੀ ਦੇ ਹੁਣ ਜਦੋਂ ਸੈਂਟਰਲ ਯੂਨੀਵਰਸਿਟੀਜ਼ ਦਾ ਕਨਸੈਪਟ ਆਇਆ ਜਿਹਨਾਂ ਦਾ ਕੰਟਰੋਲ ਸਿੱਧਾ ਸੈਂਟਰ ਦੇ ਕੋਲ ਹੈ ਉਹਦੇ 'ਚ ਰਿਟਾਇਰਮੈਂਟ ਏਜ ਜਿਹੜੀ ਹੈ ਉਹ 65 ਸਾਲ ਹੈ ਸੈਂਟਰਲ ਯੂਨੀਵਰਸਿਟੀਆਂ 'ਚ। ਹੁਣ ਪੰਜਾਬ ਯੂਨੀਵਰਸਿਟੀ ਜਾਂ ਬਾਕੀ ਯੂਨੀਵਰਸਿਟੀਆਂ ਜਿਹੜੀਆਂ ਸਟੇਟ ਦੀਆਂ ਨੇ ਇਹਨਾਂ ਦੇ ਵਿੱਚ ਰਿਟਾਇਰਮੈਂਟ ਏਜ 60 ਸਾਲ ਹੈ। ਸੋ ਪ੍ਰੋਫੈਸਰਾਂ ਤੋਂ ਰਿਟ ਕਰਵਾ ਦਿੱਤੀ ਗਈ ਕੋਰਟ ਦੇ ਵਿੱਚ ਕਿ ਜੀ ਇਹ ਜਿਹੜੀ ਹੈ ਉਹਨੂੰ ਆਲਰੇਡੀ ਸੈਂਟਰ ਦੇ ਥੱਲੇ ਹੈ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ। ਈਵਨ ਜਿਹੜਾ ਵਾਈਸ ਚਾਂਸਲਰ ਹੈ ਇਹਦਾ ਪੰਜਾਬ ਯੂਨੀਵਰਸਿਟੀ ਦਾ, ਯੂਜੂਅਲੀ ਕਿਸੇ ਵੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗਵਰਨਰ ਹੁੰਦਾ ਹੈ ਪਰ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਜਿਹੜਾ ਵਾਈਸ ਚਾਂਸਲਰ ਹੈ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ। ਉਹਨੇ ਕਿਹਾ ਜੀ ਆਲਰੇਡੀ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਉਹ ਸੈਂਟਰਲ ਯੂਨੀਵਰਸਿਟੀ ਬਣਾਓ ਔਰ ਸਾਨੂੰ ਜਿਹੜੀ ਸਾਡੀ ਉਮਰ ਹੈ ਰਿਟਾਇਰਮੈਂਟ ਦੀ ਉਹ 65 ਸਾਲ ਕਰੋ ਜੋ ਸੈਂਟਰਲ ਯੂਨੀਵਰਸਿਟੀ ਦੇ। ਹੁਣ ਇਹ ਕੇਸ ਕਿੰਨੀ ਦੇਰ ਤੋਂ ਕਿੱਥੇ ਬੈਠਾ ਰਿਹਾ ਬਟ ਅਚਾਨਕ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਆਰਡਰ ਕੱਢ ਕੇ ਸੈਂਟਰ ਨੇ ਕਿਵੇਂ ਸੈਂਟਰ ਦੇ ਜਿਹੜੇ EMPLOYEES ਨੇ ਉਹ ਸਿੱਧੇ ਆਪਣੇ ਥੱਲੇ ਲਏ ਔਰ ਉਸ ਦੇ ਥੱਲੇ ਕੇਸ ਇੱਕਦਮ ਹਾਈ ਕੋਰਟ 'ਚ ਆਇਆ ਔਰ ਹਾਈ ਕੋਰਟ ਨੇ ਹੁਣ ਇਸ ਦੀ ਸੁਣਵਾਈ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਵੀ ਇਹ ਤੁਸੀਂ ਸਾਨੂੰ ਦੱਸੋ 30 ਅਗਸਤ ਤੱਕ ਅਸੀਂ ਅਗਲੀ ਸੁਣਵਾਈ ਕਰਾਂਗੇ ਕਿ ਵੀ ਤੁਸੀਂ ਕਿਉਂ ਨਹੀਂ ਇਹਨੂੰ ਸਿੱਧੇ ਤੌਰ ਤੇ ਯੂਨੀਵਰਸਿਟੀ ਨੂੰ ਆਪਣੇ ਕੋਲ ਲੈ ਲੈਂਦੇ ਤਾਂ ਕਿ ਇਹ ਜਿਹੜੀ ਇਹਨਾਂ ਦੀ ਪਟੀਸ਼ਨ ਹੈ ਇਸ ਦੇ ਉੱਤੇ ਮਕਸਦ ਇਹ ਨਹੀਂ ਹੈ ਕਿ ਉਹਨਾਂ ਦੀ 60 ਹੈ ਕਿ 65 ਹੈ, ਉਹ ਤਾਂ 65 ਦਾ 70 ਵੀ ਬਣਾ ਰਹਿਣ ਕੀ ਫਰਕ ਪੈਂਦਾ ਲੇਕਿਨ ਇਹ ਜਿਹੜਾ ਉਹਨਾਂ ਦਾ ਸਿੱਖਾਂ ਦਾ ਪੰਜਾਬ ਦਾ ਕਲੇਮ ਸੀ ਚੰਡੀਗੜ੍ਹ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਕੇ ਸੈਂਟਰਲ ਮੁਲਾਜ਼ਮਾਂ ਨੂੰ ਆਪਣੇ ਥੱਲੇ ਕਰਕੇ ਔਰ ਜਿਹੜੇ ਈਵਨ ਐਡਵਾਈਜ਼ਰ ਸੀ ਜਾਂ ਦੂਜੇ ਪੱਤੇ ਸਾਰੇ ਕਿਉਂਕਿ 60-40 ਦੀ ਰੇਸ਼ੋ ਨਾਲ ਚੰਡੀਗੜ੍ਹ 'ਚ ਐਡਮਿਨਿਸਟ੍ਰੇਸ਼ਨ ਵੀ ਸੀ 60% ਪੰਜਾਬ ਦੇ 40% ਹਰਿਆਣੇ ਦੇ ਉਹ ਵੀ ਉਹਨਾਂ ਨੇ ਤੋੜਿਆ ਔਰ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਸੈਂਟਰ ਆਪਣੇ ਥੱਲੇ ਲੈਣ ਜਾ ਰਿਹਾ ਔਰ ਸਿੱਖ ਸੁੱਤੇ ਹੋਏ ਨੇ ਪਹਿਲਾਂ ਵੀ ਔਰ ਇਹਦੇ ਲਈ ਇਕੱਲਾ ਇਹੀ ਨਹੀਂ ਸੈਂਟਰ ਜ਼ਿੰਮੇਵਾਰ ਹੈ। ਜੇ ਦੇਖਣਾ ਹੋਏ ਤਾਂ ਇਹਨਾਂ 1966 ਤੋਂ ਹੁਣ ਤੱਕ 60 ਸਾਲ
ਪੱਗਾਂ ਵਾਲੇ ਹੀ ਚੀਫ ਮਿਨਿਸਟਰ ਬਣੇ ਨੇ, ਭਾਵੇਂ ਉਹ ਬਾਦਲਾਂ ਨੇ 5 ਵਾਰ ਬਾਦਲ ਮੁੱਖ ਮੰਤਰੀ ਬਣਿਆ ਜਾਂ ਦੂਜਾ, ਕਿਉਂ ਨਹੀਂ ਇਹਨਾਂ ਨੂੰ ਲੱਗਾ ਕਿ ਵੀ ਪੰਜਾਬ ਯੂਨੀਵਰਸਿਟੀ ਜਿਹਦਾ ਖੂਬਸੂਰਤ ਕੈਂਪਸ ਔਰ ਜਿਹਦੀ ਲੈਗੇਸੀ ਹੈ, ਹਿਸਟੋਰੀਸਿਟੀ ਹੈ, ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹੋ, ਜੇ ਇੱਕ ਇੱਕ ਕਰਕੇ ਸਾਡੇ ਸਾਰੇ ਰਿਸੋਰਸ ਔਰ ਇੰਸਟੀਟਿਊਸ਼ਨਸ ਸੈਂਟਰ ਦੇ ਹਵਾਲੇ ਹੀ ਨੇ, ਤੇ ਫਿਰ ਇਹੀ ਤਾਂ ਜਿਹਨੂੰ ਅਸੀਂ ਕੋਲੋਨਾਈਜ਼ ਕਰਨਾ ਕਹਿੰਦੇ ਆ, ਆਲਰੇਡੀ ਐਜੂਕੇਸ਼ਨ ਸਿਸਟਮ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ, ਤੇ ਫਿਰ ਸਾਡੇ ਪੱਲੇ ਕੀ ਹੈ, ਅਸੀਂ ਤਾਂ ਕਸਿਆਰੇ ਬਣਨ ਵਾਲੀ ਵੱਧ ਰਹੇ ਹਾਂ। ਪਰ ਇਹ ਡਿਵੈਲਪਮੈਂਟ ਦੇ ਉੱਤੇ ਵੀ ਤੁਸੀਂ ਦੇਖੋਗੇ ਤੁਹਾਨੂੰ ਕੋਈ ਬਹੁਤੀ ਲਿਖਤਾਂ ਨਜ਼ਰ ਨਹੀਂ ਆਉਣਗੀਆਂ, ਕੋਈ ਟਾਕ ਸ਼ੋ ਹੁੰਦੇ ਨਜ਼ਰ ਨਹੀਂ ਆਉਣਗੇ, ਕਿਉਂਕਿ ਜਿਵੇਂ ਉਹ ਵੀਰ ਨਵਰੂਪ ਸਿੰਘ ਹੋਰਾਂ ਨੇ ਕਿਹਾ ਸੀ ਕਿ ਇੱਕ ਸਾਡਾ ਵੱਡਾ ਤਬਕਾ ਜਿਹੜਾ ਅਸੀਂ ਵਨੀਲਾ ਲੈਂਡ 'ਚ ਬੈਠੇ ਹਾਂ ਔਰ ਸਾਨੂੰ ਕੋਈ ਨਹੀਂ ਹੈ ਕਿ ਸਾਡੀ ਨੱਕ ਦੇ ਥੱਲੇ ਕੀ ਹੋ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਆ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਬਰੇਸ਼ੀਆ ਅਤੇ ਨਵਲਾਰਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਤੀਜਾ ਸੈਂਟਰ ਕਾਜ਼ਲ ਮੋਰਾਨੋ ਕਰਮੋਨਾ। ਕਾਜ਼ਲ ਮੋਰਾਨੋ ਵਿਖੇ ਵੋਟਾਂ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਨੇ ਬੜੇ ਵਿਸਫੋਟਕ ਬੰਦੇ ਜਾ ਰਹੇ ਨੇ ਔਰ ਪਾਕਿਸਤਾਨ ਇੱਕ ਗੈਰ ਯਕੀਨੀ ਦੀ ਹਾਲਤ ਵੱਲ ਵੱਧਦਾ ਜਾ ਰਿਹਾ ਹੈ ਔਰ ਅਸੀਂ ਪਾਕਿਸਤਾਨ ਦੀ ਜਿਹੜੀ ਸਲਾਮਤੀ ਅਤੇ ਪਾਕਿਸਤਾਨੀ ਆਵਾਮ ਦੀ ਖੈਰਸਾਲੀ ਲਈ ਅਰਦਾਸ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਗੱਲ ਦਾ ਅੰਦੇਸ਼ਾ ਸੀ, ਜਿਸ ਗੱਲ ਦਾ ਇੱਕ ਡਰ ਸੀ, ਕੱਲ ਵੀ ਅਸੀਂ ਜ਼ਿਕਰ ਕੀਤਾ, ਉਹ ਵਾਪਰ ਗਿਆ। ਆਲਰੇਡੀ ਟਕਰਾਅ ਦੀ ਲਾਈਨ ਹਕੂਮਤ ਔਰ ਇਮਰਾਨ ਖਾਨ ਸਾਹਿਬ ਦੀ ਧਿਰ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਫੌਰੀ ਇਲੈਕਸ਼ਨਸ ਦੇ ਲਈ ਐਜੀਟੇਟ ਕਰ ਰਹੀ ਹੈ, ਉਹ ਜਿਵੇਂ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਕਿ ਉਹਨਾਂ ਨੇ ਇਸਲਾਮਾਬਾਦ ਵੱਲ ਵਧਣਾ। ਕਰਾਚੀ ਦੇ ਵਿੱਚ ਵੀ ਹਿੰਸਾ ਹੋਈ ਔਰ ਖਾਸ ਤੌਰ ਤੇ ਜਿੱਥੇ ਪਾਕਿਸਤਾਨ ਦੇ ਵਿੱਚ ਪੰਜਾਬ ਦਾ ਬਾਰਡਰ ਅਟਕ ਪੁਲ ਦੇ ਉੱਤੇ ਔਰ ਖੈਬਰ ਪਖਤੂਨਖਵਾ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਵੀ ਵੱਡੀ ਗਿਣਤੀ 'ਚ ਅਥਰੂ ਗੈਸ ਔਰ ਲਾਠੀ ਚਾਰਜ ਔਰ ਪੰਜਾਬ ਦੇ ਵੀ ਅੱਡ-ਅੱਡ ਸ਼ਹਿਰਾਂ ਤੋਂ ਇਸ ਕਿਸਮ ਦੀਆਂ ਰਿਪੋਰਟਸ ਨੇ। ਇੱਕ ਅੰਦਾਜ਼ੇ ਮੁਤਾਬਕ ਜਿਹੜਾ 2 ਜਾਂ 3 ਕਿਤੇ ਮੈਂ 5 ਵੀ ਦੇਖਿਆ ਡੈਥਸ ਹੋਈਆਂ ਨੇ, ਬਹੁਤ ਸਾਰੇ ਜ਼ਖਮੀ ਨੇ। ਔਰ ਇਹਨਾਂ ਹਾਲਾਤਾਂ 'ਚ ਲੇਟੈਸਟ ਖਬਰਾਂ ਦੇ ਮੁਤਾਬਕ ਈਵਨ ਜਿਹੜੀਆਂ ਇਸਲਾਮਾਬਾਦ ਦੇ ਆਲੇ ਦੁਆਲੇ ਵੱਡੀਆਂ ਸਰਕਾਰੀ ਇਮਾਰਤਾਂ ਜਾਂ ਸੈਂਸਿਟਿਵ ਬਿਲਡਿੰਗਸ ਨੇ, ਉਹਨਾਂ ਦੀ ਪ੍ਰੋਟੈਕਸ਼ਨ ਲਈ ਫੌਜ ਨੂੰ ਸੱਦ ਲਿਆ ਗਿਆ। ਪਾਕਿਸਤਾਨ ਦੇ ਸੁਪਰੀਮ ਕੋਰਟ ਨੇ, ਕਿਉਂਕਿ ਪਿਛਲੀ ਰਾਤ ਵੀ ਫੜੋ-ਫੜੀ ਵੀ ਜਾਰੀ ਰਹੀ, ਬਹੁਤ ਸਾਰੇ ਥਾਵਾਂ ਤੇ ਕੰਟੇਨਰ ਰੱਖ ਕੇ ਲੋਕਾਂ ਨੂੰ ਇਸਲਾਮਾਬਾਦ ਜਾਣ ਤੋਂ ਰੋਕਣ ਦੀ ਲਾਈਨ ਸੀ। ਕਿਤੇ ਮਿੱਟੀ ਦੇ ਢੇਰ ਲਾ ਦਿੱਤੇ ਗਏ, ਕਿਤੇ ਸ਼ੀਸ਼ਾ ਤੋੜ ਕੇ ਔਰ ਜਿਹੜਾ ਆਮ ਲੋਕਾਂ ਨੂੰ ਵੀ ਹਰਾਸ ਕੀਤਾ ਗਿਆ। ਸੋ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਭਾਈ ਇਹ ਪੀਸਫੁਲੀ ਇਕੱਠੇ ਹੋਣਾ ਇਹ ਬੁਨਿਆਦੀ ਹੱਕ ਹੈ, ਲੇਕਿਨ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਵੇਂ ਲਾਹੌਰ ਦੇ ਵਿੱਚ ਜਿਹੜਾ ਲਾਠੀ ਚਾਰਜ ਦਾ ਦੂਜਾ ਉਹਨਾਂ ਨੇ ਕੀਤਾ, ਉਹਦੇ 'ਚ ਇਹ ਸੀ ਜੀ ਦਫਾ 144 ਲਾ ਦਿੱਤੀ ਕਿ 5 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ। ਸੋ ਸਟੇਟ ਜਦੋਂ ਰਿਪਰੈਸ ਕਰਨਾ ਚਾਹੁੰਦੀ ਹੈ ਫਿਰ ਉਹ ਸਾਰੇ ਬਹਾਨੇ ਜਾਂ ਦੂਜੇ ਆ ਜਾਂਦੇ ਨੇ ਔਰ ਕਈ ਥਾਂ ਪੁਲਿਸ ਭੀੜ ਦੇ ਹਿੰਸਾ ਦਾ ਸ਼ਿਕਾਰ ਹੋਈ ਔਰ ਬਹੁਤ ਸਾਰੀਆਂ ਥਾਵਾਂ ਤੇ ਪੁਲਿਸ ਨੇ ਭੀੜ ਦੇ ਉੱਤੇ ਡੰਡੇ ਵਰਸਾਏ ਔਰ ਟੀਅਰ ਗੈਸ ਸ਼ੈਲਸ ਔਰ ਕੱਲ ਤੱਕ ਹੋਰ ਜਿਹੜਾ ਉਹ ਅੱਜ ਰਾਤ ਕਿਵੇਂ ਗੁਜ਼ਰਦੀ ਹੈ। ਸੋ ਅਸੀਂ
ਤਾਂ ਜਿਵੇਂ ਕੱਲ ਵੀ ਇੱਕ ਫਰਸਟ੍ਰੇਸ਼ਨ ਵੀ ਹੈ ਮਾਈਂਡ ਦੇ ਵਿੱਚ, ਫਿਕਰ ਵੀ ਹੈ ਜੀ। ਇਸ ਵੇਲੇ ਇਹੀ ਮਨ ਦੇ ਉੱਤੇ ਹੈ ਕਿ ਭਾਈ ਇਹ ਸਾਰੇ ਚੋਂ ਪਾਕਿਸਤਾਨੀ ਆਵਾਮ ਉਹਨਾਂ ਦੀ ਅਸੀਂ ਖੈਰਸਾਲੀ ਮੰਗਦੇ ਹਾਂ, ਬਿਲਕੁਲ ਦੁਆਗੋ ਹੈ ਕਿ ਇਹ ਸਾਰਾ ਸਿਆਸੀ ਕ੍ਰਾਈਸਿਸ ਜਿਹੜਾ ਹੈ ਇਹ ਕਿਸੇ ਹੱਲ ਵੱਲ ਜਾਏ, ਕਿਉਂਕਿ ਸੁਪਰੀਮ ਕੋਰਟ ਨੇ ਗੱਲਬਾਤ ਲਈ ਵੀ ਕਿਹਾ ਔਰ ਅੱਜ ਸ਼ਾਮ ਜਿਹੜੀ ਬੀਤੀ ਹੈ ਉੱਥੇ ਉਹਨਾਂ ਦੇ ਅੱਡ ਨੇ ਮਿਲਣਾ ਸੀ, ਪਰ ਉਸ ਗੱਲਬਾਤ ਤੋਂ ਪਹਿਲਾਂ ਜੋ ਮਾਹੌਲ ਜਿਸ ਕਿਸਮ ਦਾ ਇੰਤਸ਼ਾਰ ਵਾਲਾ ਜਾਂ ਦੂਸਰਾ ਬਣਿਆ, ਇਸ 'ਚ ਕੋਈ ਇਹ ਨਹੀਂ ਹੁੰਦਾ ਕਿ ਭਾਈ ਕੋਈ ਆਪਣੀ ਪੋਜੀਸ਼ਨ ਤੋਂ ਥੋੜਾ ਬਹੁਤ ਕੋਈ ਲਚਕੀਲਾਪਨ ਦਿਖਾਏ। ਸੋ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਪਾਕਿਸਤਾਨ ਤੁਹਾਡਾ ਸਭ ਦਾ ਮੁਲਕ ਹੈ, ਰਲ ਮਿਲ ਕੇ ਬੈਠੋ, ਆਪਣੇ ਮਸਲੇ ਗੱਲਬਾਤ ਰਾਹੀਂ ਹੱਲ ਕਰੋ ਔਰ ਇਹ ਜਿਹੜੀ ਅਦਰਵਾਈਜ਼ ਆਰਥਿਕਤਾ ਇਕਨੋਮੀ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ। ਆਲਰੇਡੀ IMF ਨਾਲ ਵੀ ਗੱਲਬਾਤ ਕਿਸੇ ਕੰਢੇ ਨਹੀਂ ਲੱਗੀ ਔਰ ਇਸ ਅਨਸਰਟਨਟੀ ਚੋਂ ਫਿਰ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਨੇ ਔਰ ਦੁਸ਼ਮਣ ਨੂੰ ਮੌਕਾ ਮਿਲਦਾ। ਭਾਰਤ ਵਰਗੀ ਸਟੇਟ ਜਿਹਨੇ ਐਨ ਮੌਕਾ ਚੁਣਿਆ, ਯਾਸਿਨ ਮਲਕ ਨੂੰ ਉਮਰ ਕੈਦ ਸੁਣਾ ਦਿੱਤੀ, ਜ਼ੁਲਮਾਂ ਦੀ ਕਹਾਣੀ ਭਾਰਤ ਪਰਚ ਮੁਸਲਮਾਨਾਂ ਤੇ, ਪਰ ਹੁਣ ਜਿਹੜੀ ਪਾਕਿਸਤਾਨ ਨੇ ਆਵਾਜ਼ ਚੁੱਕਣੀ ਹੈ ਉਹ ਤਾਂ ਆਪਣੇ ਕ੍ਰਾਈਸਿਸ 'ਚ ਫਸੇ ਹੋਏ ਨੇ। ਸੋ ਅਸੀਂ ਜਿਵੇਂ ਤੁਸੀਂ ਕਿਹਾ ਕਿ ਭਾਈ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਸਾਰਿਆਂ ਦੀ ਖੈਰਸਾਲੀ ਦੇ ਲਈ, ਔਰ ਜਿਵੇਂ ਅਸੀਂ ਐਂਡ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਅਮਰਦਾਸ ਜੀ ਦੀ ਬਾਣੀ ਜਿਹੜੀ ਸ੍ਰੀ ਰਾਗ ਸੀ ਉਹ ਮੁਕੰਮਲ ਹੋਈ। ਅੱਜ ਪਹਿਲਾ ਸ਼ਬਦ ਚੌਥੇ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਹੀ, ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ। ਔਰ ਗੁਰੂ ਰਾਮਦਾਸ ਜੀ ਦੀ ਬਾਣੀ ਮੈਂ ਬਚਪਨ ਤੋਂ ਜਦੋਂ ਵੀ ਮੈਂ ਪੜ੍ਹਦਾ ਉਹਨਾਂ ਦਾ ਇੱਕ ਉਹਦੇ 'ਚ ਇੰਨਾ ਕੁ ਵੈਰਾਗ ਹੈ, ਉਹਦੇ 'ਚ ਇੰਨੀ ਕੁ ਤਾਂਘ ਹੈ ਉਸ ਵਾਹਿਗੁਰੂ ਨਾਲ ਮਿਲਣ ਦੀ, ਇੰਨਾ ਉਸ ਦੇ ਵਿੱਚ ਇੱਕ ਪੁੱਲ ਹੈ ਕਿ ਤੁਸੀਂ ਉਸ ਸਾਰੇ ਦੇ ਵਿੱਚ ਬਹਿੰਦੇ ਚਲੇ ਜਾਂਦੇ ਹੋ, ਤੁਸੀਂ ਉਹ ਸਾਰੇ ਅਹਿਸਾਸ ਮਹਿਸੂਸ ਕਰਦੇ ਹੋ। ਔਰ ਇਸ ਸ਼ਬਦ ਦੇ ਵਿੱਚ ਵੀ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉਂ ਪ੍ਰੀਤਮ ਮਿਲਿਆ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੀਐ ਦੁੱਖ ਜਾਏ, ਜਾਏ ਪੁੱਛਾਂ ਤੈਨ ਸੱਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸ਼ਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਓ। ਕਿ हे ਮੇਰੇ ਅਕਾਲ ਪੁਰਖ, ਮੇਰੇ ਵਾਹਿਗੁਰੂ, ਮੇਰੇ ਸਤਿਗੁਰੂ, ਤੇਰੇ ਬਿਨਾ ਮੇਰਾ ਹੋਰ ਕੌਣ ਹੈ। ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਕਿ ਮੇਰਾ ਤੇਰੇ ਬਿਨਾ ਹੋਰ ਕੋਈ ਨਹੀਂ ਹੈ। ਹਮ ਮੂਰਖ ਮੁਗਧ ਸ਼ਰਣਾਗਤ, ਕਿ ਮੈਂ ਬਹੁਤ ਮੂਰਖ ਹਾਂ, ਅਤ ਦਾ ਗਵਾਰ ਹੈ, ਪਰ ਮੈਂ ਤੇਰੀ ਸ਼ਰਨ ਆ ਗਿਆ। ਤੇਰਾ ਮੈਂ ਮੂਰਖ ਹੈ, ਮੈਂ ਅੰਨਾ ਹੈ, ਮੈਂ ਬਿਲਕੁਲ ਗਵਾਰ ਹੈ, ਪਰ ਮੈਂ ਤੇਰਾ, ਮੈਂ ਤੇਰੀ ਸ਼ਰਨ 'ਚ ਹੈ। ਕਰ ਕਿਰਪਾ ਮੇਲੇ ਹਰ ਸੋਏ। हे ਵਾਹਿਗੁਰੂ, ਕਿਰਪਾ ਕਰਕੇ ਮੈਨੂੰ ਆਪਣੇ ਗੜ ਨਾਲ ਲਾ ਲੈ, ਮੈਨੂੰ ਆਪਣੇ ਨਾਲ ਮਿਲਾ ਲੈ। ਮੈਂ ਮਨ ਤਨ ਬਿਰਹੋ ਅਤ ਅਗਲਾ, ਅਗਲਾ ਹੁੰਦਾ ਬਹੁਤ ਜ਼ਿਆਦਾ, ਕਿ ਮੇਰੇ ਮਨ ਤੇ ਤਨ ਦੋਨਾਂ ਦੇ ਵਿੱਚ ਤੈਨੂੰ ਤੇਰੇ ਤੋਂ ਵਿਛੜਨ ਦੀ ਇੰਨੀ ਕੁ ਪੀੜ ਹੈ, ਇੰਨਾ ਕੁ ਵੈਰਾਗ ਹੈ, ਇੰਨਾ ਕੁ ਉਸ ਵਿਛੋੜੇ ਦਾ ਦਰਦ ਹੈ। ਕਿਉਂ ਪ੍ਰੀਤਮ ਮਿਲਿਆ ਘਰ ਆਏ, ਮੇਰੇ ਅੰਦਰ ਇਹੀ ਬਿਰਹਾ ਦੀ ਅੱਗ ਬਲ ਰਹੀ ਹੈ ਕਿ ਮੇਰਾ ਪਿਆਰਾ ਕਦੋਂ ਮੇਰੇ ਘਰ ਆਏਗਾ, ਮੇਰਾ ਵਾਹਿਗੁਰੂ ਕਦੋਂ ਮੇਰੇ ਦਿਲ ਦੀ ਸੇਜ ਦੇ ਉੱਤੇ ਬਿਰਾਜਮਾਨ ਹੋਏਗਾ। ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖੀਐ ਦੁੱਖ ਜਾਏ, ਕਿ ਕਦੋਂ ਮੈਂ ਆਪਣੇ ਪਿਆਰੇ ਨੂੰ ਦੇਖਾਂ ਜਿਹਦੇ ਇੱਕ ਦੀਦਾਰ ਦੇ ਨਾਲ ਮੇਰਾ ਸਾਰਾ ਦੁੱਖ ਜਾਂਦਾ ਲੱਗੇਗਾ। ਜਾਏ ਪੁੱਛਾਂ ਤੈਨ ਸੱਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ, ਜਿਹੜੇ ਰੱਬ ਨਾਲ ਮਿਲੇ ਹੋਏ ਨੇ ਉਹਨਾਂ ਸੱਜਣਾ ਨੂੰ ਮੈਂ ਜਾ ਕੇ ਪੁੱਛਦਾ, ਉਹਨਾਂ ਤੋਂ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਮੈਨੂੰ ਇਹ ਚਾਰਾ ਦੱਸੋ ਕਿ ਕਿਵੇਂ ਮੇਰਾ ਪਿਆਰਾ ਮੈਨੂੰ ਮਿਲੇ, ਤੁਸੀਂ ਕਿਹੜੇ ਯਤਨ ਕੀਤੇ ਕਿ ਉਹ ਪਿਆਰਾ ਤੁਹਾਨੂੰ ਮਿਲੇ, ਔਰ ਮੈਂ ਕੀ ਕਰਾਂ। ਜਾਏ ਪੁੱਛਾਂ ਤੈਨਾਂ ਸੱਜਣਾ ਪ੍ਰਭ ਕਿਤ ਬਿਦ ਮਿਲੈ ਮਿਲਾਏ, ਕਿਵੇਂ ਮੇਰਾ ਪਿਆਰਾ ਮੈਨੂੰ ਮਿਲੇ। ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ, ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰ ਨਾ ਕੋਏ, ਹਉ ਗੁਰ ਸ਼ਰਣਾਈ ਢਹਿ ਭਵਾਂ ਕਰ ਦਇਆ ਮੇਲੇ ਪ੍ਰਭ ਸੋਏ। ਹੁਣ ਇਹ ਆਪਣਾ ਜਿਹੜਾ ਉਹਨਾਂ ਦਾ ਦੀ ਬਿਰਹਾ ਦੀ ਵੈਰਾਗ ਦੀ ਜਿਹੜੀ ਸਿਖਰ ਹੈ ਉਸ ਚੋਂ ਹੀ ਉਹ ਆਪ ਜਵਾਬ ਦਿੰਦੇ ਨੇ, ਸਤਿਗੁਰ ਦਾਤਾ ਹਰ ਨਾਮ ਕਾ, ਕਿ ਸਤਿਗੁਰੂ ਨੇ ਜਿਹੜੇ ਹਰੀ ਦੇ ਨਾਮ ਨੂੰ ਦੇਣ ਵਾਲੇ ਦਾਤਾ ਨੇ, ਪ੍ਰਭ ਆਪ ਮਿਲਾਵੇ ਸੋਏ। ਜਦੋਂ ਰੱਬ ਚਾਹੁੰਦਾ ਹੈ, ਰੱਬ ਦੀ ਨਜ਼ਰ ਹੁੰਦੀ ਹੈ, ਉਸ ਦੀ ਇਨਾਇਤ ਹੁੰਦੀ ਹੈ, ਉਹ ਆਪ ਹੀ ਵਿਛੜੀਆਂ ਰੂਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰ ਨਾ ਕੋਏ। ਮੈਂ
ਇਹ ਸਮਝ ਲਈ ਹੈ ਗੱਲ ਸਤਿਗੁਰੂ ਦੀ ਸ਼ਰਨ ਚ ਆ ਕੇ ਕਿ ਗੁਰੂ ਵਰਗਾ ਹੋਰ ਕੋਈ ਨਹੀਂ ਹੈ, ਸਤਿਗੁਰੂ ਵਰਗਾ ਹੋਰ ਕੋਈ ਨਹੀਂ ਹੈ, ਹਾਂ ਗੁਰ ਸ਼ਰਨ ਆਈ ਢਹਿ ਪਵਾਂ। ਇਹ ਜਵਾਬ ਹੈ ਕਿ ਕਿਵੇਂ ਮਿਲੇ ਕਿ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸ਼ਰਨ ਦੇ ਵਿੱਚ ਢਹਿ ਪਵਾਂ, ਆਪਣਾ ਸਾਰੀ ਹਉਮੈ ਸਾਰਾ ਕੁਝ ਖਤਮ ਕਰਕੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਢਹਿ ਪਵਾਂ। ਕਿ ਮੈਂ ਉਹਦੇ ਇਹ ਵੀ ਜਿਹੜਾ ਪੋਠੋਹਾਰੀ ਦੇ ਵਿੱਚ ਵੀ ਇਹ ਅਸੀਂ ਢਹਿਣਾ ਲਫ਼ਜ਼ ਇਸਤੇਮਾਲ ਕਰਦੇ ਹਾਂ। ਗੁਰ ਸ਼ਰਨ ਆਈ ਢਹਿ ਪਵਾਂ ਕਰ ਦਇਆ ਮੇਲੇ ਪ੍ਰਭ ਸੋਏ, ਕਿ ਜਦੋਂ ਮੈਂ ਉਹਦੀ ਸ਼ਰਨ ਦੇ ਵਿੱਚ ਜਾ ਕੇ ਡਿੱਗ ਪਵਾਂਗਾ ਨਿਮਾਣਾ ਨਿਤਾਣਾ ਹੋ ਕੇ, ਤੇ ਜ਼ਾਹਰ ਹੈ ਉਹਦੇ ਅੰਦਰ ਦਇਆ ਆਏਗੀ, ਉਹਦੇ ਅੰਦਰ ਕੰਪੈਸ਼ਨ ਹੋਏਗਾ ਔਰ ਉਹ ਮੈਨੂੰ ਆਪਣੇ ਗਲ ਨਾਲ ਲਾ ਲੇਗਾ, ਆਪਣੇ ਨਾਲ ਮਿਲਾ ਲੇਗਾ। ਮਨ ਹਟ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ, ਸਹਿਜ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ, ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ। ਹੁਣ ਇਹ ਜਿਹੜੇ ਲੋਕ ਰੱਬ ਨੂੰ ਪਾਣ ਦੇ ਲਈ ਅੱਡ-ਅੱਡ ਤੌਰ ਤਰੀਕੇ ਕਰਦੇ ਨੇ, ਜਿਨ੍ਹਾਂ ਦੇ ਵਿੱਚ ਹੱਠ ਕਰਮ ਹੈ, ਕੋਈ ਪੁੱਠੇ ਲਟਕ ਰਿਹਾ, ਕੋਈ ਦਰਿਆਵਾਂ ਤੇ ਹੈ, ਕੋਈ ਭੁੱਖਾ ਰਹਿ ਰਿਹਾ, ਕੋਈ ਨੰਗਾ ਰਹਿ ਰਿਹਾ, ਕੋਈ ਸਾਰਾ ਹੱਠ ਯੋਗ ਹੈ, ਯੋਗਾ ਸਾਰਾ ਹੱਠ ਯੋਗ ਹੀ ਹੈ। ਉਹ ਗੁਰੂ ਸਾਹਿਬ ਫਰਮਾਉਂਦੇ ਨੇ ਮਨ ਹੱਠ ਕਿਨੈ ਨਾ ਪਾਇਆ, ਕਿ ਇਹ ਹੱਠ ਯੋਗ ਦੇ ਨਾਲ ਮਨ ਦੇ ਵਿੱਚ ਹੱਠ ਵਾਲੀਆਂ ਕਿਰਿਆਵਾਂ ਕਰਕੇ ਉਹ ਰੱਬ ਨਹੀਂ ਮਿਲਦਾ। ਕਰ ਉਪਾਵ ਥੱਕੇ ਸਭ ਕੁਝ, ਜਿੰਨੇ ਮਰਜ਼ੀ ਯਤਨ ਕਰ ਲਓ ਤੁਸੀਂ ਥੱਕ ਜਾਓਗੇ ਹੱਠ ਯੋਗ ਕਰਦੇ ਕਰਦੇ, ਇਵੇਂ ਪਿਆਰਾ ਨਹੀਂ ਮਿਲਦਾ। ਸਹਿਜ ਸਿਆਣਪ ਕਰ ਰਹੇ ਮਨ ਕੋਰੇ ਰੰਗ ਨੂੰ, ਜਿਹੜੇ ਸਮਝਦੇ ਨੇ ਅਕਲ ਦੇ ਨਾਲ, ਫਿਲਾਸਫੀ ਵਿਦਾਂਤ ਔਰ ਗਿਆਨ ਔਰ ਸ਼ਾਸਤਰਾਰਥ, ਇਹ ਵੀ ਕੋਈ ਤਰੀਕਾ ਨਹੀਂ ਹੈ, ਇਹਦੇ ਨਾਲ ਵੀ ਉਹ ਪਿਆਰਾ ਨਹੀਂ ਮਿਲਦਾ। ਇਹਦੇ ਨਾਲ ਵੀ ਤੁਹਾਡੇ ਅੰਦਰ ਹਉਮੈ ਤਾਂ ਬੜੀ ਹੋਈ ਹੈ, ਤੇ ਪਿਆਰੇ ਦਾ ਰੰਗ ਕਿਵੇਂ ਚੜੇਗਾ? ਇਹ ਗੱਲਾਂ ਦੇ ਨਾਲ ਸਿਆਣਪਾਂ ਦੇ ਨਾਲ ਵੀ ਨਹੀਂ ਹੋਣਾ। ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜਿਆ ਖਾਵੈ ਸੋਏ। ਤਾਂ ਹੁਣ ਜਿਹੜੇ ਜਿਉਂਦੇ ਹੀ ਕੂੜ ਚ ਨੇ, ਕਪਟੀ ਮਨ ਨੇ, ਉਹ ਸਮਝਣ ਕਿ ਜੀ ਅਸੀਂ ਦੁਨੀਆ ਨੂੰ ਦੱਸਣ ਲਈ ਇੱਕ ਬੜਾ ਰੱਬੀ ਔਰ ਬੜਾ ਆਪਣਾ ਮਜ਼ਹਬੀ ਚਿਹਰਾ ਬਣਾਇਆ ਹੋਇਆ, ਪਰ ਉਸ ਵਾਹਿਗੁਰੂ ਤੋਂ ਤਾਂ ਕੁਝ ਨਹੀਂ ਛੁਪਿਆ ਹੋਇਆ। ਤੇ ਜਦੋਂ ਤੁਸੀਂ ਕੂੜ ਔਰ ਕਪਟ ਚ ਜਿਉਂਦੇ ਹੋ ਤੇ ਫਿਰ ਜੋ ਬੀਜਿਆ ਖਾਵੈ ਸੋਏ, ਕਿ ਬਈ ਉਹ ਤੁਹਾਨੂੰ ਜੇ ਕੂੜ ਤੇ ਕਪਟ ਤੁਹਾਡੇ ਅੰਦਰ ਉਹੀ ਤੁਸੀਂ ਬੀਜਿਆ ਹੋਇਆ ਉਹੀ ਖਾਓਗੇ। ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸ਼ਾਬਾਸ਼, ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਇਹ ਵੀ ਉਸੇ ਹੀ ਮਨੋਸਥਿਤੀ ਚ ਜਿੱਥੇ ਢਹਿ ਪਵਾਂ ਵਾਲੀ ਹੈ, ਉਹਦੀ ਸ਼ਰਨ ਚ ਆ ਕੇ ਆਪਣਾ ਆਪਾ ਗੁਰੂ ਦੇ ਚਰਨਾਂ 'ਚ ਰੱਖ ਦੇਣਾ। ਚੌਥੇ ਨਾਨਕ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਕਿ ਸਾਰਿਆਂ ਨੂੰ ਤੇਰੇ ਤੋਂ ਹੀ ਆਸ ਹੈ, ਤੂੰ ਹੀ ਰਾਸ ਹੈ ਹਰ ਇੱਕ ਦੀ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਜਿਉ ਹੈ ਮਨ ਔਰ ਪਿੰਡ ਹੈ ਤਨ, ਕਿ ਤਨ ਤੇ ਮਨ ਤੇਰੀ ਰਾਸ ਹੈ, ਤੂੰ ਹੀ ਹੈ, ਇਹ ਤੇਰੇ ਹੀ ਦਿੱਤੇ ਹੋਏ ਨੇ। ਔਰ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਤੂੰ ਹੀ ਹੈ ਰਾਸ ਸਾਰੇ ਜੀਵਾਂ ਦੀ। ਪ੍ਰਭ ਤੁਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸ਼ਾਬਾਸ਼, ਕਿ ਕੋਈ ਵੀ ਤੇਰੇ ਤੋਂ ਬਿਨਾ ਨਹੀਂ ਹੈ, ਤੂੰ ਸਭ ਦੇ ਵਿੱਚ ਹੈ। ਹਾਂ, ਜਿਨ੍ਹਾਂ ਦੇ ਉੱਤੇ ਤੂੰ ਮਿਹਰਬਾਨ ਹੁੰਦਾ ਹੈ, ਗੁਰਮੁਖ ਉਹਨਾਂ ਨੂੰ ਬਣਾ ਲੈਂਦਾ ਹੈ, ਉਹ ਸ਼ਾਬਾਸ਼ ਦੇ ਹੱਕਦਾਰ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਅਸੀਂ ਇਸ ਜ਼ਹਿਰ ਨਾਲ ਭਰੇ ਹੋਏ ਸੰਸਾਰ ਵਿਕਾਰਾਂ ਦੀ ਦੁਨੀਆ ਦੇ ਵਿੱਚ ਡੁੱਬ ਰਹੇ, ਬਿਖ ਭੌਜਲ ਡੁੱਬਦੇ, ਇਸ ਭੌਜਲ ਦੇ ਵਿੱਚ ਅਸੀਂ ਡੁੱਬ ਰਹੇ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ, ਇਹਦੇ ਗ੍ਰਸਤ ਹੋ ਕੇ ਅਸੀਂ ਇਸ ਦੀ ਫਾਈ ਚ ਫਸੇ ਹੋਏ ਹਾਂ, ਅਸੀਂ ਡੁੱਬ ਰਹੇ ਹਾਂ। ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ, ਕਿ ਮੇਰੀ ਇਹੀ ਅਰਦਾਸ ਹੈ, ਇਹੀ ਜਿਹੜੀ ਬੇਨਤੀ ਹੈ ਕਿ ਹੇ ਵਾਹਿਗੁਰੂ ਰਹਿਮਤ ਕਰ, ਸਾਨੂੰ ਕੱਢ ਲੈ, ਅਸੀਂ ਤੇਰੀ ਸ਼ਰਨ ਚ ਆ ਕੇ ਢਹਿ ਪਏ, ਤੂੰ ਹੀ ਸਾਡੀ ਰਾਸ ਹੈ, ਤੇਰੇ ਬਿਨਾ ਹੋਰ ਕੋਈ ਨਹੀਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।